ਸੀ ਇਲੈਕਸ਼ਨਸ ਦੇ ਵਿੱਚ ਉਹ ਚੇਂਜ ਹੋ ਗਈ। ਜਿਹੜਾ ਸਰਕਾਰੀ ਵਕੀਲ ਆ ਉਹ ਵੀ ਚੇਂਜ ਕੰਟਰੀ ਕੰਡੀਸ਼ਨਸ ਦਿਖਾ ਕੇ ਇਹ ਕਹਿ ਸਕਦਾ ਕਿ ਪਹਿਲਾਂ ਹਮਲਾ ਜਿਹੜਾ ਸੀਗਾ ਪਹਿਲਾਂ ਹਾਰਮ ਲੈਜਿਟ ਸੀਗਾ, ਪਰ ਹੁਣ ਕੰਟਰੀ ਕੰਡੀਸ਼ਨ ਚੇਂਜ ਹੋਣ ਕਰਕੇ ਉਹ ਹਾਰਮ ਪ੍ਰੋਬੇਬਲ ਨਹੀਂ ਹੈ। ਤੇ ਇਹ 3 ਏਰੀਆ ਦੇ ਵਿੱਚ 1 ਈਅਰ ਬਾਅਦ ਜਿਹੜੀ 90 ਡੇ ਦਾ ਰੀਓਪਨ ਦੀ ਮੋਸ਼ਨ ਤੇ ਜਿਹੜਾ ਸਰਕਾਰੀ ਵਕੀਲ ਹੈ ਉਹ ਐਵੀਡੈਂਸ ਨੂੰ ਯੂਜ਼ ਕਰ ਸਕਦਾ ਹੈ। ਇਹ 3 ਏਰੀਆ ਆਪਾਂ ਅੱਜ ਡਿਸਕਸ ਕਰਾਂਗੇ। ਜੀ ਸੋ ਬਿਲਕੁਲ, ਸੋ ਕਾਫੀ ਜਿਹੜਾ ਡੂੰਘਾਈ ਦੇ ਵਿੱਚ ਗਹਿਰਾਈ ਦੇ ਵਿੱਚ ਜਿਹੜਾ ਇਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਸੋ ਜੇ ਆਪਾਂ ਸ਼ੁਰੂਆਤ ਕਰੀਏ, ਇਹ ਜਿਹੜਾ 1 ਈਅਰ ਬਾਰ 1 ਸਾਲ ਦੀ ਜਿਹੜੀ ਰੋਕ ਹੁੰਦੀ ਆ ਜਾਂ ਕੀ ਜੋ ਵੀ 1 ਈਅਰ ਬਾਰ ਨੂੰ ਜਿਹੜਾ ਉਹ ਲੈ ਕੇ ਹੈਗਾ ਆ, ਅਤੇ ਪਲੀਜ਼ ਐਕਸਪਲੇਨ ਇਹ ਵੀ ਕਰਿਓ ਵੀ ਇਸ ਦੇ ਨਾਲ ਜਿਹੜੇ ਚੇਂਜ ਸਰਕਮਸਟਾਂਸ ਜਾਂ ਚੇਂਜ ਕੰਟਰੀ ਕੰਡੀਸ਼ਨ ਦਾ ਇਸ ਦੇ ਉੱਤੇ ਕੀ ਇਫੈਕਟ ਪੈਂਦਾ ਹੈ। ਜੀ, ਜਿਹੜਾ INA ਹੈਗਾ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ, ਇਹਦੀ ਬੜੀ ਸਪੈਸੀਫਿਕ ਰਿਕੁਆਇਰਮੈਂਟ ਹੈ ਕਿ ਤੁਸੀਂ ਕਲੀਅਰ ਐਂਡ ਕਨਵਿੰਸਿੰਗ ਐਵੀਡੈਂਸ ਦੇ ਨਾਲ ਇਹ ਦੱਸਣਾ ਹੈ ਕਿ ਤੁਸੀਂ ਆਪਣਾ ਅਸਾਲਮ ਜਿਹੜਾ ਹੈ ਉਹ 1 ਸਾਲ ਦੇ ਅੰਦਰ ਅੰਦਰ ਲਗਾ ਦਿੱਤਾ ਸੀਗਾ। ਜਿਹੜੀ 1 ਸਾਲ ਵਾਲੀ ਡੈਡਲਾਈਨ ਹੈ ਇਹਨੂੰ ਉਹਨਾਂ ਨੇ 2 ਐਕਸੈਪਸ਼ਨਸ ਗ੍ਰਾਂਟ ਕੀਤੀਆਂ। ਪਹਿਲੀ ਇਹ ਕਿ ਜੇ ਤੁਸੀਂ ਅਟਰਨੀ ਜਨਰਲ ਦੀ ਸੈਟਿਸਫੈਕਸ਼ਨ ਨਾਲ ਇਹ ਦੱਸੋ ਕਿ ਤੁਹਾਡੇ ਚੇਂਜ ਸਰਕਮਸਟੈਂਸਿਸ ਹੋ ਗਏ ਜਿਹੜੇ ਤੁਹਾਡੇ ਅਸਾਲਮ ਦੇ ਕਲੇਮ ਨੂੰ ਮਟੀਰੀਅਲੀ ਇਫੈਕਟ ਕਰਦੇ ਆ। ਹੁਣ ਤੁਹਾਡੇ ਜਿਹੜੇ ਸੋ ਇਹਦੇ ਵਿੱਚ 2 ਚੀਜ਼ਾਂ ਆ ਜਾਂਦੀਆਂ, ਇੱਕ ਹੈਗੀਆਂ ਕਿ ਚੇਂਜ ਕੰਟਰੀ ਕੰਡੀਸ਼ਨ, ਕਿ ਦੇਸ਼ ਦੇ ਹਾਲਾਤ ਬਦਲ ਗਏ। ਦੂਸਰਾ ਇਹ ਆ ਜਾਂਦਾ ਹੈ ਕਿ ਤੁਹਾਡੇ ਪਰਸਨਲ ਸਰਕਮਸਟੈਂਸਿਸ, ਐਪਲੀਕੈਂਟ ਜਿਹੜਾ ਅਸਾਲਮ ਐਪਲੀਕੈਂਟ ਹੈ, ਐਪਲੀਕੈਂਟ ਦੇ ਸਰਕਮਸਟੈਂਸਿਸ ਚੇਂਜ ਹੋ ਗਏ, ਇਸ ਤਰੀਕੇ ਨਾਲ ਚੇਂਜ ਹੋਏ ਕਿ ਉਹ ਤੁਹਾਡੀ ਅਸਾਲਮ ਦੀ ਐਲੀਜੀਬਿਲਿਟੀ ਨੂੰ ਮਟੀਰੀਅਲੀ ਇਫੈਕਟ ਕਰਦੇ ਨੇ। ਇਹਦੀ ਐਗਜ਼ਾਮਪਲ ਬੇਸਿਕਲੀ ਇਹੀ ਹੋ ਸਕਦੀ ਹੈ ਕਿ ਜਿਹੜਾ ਇੱਕ ਐਪਲੀਕੈਂਟ ਹੈ ਉਹ ਆਪਣੀ ਕੰਟਰੀ ਤੋਂ ਬਾਹਰ ਜਿੱਥੇ ਵੀ ਰਹਿੰਦਾ ਹੈ ਉੱਥੇ ਉਹਨੇ ਵੱਧ ਚੜ੍ਹ ਕੇ ਕਿਸੇ ਐਕਟੀਵਿਟੀ ਦੇ ਵਿੱਚ ਹਿੱਸਾ ਲਿੱਤਾ, ਜਿਹੜਾ ਕਿ ਐਕਟੀਵਿਟੀਜ਼ ਦੇ ਵਿੱਚ ਹਿੱਸਾ ਲੈਣ ਕਰਕੇ ਉਹਦੇ ਪਰਸਨਲ ਸਰਕਮਸਟੈਂਸਿਸ ਇੱਦਾਂ ਦੇ ਹੋਏ ਕਿ ਉਹਨੂੰ ਹੋਰ ਜ਼ਿਆਦਾ ਹਾਰਮ ਲਈ ਸਬਜੈਕਟ ਕਰਦੇ ਆ। ਹੁਣ ਜਿਹੜਾ ਲਾਅ ਹੈ ਉਹ ਰਿਕੁਆਇਰ ਕਰਦਾ ਹੈ ਕਿ ਜਿਹੜੇ ਚੇਂਜ ਸਰਕਮਸਟੈਂਸਿਸ ਜਾਂ ਪਰਸਨਲ ਸਰਕਮਸਟੈਂਸਿਸ ਜਾਂ ਕੰਟਰੀ ਕੰਡੀਸ਼ਨ ਦੇ ਚੇਂਜ ਹੋਣ ਤੋਂ ਬਾਅਦ ਵੀ ਤੁਸੀਂ ਰੀਜ਼ਨੇਬਲ ਟਾਈਮ ਦੇ ਵਿੱਚ ਕੇਸ ਲਗਾਉਣਾ। ਇਹ ਨਹੀਂ ਕਿ ਤੁਸੀਂ ਫੋਰਐਵਰ ਬੈਠੇ ਰਹਿਣਾ। ਹਾਂ, ਤੁਸੀਂ ਇਹ ਜ਼ਰੂਰ ਸ਼ੋਅ ਕਰ ਸਕਦੇ ਹੋ ਕਿ ਮੈਨੂੰ ਡਿਲੇਡ ਅਵੇਅਰਨੈਸ ਸੀ, ਮੈਨੂੰ ਪਤਾ ਨਹੀਂ ਲੱਗਿਆ, ਮੈਂ ਕੰਮ ਕਰਦਾ ਸੀਗਾ ਜਾਂ ਬਿਜ਼ੀ ਸੀਗਾ, ਕਿ ਮੈਨੂੰ ਪਤਾ ਨਹੀਂ ਲੱਗਿਆ ਕਿ ਹਾਲਾਤ ਚੇਂਜ ਹੋ ਗਏ। ਤੁਹਾਨੂੰ ਆਪਣਾ ਉਹ ਕੇਸ ਦੱਸਣਾ ਪਏਗਾ ਕਿ ਡਿਲੇਡ ਅਵੇਅਰਨੈਸ ਸੀ ਤੁਹਾਨੂੰ, ਤਾਂ ਕਰਕੇ ਤੁਸੀਂ ਰੀਜ਼ਨੇਬਲ ਟਾਈਮ 'ਚ ਨਹੀਂ ਕਰ ਪਾਏ। ਫੋਰ ਐਗਜ਼ਾਮਪਲ, ਜੇ ਹੁਣ ਹਾਲਾਤ ਬਦਲ ਰਹੇ ਨੇ ਤਾਂ ਰੀਜ਼ਨੇਬਲ ਟਾਈਮ ਦੀ ਕੋਈ ਡੈਫੀਨੇਸ਼ਨ ਨਹੀਂ ਹੈ, ਪਰ ਇਹ ਪ੍ਰਜ਼ੂਮ ਕਰਕੇ ਚੱਲਿਆ ਜਾਏਗਾ ਕਿ ਇਹ 3 ਤੋਂ 6 ਮਹੀਨੇ ਦੇ ਵਿੱਚ ਰੀਜ਼ਨੇਬਲ ਸਰਕਮਸਟੈਂਸ ਹੈ। ਤੁਸੀਂ ਇੱਦਾਂ ਨਹੀਂ ਕਿ ਤੁਸੀਂ ਚੇਂਜ ਤੋਂ ਬਾਅਦ ਫਿਰ ਦੁਬਾਰਾ ਤੁਸੀਂ ਸਾਲ ਇੱਕ ਹੋਰ ਵੇਟ ਕਰੋ, ਹੈ ਨਾ, ਸਾਲ ਵਾਲੀ ਡੈਡਲਾਈਨ ਨੂੰ ਆਨਰ ਕਰਨਾ। ਮੁੱਖ ਇਹਦੇ ਵਿੱਚ ਚੀਜ਼ ਇਹ ਆ ਜਾਂਦੀ ਹੈ ਕਿ ਜਿਹੜੇ ਵੀ ਜਿਹੜੇ ਸਰਕਿਟ ਕੋਰਟਸ ਹੁੰਦੇ ਨੇ, ਜਿਹੜਾ ਆਪਾਂ ਪਹਿਲਾਂ ਵੀ ਦੱਸਿਆ ਕਿ ਜਿਹੜਾ ਇਮੀਗ੍ਰੇਸ਼ਨ ਕੋਰਟ ਦਾ ਸੈਟਅਪ ਇਹ ਹੁੰਦਾ ਕਿ ਸਭ ਤੋਂ ਥੱਲੇ ਅਸਾਈਲਮ ਆਫਿਸ, ਉੱਤੋਂ ਉੱਤੇ ਇਮੀਗ੍ਰੇਸ਼ਨ ਕੋਰਟ ਤੋਂ ਜੇ ਤੁਹਾਡਾ ਡਿਨਾਈ ਹੋ ਜਾਵੇ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਤੋਂ ਉੱਤੇ ਹੁੰਦਾ ਸਰਕਿਟ ਕੋਰਟ। ਇਹ ਦੱਸ ਦੇਵਾਂ ਕਿ ਸਰਕਿਟ ਕੋਰਟ ਦਾ ਸਿਰਫ ਜਾਂ ਸਰਕਿਟ ਕੋਰਟ ਦਾ ਸਿਰਫ ਇਹ ਕੰਮ ਨਹੀਂ ਹੈਗਾ ਕਿ ਉਹਨਾਂ ਨੇ ਸਿਰਫ ਇਮੀਗ੍ਰੇਸ਼ਨ ਦੇ ਕੇਸਿਸ ਸੁਣਨੇ ਆ, ਉਹ ਹੋਰ ਕਈ ਸਾਰੇ ਕੇਸਿਸ ਹੁੰਦੇ ਨੇ ਤੇ ਇਮੀਗ੍ਰੇਸ਼ਨ ਉਹਦੇ ਵਿੱਚੋਂ ਦੀ ਇੱਕ ਹੈਗਾ। ਤੇ ਜਿਹੜੇ ਇਹ ਵਾਲੇ ਕੋਰਟਸ ਨੇ ਉੱਤੇ ਕਾਫੀ ਹਾਈ ਲੈਵਲ ਦੇ ਕੋਰਟ ਆ ਜਾਂਦੇ ਨੇ ਸਰਕਿਟ ਕੋਰਟ। ਇਹ ਸਿਰਫ ਜਿਹੜੇ ਤੁਹਾਡੇ ਕੌਂਸਟੀਟਿਊਸ਼ਨਲ ਕਲੇਮ ਹੈਗੇ ਜਾਂ ਕੁਐਸਚਨ ਆਫ ਲਾਅ ਜਿਹਨੂੰ ਕਹਿੰਦੇ ਨੇ ਆਪਾਂ, ਇਹ ਉਹ ਚੀਜ਼ ਉੱਤੇ ਤੁਹਾਡੀ ਸੁਣਵਾਈ ਕਰਦੇ ਸੀ। ਇਹ ਤੁਹਾਡੇ ਜਿਹੜਾ ਫੈਕਟਸ ਜਾਂ ਬਿਆਨ ਜਾਂ ਉਹ ਚੀਜ਼ਾਂ ਨਹੀਂ ਸੁਣਦੇ। ਇਹਨਾਂ ਨੂੰ ਤੁਹਾਨੂੰ ਲਿਖ ਕੇ ਬਰੀਫ ਵਗੈਰਾ ਦੇਣਾ ਪੈਂਦਾ ਹੈ ਤੇ ਇਹਨਾਂ ਨੂੰ ਦੱਸਣਾ ਪੈਂਦਾ ਕਿ ਕੀ ਮੁੱਦਾ ਹੈਗਾ, ਕਿ ਉਹਨੂੰ ਥੱਲੇ ਲੈਵਲ ਤੇ ਗਲਤ ਡਿਸਾਈਡ ਕੀਤਾ ਗਿਆ ਹੈ। ਇਹ ਸਰਕਿਟ ਕੋਰਟਸ ਦਾ ਜੁਰਿਸਡਿਕਸ਼ਨ ਉਹ ਸੀਗਾ। ਹੁਣ ਜਿਹੜੇ ਸਰਕਿਟ ਕੋਰਟਸ ਆ ਉਹਨਾਂ ਨੇ ਇੰਨਾ ਜ਼ਿਆਦਾ ਸਾਡੇ ਕੋਲ ਕੇਸ ਲਾਅ ਨਹੀਂ ਹੈਗਾ ਇਸ ਵੇਲੇ ਚੇਂਜ ਸਰਕਮਸਟੈਂਸਿਸ ਦਾ, ਚੇਂਜ ਕੰਡੀਸ਼ਨਸ ਦਾ, ਕਿਉਂਕਿ ਇੰਨੇ ਜ਼ਿਆਦਾ ਕੇਸ ਨਹੀਂ ਹੋਏ ਹੈਗੇ ਅਜੇ ਤੱਕ, ਹੈ ਨਾ, ਤੇ ਬਹੁਤ ਜ਼ਿਆਦਾ ਲਿਮਿਟਡ ਕੇਸ ਹੈਗਾ। ਹੁਣ ਜਿਹੜਾ ਕੇਸਿਸ ਤੇ ਆਈਏ, ਕੇਸਿਸ ਦੀ ਆਪਾਂ ਗੱਲ ਕਰਾਂਗੇ ਕਿ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਹੈ ਉਹਨੇ ਇੱਕ ਸਭ ਤੋਂ ਵੱਡਾ ਜਿਹੜਾ ਪ੍ਰੈਸੀਡੈਂਟ ਡਿਸੀਜਨ ਦਿੱਤਾ ਉਹ ਹੈਗਾ ਮੈਟਰ ਆਫ AM। ਇਹ ਇਹਨਾਂ ਨੇ 2005 ਦੇ ਵਿੱਚ ਦਿੱਤਾ ਸੀਗਾ। ਬੇਸਿਕਲੀ ਇਹਦੇ ਵਿੱਚ ਇਹੀ ਸੀਗਾ ਕਿ ਜਿਹੜਾ ਫੈਸਲਾ BIA ਨੇ ਕੀਤਾ, ਉਹਨੇ ਇਹ ਕੀਤਾ ਕਿ ਸਰਕਮਸਟੈਂਸਿਸ ਇਸ ਹਿਸਾਬ ਨਾਲ ਚੇਂਜ ਹੋਏ ਕਿ ਤੁਹਾਡਾ ਕਲੇਮ ਮਟੀਰੀਅਲੀ ਇਫੈਕਟ ਹੁੰਦਾ ਕਿ ਨਹੀਂ ਹੁੰਦਾ। ਸਟੋਰੀ ਇਸ ਕੇਸ ਦੀ ਇਹ ਸੀਗੀ ਕਿ ਇੱਕ ਇੰਡੋਨੇਸ਼ੀਆ ਦਾ ਸਿਟੀਜ਼ਨ ਸੀਗਾ, ਉਹ US ਦੇ ਵਿੱਚ 2001 ਦੇ ਵਿੱਚ ਆਇਆ ਤੇ ਉਹਨੇ 2001 ਦੇ ਵਿੱਚ ਸਾਲ ਦੇ ਅੰਦਰ ਅਸਾਈਲਮ ਦੀ ਐਪਲੀਕੇਸ਼ਨ ਨਹੀਂ ਲਾਈ। ਐਪਲੀਕੇਸ਼ਨ ਮਾਰਚ 2003 ਦੇ ਵਿੱਚ ਲਗਾਈ। ਕੇਸ ਉਹਨੇ ਇਹ ਦੱਸਿਆ ਕਿ ਜਿਹੜਾ ਬਾਲੀ ਦੇ ਵਿੱਚ ਇੱਕ ਨਾਈਟ ਕਲੱਬ ਦੇ ਵਿੱਚ ਬੋmbਿੰਗ ਹੋਈ ਸੀਗੀ 2002 ਦੇ ਵਿੱਚ, ਉਹ ਕਹਿੰਦਾ ਕਿ ਉਹ ਜਿਹੜੀ ਨਾਈਟ ਕਲੱਬ ਦੇ ਵਿੱਚ ਬੋmbਿੰਗ ਸੀਗੀ ਉਹ ਸਫੀਸ਼ੀਐਂਟ ਐਵੀਡੈਂਸ ਹੈਗਾ ਚੇਂਜ ਇਨ ਸਰਕਮਸਟੈਂਸਿਸ ਦਾ। ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ ਉਹਨੇ ਕਿਹਾ ਕਿ ਆਪਾਂ ਤੁਹਾਡੇ ਨਾਲ ਡਿਸਐਗਰੀ ਕਰਦੇ ਹਾਂ, ਤੁਸੀਂ ਇਹ ਨਹੀਂ ਡੈਮੋਸਟ੍ਰੇਟ ਕੀਤਾ ਕਿ ਤੁਹਾਨੂੰ ਮਟੀਰੀਅਲੀ ਕਿਸ ਤਰੀਕੇ ਨਾਲ ਇਫੈਕਟ ਕਰਦੇ ਨੇ ਜਾਂ ਤੁਹਾਡਾ ਅਸਾਈਲਮ ਦਾ ਕਲੇਮ ਕਿੱਦਾਂ ਐਡਵਾਂਸ ਕਰਦੇ ਨੇ। ਹੁਣ ਮੈਂ ਇਹ ਕੇਸ ਕਿਉਂ ਡਿਸਕਸ ਕਰ ਰਿਹਾ ਕਿ ਤੁਸੀਂ ਦੇਖੋ ਕਿ ਲਾਅ ਕਿਸ ਹਿਸਾਬ ਨਾਲ ਫੰਕਸ਼ਨ ਕਰਦਾ ਹੈ। ਕੋਈ ਜ਼ਰੂਰੀ ਨਹੀਂ ਕਿ ਤੁਸੀਂ ਕੇਸ ਲਗਾਇਆ ਤੁਹਾਡਾ ਉਹਨਾਂ ਨੇ ਅਪਰੂਵ ਹੀ ਕਰ ਦੇਣਾ। ਇਸ ਕੇਸ ਦੇ ਵਿੱਚ BIA ਨੇ ਕਿਹਾ ਕਿ ਜਿਹੜਾ ਇਹ ਬੰਦਾ ਸੀਗਾ ਇਹ ਚਾਈਨੀਜ਼ ਐਥਨੀਸਿਟੀ ਦਾ ਸੀਗਾ ਤੇ ਕ੍ਰਿਸਚਨ ਫੇਥ ਦਾ ਸੀਗਾ, ਪਰ ਇਹ ਬਾਲੀ ਵਾਲੇ ਆਈਲੈਂਡ ਦੇ ਵਿੱਚ ਨਹੀਂ ਰਹਿੰਦਾ ਸੀਗਾ, ਇਹ ਨਾਲ ਇੱਕ ਜਾਵਾ ਦਾ ਆਈਲੈਂਡ ਹੈ ਉੱਥੇ ਰਹਿੰਦਾ ਸੀਗਾ
ਤੇ ਜਿਹੜੀ ਬੋmbਿੰਗ ਸੀਗੀ ਉਹ ਫੋਰਨ ਟੂਰਿਸਟ ਦੇ ਉੱਤੇ ਕੀਤੀ ਗਈ ਸੀਗੀ, ਉਹ ਚਾਈਨੀਜ਼ ਐਥਨੀਸਿਟੀ ਦੇ ਉੱਤੇ ਨਹੀਂ ਕੀਤੀ ਗਈ ਸੀਗੀ। ਤੇ ਜਿਹੜੀ ਪਹਿਲਾਂ ਇਹਨੇ ਆਪਣੇ ਉਹਦੇ ਵਿੱਚ ਜਦੋਂ ਤੋਂ ਪੁੱਛਿਆ ਕਿ ਤੂੰ ਪਹਿਲਾਂ ਅਸਾਈਲਮ ਕਿਉਂ ਨਹੀਂ ਲਗਾਇਆ, ਤੇ ਇਹਨੇ ਕਿਹਾ ਕਿ ਡੈਟ ਵਗੈਰਾ ਦੇ ਰਿਹਾ ਸੀਗਾ, ਜੌਬ ਵਗੈਰਾ ਦੇ ਵਿੱਚ ਬਿਜ਼ੀ ਸੀਗਾ। ਤੇ BIA ਨੇ ਦੱਸਿਆ ਕਿ ਜਿਹੜਾ ਬੋmbਿੰਗਸ ਹੈਗੀਆਂ ਫੋਰਨ ਟੂਰਿਸਟ ਦੇ ਉੱਤੇ ਤੁਹਾਡੇ ਪਰਟੀਕੂਲਰ ਕਲੇਮ ਨੂੰ ਇਫੈਕਟ ਨਹੀਂ ਕਰਦੀਆਂ, ਮਟੀਰੀਅਲੀ ਇਫੈਕਟ ਨਹੀਂ ਕਰਦੀਆਂ। ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਤੁਹਾਡਾ ਇਹ ਇਫੈਕਟ ਜਿਹੜਾ ਹੈਗਾ ਇਹ ਮਟੀਰੀਅਲ ਹੋਣਾ ਚਾਹੀਦਾ, ਕੋਈ ਨਾ ਕੋਈ ਕਨੈਕਸ਼ਨ ਹੋਣਾ ਚਾਹੀਦਾ ਹੈ ਕਿ ਉੱਥੇ ਕੀ ਹੋ ਰਿਹਾ ਹੈ, ਤੇ ਤੁਹਾਡਾ ਜਿਹੜਾ ਕਲੇਮ ਹੈ ਉਹਦੇ ਵਿੱਚ ਕੋਈ ਨਾ ਕੋਈ ਕੈਜੂਅਲ ਕਨੈਕਸ਼ਨ ਤੁਸੀਂ ਡਰਾ ਕਰਨਾ ਹੈ। ਜੇ ਤੁਸੀਂ ਜਿੱਦਾਂ ਹੁਣ ਉੱਥੇ ਫੋਰਨ ਟੂਰਿਸਟ ਜਿਹੜੇ ਜੇ ਮਰਦੇ ਆ ਤੇ ਉਹ ਤੁਹਾਡੇ ਐਥਨਿਕ ਜਿਹੜੇ ਚਾਈਨੀਜ਼ ਕ੍ਰਿਸਚਨ ਸੀਗੇ, ਡਿਫਰੈਂਟ ਆਈਲੈਂਡ ਤੇ ਰਹਿੰਦੇ ਸੀਗੇ, ਉਹਨੂੰ ਇਹ ਇਫੈਕਟ ਨਹੀਂ ਕਰਦਾ, ਮਟੀਰੀਅਲ ਨਹੀਂ ਹੈਗਾ। ਗੱਲ ਕਰਾਂਗੇ 9th ਸਰਕਿਟ ਦੀ ਕੈਲੀਫੋਰਨੀਆ ਦੇ ਵਿੱਚ। ਸਭ ਤੋਂ ਵੱਡਾ ਜਿਹੜਾ ਇੱਥੇ ਕੇਸ ਹੈਗਾ ਉਹ ਹੈਗਾ ਰਮਾਦਾਨ। ਇਹਨੂੰ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਹੋ। ਇਹ ਕਾਫੀ ਇੰਪੋਰਟੈਂਟ ਕੇਸ ਹੈ। ਇਹਦੇ ਵਿੱਚ ਕੀ ਸੀਗਾ ਕਿ ਇੱਕ ਇਜਿਪਸ਼ਨ ਵੂਮਨ ਸੀਗੀ ਜਿਹੜੀ ਕਿ ਐਰੋਬਿਕਸ ਸਿਖਾਉਂਦੀ ਸੀਗੀ ਇਜਿਪਟ ਦੇ ਵਿੱਚ, ਤੇ ਵੈਸਟਰਨ ਡਰੈਸਿਸ ਵਗੈਰਾ ਕਾਫੀ ਆਊਟਸਪੋਕਨ ਸੀਗੀ, ਕਾਫੀ ਲਿਬਰਲ ਸੀਗੀ, ਵੂਮਨ ਇੰਡੀਪੈਂਡੈਂਸ ਦੀ ਗੱਲ ਕਰਦੀ ਸੀਗੀ। ਉਹ US ਛੱਡ ਕੇ ਆ ਗਈ ਕਿਉਂਕਿ ਉਹਨੂੰ ਕਾਫੀ ਉੱਥੇ ਥ੍ਰੈਟਸ ਮਿਲੇ ਇਸਲਾਮਿਕ ਮਿਲੀਟੈਂਟਸ ਤੋਂ ਕਿ ਵੈਸਟਰਨ ਕਲਚਰ ਨੂੰ ਫੋਲੋ ਕਰਦੀ ਹੈ, ਇੱਦਾਂ ਦੇ ਕੰਮ ਕਰਦੀ ਹੈ ਨਾ, ਐਕਰੋਬੈਟ ਸਿਖਾਉਂਦੀ ਹੈ, ਵੈਸਟਰਨ ਡਰੈਸਿਸ ਵਗੈਰਾ ਪਾਉਂਦੀ ਹੈ। ਇਹਨੇ 1 ਸਾਲ ਦੇ ਅੰਦਰ ਅੰਦਰ ਕੇਸ ਨਹੀਂ ਲਾਇਆ। ਇਸ ਤੋਂ ਬਾਅਦ ਇਹ US ਦੇ ਵਿੱਚ ਆ ਕੇ ਕਾਫੀ ਐਕਟਿਵ ਹੋ ਗਈ। ਇਹਨੇ ਕਾਫੀ ਸਾਰੀ ਜਿੱਦਾਂ ਆਨਲਾਈਨ ਮੀਟਿੰਗ ਫੋਰਮਸ ਦੇ ਵਿੱਚ ਇਹਨੇ ਕਾਫੀ ਵੋਕਲ ਹੋ ਗਈ। ਤੇ ਉਸ ਵੋਕਲ ਤੋਂ ਬਾਅਦ ਇਹਨੂੰ ਇਹਦੇ ਪੇਰੈਂਟਸ ਨੇ ਤੇ ਇਹਦੇ ਦੋਸਤਾਂ ਨੇ ਦੱਸਿਆ ਕਿ ਤੂੰ ਇੱਥੇ ਇੰਟਰਨੈਟ ਤੇ ਕਰਦੀ ਆ, ਮੀਟਿੰਗਸ ਦੇ ਵਿੱਚ ਕਰਦੀ ਆ, ਤੈਨੂੰ ਇਜਿਪਟ ਦੇ ਵਿੱਚ ਲੋਕੀ ਆ ਕੇ ਜਿਹੜੇ ਮਿਲੀਟੈਂਟ ਹੈ ਉਹ ਘਰੇ ਆ ਕੇ ਥ੍ਰੈਟ ਲਾ ਰਹੇ ਨੇ ਕਿ ਆਪਣੀ ਕੁੜੀ ਨੂੰ ਹਟਾ ਲਓ, ਨਹੀਂ ਤਾਂ ਮਾਰ ਦੇਵਾਂਗੇ ਜਦੋਂ ਆਊਗੀ। ਇਹਨੇ ਹੁਣ ਫਾਈਲ ਕੀਤਾ ਅਸਾਈਲਮ ਐਪਲੀਕੇਸ਼ਨ, ਇਹ ਕੀਤਾ ਕਿ ਚੇਂਜ ਸਰਕਮਸਟੈਂਸਿਸ ਹੋ ਗਏ ਇਹਦੇ। ਜਿਹੜੀ ਪਾਸਟ ਪਰਸੀਕਿਊਸ਼ਨ ਸੀਗੀ ਉਹਦੀ ਜੌਬ ਦੇ ਨਾਲ ਰਿਲੇਟਡ ਸੀਗੀ ਕਿਉਂਕਿ ਇਹਨੇ ਵੈਸਟਰਨ ਕਲੋਥਿੰਗ ਪਾਈ ਸੀਗੀ, ਇਹਦਾ ਓਪੀਨੀਅਨ ਸੀਗਾ। ਤੇ ਜਿਹੜਾ ਦਾ ਕਰੰਟ ਫੀਅਰ ਜਿਹੜਾ ਹੈਗਾ ਉਹ ਇਹਦਾ ਹੈਗਾ ਪੋਲੀਟੀਕਲ ਓਪੀਨੀਅਨ, ਜਿਹੜਾ ਕਿ ਇਹਨੇ ਕਿਉਂਕਿ ਮੀਟਿੰਗਸ ਵਗੈਰਾ ਅਟੈਂਡ ਕੀਤੀਆਂ ਤੇ ਉਹਦੇ ਕਰਕੇ ਇਹਨੂੰ ਲੱਭ ਰਹੇ ਨੇ। 9th ਸਰਕਿਟ ਨੇ ਇਹਦਾ ਕੇਸ ਡਿਨਾਈ ਕੀਤਾ। ਉਹਨੇ ਕਿਹਾ ਕਿ ਤੁਸੀਂ ਚੇਂਜ ਸਰਕਮਸਟੈਂਸਿਸ ਨਹੀਂ ਸਟੈਬਲਿਸ਼ ਕੀਤਾ ਕਿਉਂਕਿ ਤੁਹਾਡਾ ਜਿਹੜਾ ਪਹਿਲਾ ਵਾਲਾ ਫੀਅਰ ਸੀਗਾ ਤੇ ਜਿਹੜਾ ਤੁਸੀਂ ਨਵਾਂ ਵਾਲਾ ਦੱਸਿਆ ਸੀਗਾ ਉਹ ਸੇਮ ਗਰਾਊਂਡ ਤੇ ਹੈਗਾ ਤੇ ਸੇਮ ਪਰਸੀਕਿਊਟਰ ਹੈਗੇ ਜਿਹੜੇ ਤੁਹਾਨੂੰ ਤੰਗ ਕਰ ਰਹੇ ਨੇ ਲੋਕੀ। 9th ਸਰਕਿਟ ਨੇ ਦੱਸਿਆ ਕਿ ਤੁਸੀਂ ਸਿੰਪਲੀ ਆਪਣਾ ਪੁਰਾਣਾ ਵਾਲਾ ਫੀਅਰ ਰੀਕਾਸਟ ਜਾਂ ਰੀਸਟੇਟ ਨਹੀਂ ਕਰ ਸਕਦੇ ਹੋ। ਤੁਸੀਂ ਸਿੰਪਲੀ ਇਹ ਨਹੀਂ ਕਹਿ ਸਕਦੇ ਹੋ ਕਿ ਹੁਣ ਹਾਂਜੀ ਹੁਣ ਫਿਰ ਮੈਨੂੰ ਦੁਬਾਰਾ ਲੱਭ ਰਹੇ ਨੇ। ਉਹ ਚੇਂਜ ਸਰਕਮਸਟੈਂਸਿਸ ਦੇ ਵਿੱਚ ਨਹੀਂ ਆਉਂਦਾ। ਇਹਦੇ ਵਿੱਚ ਉਹ ਕਹਿੰਦੇ ਕਿ ਤੁਹਾਨੂੰ ਸਾਰਾ ਕੁਝ ਤੁਹਾਨੂੰ ਦੱਸਣਾ ਪੈਣਾ ਕਿ ਪਹਿਲਾਂ ਤੁਸੀਂ ਅਸਾਈਲਮ ਕਿਉਂ ਨਹੀਂ ਫਾਈਲ ਕੀਤਾ, ਤੇ ਇਹ ਐਕਸਪਲੇਨ ਕਰਨਾ ਪੈਣਾ ਕਿ ਹੁਣ ਅਲੱਗ ਕੀ ਹੋਇਆ। ਤੇ ਚੇਂਜ ਸਰਕਮਸਟੈਂਸਿਸ ਤੁਹਾਡੀ ਮਟੀਰੀਅਲੀ ਤੁਹਾਡਾ ਜਿਹੜਾ ਅਸਾਈਲਮ ਕਲੇਮ ਹੈ ਉਹਨੂੰ ਇਫੈਕਟ ਕਰਨੇ ਚਾਹੀਦੇ ਨੇ। ਇਹ ਨਹੀਂ ਕਿ ਤੁਸੀਂ ਕੋਈ ਛੋਟੀ ਜਿਹੀ ਐਕਟੀਵਿਟੀ ਦੇ ਵਿੱਚ ਪਾਰਟੀਸਪੇਟ ਕਰ ਲਿਆ, ਤੁਸੀਂ ਕਹਿਣਾ ਕਿ ਹੁਣ ਮੈਨੂੰ ਦੁਬਾਰਾ ਫੇਰ ਸੇਮ ਬੰਦਿਆਂ ਨੇ ਲੱਭਣਾ ਸ਼ੁਰੂ ਕਰ ਦਿੱਤਾ। ਜੀ ਜੀ ਬਿਲਕੁਲ। ਸੋ ਕਾਫੀ ਟੈਕਨੀਕਲ ਇਸ ਚੀਜ਼ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਰਹਿੰਦੀਆਂ ਹੁੰਦੀਆਂ ਨੇ। ਸੋ ਕੀ ਇਸ ਦਾ ਮਤਲਬ ਇਹ ਆ ਵੀ ਜਿਹੜਾ ਫਾਰਮਿੰਗ ਪ੍ਰੋਟੈਸਟ ਜਿਹੜੇ ਚੱਲ ਰਹੇ ਆ ਇਸ ਟਾਈਮ ਉੱਥੇ ਭਾਰਤ ਦੇ ਵਿੱਚ, ਵੀ ਉਹ ਜਿਨ੍ਹਾਂ ਨੇ ਅਸਾਈਲਮ ਇਸ ਸਾਲ ਦੇ ਵਿੱਚ ਨਹੀਂ ਜੇ ਅਪਲਾਈ ਕੀਤਾ, ਕੀ ਉਹ ਫਿਰ ਅਪਲਾਈ ਕਰ ਸਕਦੇ ਨੇ ਕਿ ਉਹ ਐਲੀਜੀਬਲ ਨਹੀਂ ਨੇ? ਦੇਖੋ ਜੀ, ਹਰੇਕ ਜਾਣਾ ਐਲੀਜੀਬਲ ਨਹੀਂ ਹੋਊਗਾ। ਸਿੰਪਲੀ ਤੁਸੀਂ ਇੱਕ ਝੂਠੀ ਅਸਾਈਲਮ ਦੀ ਐਪਲੀਕੇਸ਼ਨ ਨਹੀਂ ਲਾ ਸਕਦੇ ਚੇਂਜ ਸਰਕਮਸਟੈਂਸਿਸ ਦੇ ਥੱਲੇ। ਇਹ ਜਿਹੜੀ ਚੇਂਜ ਸਰਕਮਸਟੈਂਸਿਸ ਜਾਂ ਚੇਂਜ ਕੰਟਰੀ ਕੰਡੀਸ਼ਨ, ਇਹਦੀ ਕਾਫੀ ਜ਼ਿਆਦਾ ਟੈਕਨੀਕਲ ਆਰਗੂਮੈਂਟ ਹੁੰਦੀ ਹੈ। ਇਹ ਸਿੰਪਲੀ ਨਹੀਂ ਕਿ ਕਹਾਣੀ ਬਣਾਈ ਤੇ ਲਗਾ ਦਿੱਤਾ ਹੈ ਨਾ ਕੇਸ। ਤੁਹਾਨੂੰ ਕਾਫੀ ਜ਼ਿਆਦਾ ਟੈਕਨੀਕੈਲਿਟੀ ਨਾਲ, ਜਿੱਦਾਂ ਮੈਂ ਕੇਸਿਸ ਦੱਸੇ ਕਿ ਕਿਸੇ ਵੀ ਪਾਸੇ ਜਾ ਸਕਦੇ ਨੇ, ਤੁਹਾਨੂੰ ਕਾਫੀ ਜ਼ਿਆਦਾ ਟੈਕਨੀਕੈਲਿਟੀ ਨਾਲ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਆਰਗਿਊ ਕਰਨਾ ਪਊਗਾ। ਕਾਫੀ ਸਾਰੇ ਤੁਹਾਨੂੰ ਫੈਕਟਰਸ ਐਡਰੈਸ ਕਰਨੇ ਪਊਗੇ, ਕਾਫੀ ਸਾਰੀਆਂ ਤੁਹਾਨੂੰ ਆਰਗੂਮੈਂਟਸ ਡਰਾਫਟ ਕਰਨੀਆਂ ਪਊਗੀਆਂ। ਬੇਸਿਕਲੀ ਜਿਹਨੇ ਵੀ 1 ਈਅਰ ਡੈਡਲਾਈਨ ਮਿਸ ਕੀਤੀ ਹੈ ਉਹਨਾਂ ਨੂੰ ਪਹਿਲਾਂ ਤਾਂ ਇਹ ਦੱਸਣਾ ਪਊਗਾ ਕਿ ਉਹ ਪਹਿਲਾਂ ਉਹਨਾਂ ਦੀ ਪਰਸੀਕਿਊਸ਼ਨ ਹੋਈ ਹੈ ਫਾਰਮਿੰਗ ਰਿਲੇਟਡ ਐਕਟੀਵਿਟੀਜ਼ ਦੇ ਨਾਲ ਜਦੋਂ ਉਹ ਹੋਮ ਕੰਟਰੀ ਦੇ ਵਿੱਚ ਸੀਗੇ। ਦੂਜਾ ਉਹਨਾਂ ਨੂੰ ਇਹ ਦੱਸਣਾ ਪਊਗਾ ਕਿ ਉਹ ਫਾਰਮਿੰਗ ਰਾਈਟਸ ਵਗੈਰਾ ਜਾਂ ਆਪਣੇ ਰਿਲੀਜੀਅਸ ਰਾਈਟਸ ਦੇ ਸਪੋਰਟਰ ਸੀਗੇ, ਹਮੇਸ਼ਾ ਤੋਂ ਸੀਗੇ ਤੇ ਹਮੇਸ਼ਾ ਤੋਂ ਰਹੇ ਆ। ਤੇ ਉਹ ਸਿੰਪਲੀ ਇਹ ਨਹੀਂ ਦੱਸ ਸਕਦੇ ਕਿ ਜੇ ਦੁਬਾਰਾ ਉਹ ਜਾਊਗੇ ਹੁਣ ਕਿਉਂਕਿ ਫਾਰਮਿੰਗ ਦਾ ਚੱਲ ਰਿਹਾ ਤੇ ਉਹਨਾਂ ਨੂੰ ਦੁਬਾਰਾ ਫੜ ਲਿੱਤਾ ਜਾਊਗਾ। ਇਹ ਇਟਸੈਲਫ ਇਨਫ ਨਹੀਂ ਹੈਗਾ। ਮਤਲਬ ਜੇ ਇੱਕ ਬੰਦਾ ਕਹਿੰਦਾ ਕਿ ਮੈਂ ਫਾਰਮਰ ਸੀਗਾ, ਹੁਣ ਫਾਰਮਰਸ ਨਾਲ ਇੱਦਾਂ ਹੋ ਰਿਹਾ, ਹਾਲਾਤ ਬਦਲ ਗਿਆ, ਮੇਰੇ 1 ਸਾਲ ਦੀ ਡੈਡਲਾਈਨ ਮਾਫ ਕੀਤੀ ਜਾਓ, ਨਹੀਂ, ਉਹਦਾ ਕੇਸ ਪਾਸ ਨਹੀਂ ਹੋਊਗਾ। ਉਹਨੂੰ 2 ਚੀਜ਼ਾਂ ਜਿੱਦਾਂ ਆਪਾਂ ਦੱਸਿਆ ਪ੍ਰੂਵ ਕਰਨੀਆਂ ਪਊਗੀਆਂ। ਇੱਕ ਤਾਂ ਹੈਗਾ ਕਿ ਉਹਨੂੰ ਸਪੈਸੀਫਿਕਲੀ ਕੰਟਰੀ ਕੰਡੀਸ਼ਨਸ ਡਿਟੇਲਸ ਦੇ ਵਿੱਚ ਦੱਸਣੀਆਂ ਪੈਣੀਆਂ ਕਿ ਪਹਿਲਾਂ ਕੀ ਸੀਗੀਆਂ ਤੇ ਹੁਣ ਕੀ ਹੈਗਾ। ਤੇ ਇਹਦੇ ਵਿੱਚ ਓਬਵੀਅਸਲੀ ਫਾਰਮਿੰਗ ਬਿਲਸ ਤੋਂ ਪਹਿਲਾਂ ਕਿੱਦਾਂ ਦੀ ਇਕੋਨਮੀ ਸੀਗੀ, ਕੀ ਇਫੈਕਟ ਸੀਗਾ, ਕਿੰਨਾ ਰੇਟ ਮਿਲਦਾ ਸੀਗਾ, ਤੇ ਉਸ ਤੋਂ ਬਾਅਦ ਹੁਣ ਜਿਹੜਾ ਫਾਰਮਿੰਗ ਬਿਲਸ ਤੋਂ ਬਾਅਦ ਕੰਟਰੀ ਕੰਡੀਸ਼ਨ ਜਾਂ ਹਾਲਾਤ ਕਿੱਦਾਂ ਬਦਲੇ ਨੇ।
ਤੇ ਇਹ ਜਿਹੜੀ ਵਿੰਡੋ ਹੈਗੀ ਆ ਇਹ ਸ਼ਾਰਟ ਲਿਵਡ ਵੀ ਹੋ ਸਕਦੀ ਆ, ਕਿਉਂਕਿ ਸਾਨੂੰ ਨਹੀਂ ਪਤਾ ਕਿ ਕਿੱਦਾਂ ਕੰਪਰੋਮਾਈਜ਼ ਹੋਣ ਜਾਂ ਕਿੱਧਰ ਨੂੰ ਸਰਕਾਰ ਜਾਵੇ। ਤੁਹਾਡਾ ਜਿਹੜਾ ਵੈਲ ਫਾਊਂਡਡ ਫੀਅਰ ਆਫ ਪ੍ਰੋਸੀਕਿਊਸ਼ਨ ਆ ਉਹ ਤਦ ਤੱਕ ਹੀ ਰਹੂਗਾ ਜਦ ਤੱਕ ਕਿ ਹਾਲਾਤ, ਜਿੱਦਾਂ ਮੈਂ ਦੱਸਿਆ ਕਿ ਜਿਹੜਾ ਸਰਕਾਰੀ ਵਕੀਲ ਹੈ ਉਹ ਵੀ ਕੰਟਰੀ ਕੰਡੀਸ਼ਨਸ ਤੁਹਾਡੇ ਖਿਲਾਫ ਯੂਜ਼ ਕਰ ਸਕਦਾ ਹੈ। ਤੇ ਇਹ ਜਿਹੜੀ ਇਹਦੀ ਵਿੰਡੋ ਹੁੰਦੀ ਹੈ ਬੜੀ ਸ਼ਾਰਟ ਲਿਵਡ ਹੈ। ਤੁਸੀਂ ਇਸ ਵਿੰਡੋਜ਼ ਦੇ ਵਿੱਚ ਹੀ ਆਪਣੀ ਜਿਹੜੀ 1 ਈਅਰ ਡੈਡਲਾਈਨ ਜੇ ਤੁਸੀਂ ਮਿਸ ਕੀਤੀ ਹੈ ਤੁਸੀਂ ਕੇਸ ਲਾ ਸਕਦੇ ਹੋ, ਜਾਂ ਫਿਰ ਤੁਹਾਨੂੰ ਇਹ ਦੱਸਣਾ ਪਏਗਾ ਕਿ ਤੁਹਾਡੇ ਪਰਸਨਲ ਸਰਕਮਸਟੈਂਸਿਸ ਜਿੱਦਾਂ ਮੈਂ ਦੱਸਿਆ ਕਿ ਉਹ ਚੇਂਜ ਹੋਏ ਆ। ਇਹਦੇ ਲਈ ਤੁਹਾਨੂੰ ਇਹ ਦੱਸਣਾ ਪਊਗਾ ਕਿ ਤੁਸੀਂ US ਦੇ ਵਿੱਚ ਕਾਫੀ ਵੱਧ ਚੜ੍ਹ ਕੇ ਹਿੱਸਾ ਲਿਆ, ਬੜੇ ਜ਼ਿਆਦਾ ਵੋਕਲ ਸੀਗੇ ਫਾਰਮਰ ਰਾਈਟ ਬਾਰੇ, ਕਾਫੀ ਜ਼ਿਆਦਾ ਤੁਸੀਂ ਡਾਕੂਮੈਂਟੇਸ਼ਨ ਦਿੱਤੀ ਜਿਹੜੀ ਮੀਡੀਆ ਦੇ ਵਿੱਚ ਕਵਰ ਹੋਈ, ਨਿਊਜ਼ਪੇਪਰ ਦੇ ਵਿੱਚ, ਸੋਸ਼ਲ ਮੀਡੀਆ ਦੇ ਵਿੱਚ। ਤੁਹਾਨੂੰ ਇਹ ਪ੍ਰੂਵ ਕਰਨਾ ਪਏਗਾ ਕਿ ਤੁਹਾਡੀ ਇਸ ਐਕਟੀਵਿਟੀ ਦੇ ਕਾਰਨ ਤੁਹਾਨੂੰ ਹੁਣ ਇੱਕ ਇਨਕਰੀਜ਼ਡ ਰਿਸਕ ਹੈਗਾ ਵਾਪਸ ਜਾਣ ਕਰਕੇ। ਜਿੰਨਾ ਵੀ ਤੁਹਾਨੂੰ ਪਹਿਲਾਂ ਰਿਸਕ ਸੀਗਾ ਤੁਸੀਂ ਇਸ ਤਰੀਕੇ ਨਾਲ ਪਾਰਟੀਸਪੇਟ ਕੀਤਾ ਕਿ ਉਹ ਤੁਹਾਡੀ ਪਾਰਟੀਸਪੇਸ਼ਨ ਦੇ ਕਰਕੇ ਤੁਹਾਨੂੰ ਇਨਕਰੀਜ਼ਡ ਰਿਸਕ ਹੈਗਾ। ਇਹ ਨਹੀਂ ਕਿ ਬੰਦਾ ਹੁਣ ਕਵੇ ਕਿ ਮੈਂ ਇੱਕ ਵਾਰੀ ਰੈਲੀ ਦੇ ਵਿੱਚ ਗਿਆ, ਮੇਰੀ ਰੈਲੀ ਦੇ ਵਿੱਚ ਫੋਟੋ ਆ, ਮੇਰੇ ਚੇਂਜ ਸਰਕਮਸਟੈਂਸਿਸ ਪ੍ਰੂਵ ਹੋ ਜਾਂਦੇ ਨੇ। ਸਿਰਫ ਉਹਦੇ ਨਾਲ ਗੱਲ ਨਹੀਂ ਬਣਦੀ, ਤੁਹਾਨੂੰ ਬਹੁਤ ਜ਼ਿਆਦਾ ਆਰਟੀਕੂਲੇਟ ਹੋਣਾ ਪਏਗਾ, ਐਕਟਿਵ ਪਾਰਟੀਸਪੇਸ਼ਨ ਦਿਖਾਣੀ ਪਊਗੀ। ਐਗਜ਼ਾਮਪਲ ਵਜੋਂ ਤੁਸੀਂ ਜੇ ਮਲਟੀਪਲ ਰੈਲੀਜ਼ ਦੇ ਵਿੱਚ ਜਾਂਦੇ ਹੋ, ਮਲਟੀਪਲ ਚੈਰਿਟੀਜ਼, ਸਿੱਖ ਚੈਰਿਟੀਜ਼, ਫਾਰਮਰ ਚੈਰਿਟੀਜ਼, ਹੋਰ ਵੀ ਰਿਲੀਜੀਅਸ, ਮਤਲਬ ਸਿਰਫ ਸਿੱਖ ਪ੍ਰੋਟੈਸਟ ਨਹੀਂ ਹੈਗਾ ਇਹ, ਹੋਰ ਵੀ ਭਾਵੇਂ ਤੁਸੀਂ ਹਰਿਆਣੇ ਦੇ ਹੋ, ਕਿਸੇ ਵੀ ਹੋਰ ਸਟੇਟ ਦੇ ਹੋ, ਜੇ ਤੁਸੀਂ ਇਹ ਦੱਸੋ ਕਿ ਤੁਸੀਂ ਇਨ ਜਨਰਲ ਫਾਰਮਿੰਗ ਕਾਜ਼ ਦੇ ਵਿੱਚ ਇਹ ਪੋਲੀਟੀਕਲ ਇਵੈਂਟ ਦੇ ਵਿੱਚ ਪਾਰਟੀਸਪੇਟ ਕਰਦੇ ਹੋ ਤੇ ਇਹ ਤੁਹਾਡੀ ਇਨਵੋਲਵਮੈਂਟ ਹੈ, ਤੁਸੀਂ ਰੈਲੀਜ਼ ਦੇ ਵਿੱਚ ਗਏ ਹੋ, ਤੁਸੀਂ ਵੱਧ ਚੜ੍ਹ ਕੇ ਚੈਰੀਟੇਬਲ ਕੰਟਰੀਬਿਊਸ਼ਨ ਕੀਤੀਆਂ, ਸੋਸ਼ਲ ਮੀਡੀਆ ਤੇ ਬੋਲਿਆ, ਕਮੈਂਟਸ ਦਿੱਤੇ, ਤੇ ਇਸ ਕਰਕੇ ਤੁਸੀਂ ਲਾਈਕਲੀ ਟਾਰਗੇਟ ਇੱਕ ਹੋ ਸਕਦੇ ਹੋ। ਤੇ ਤੁਸੀਂ ਐਗਜ਼ਾਮਪਲਸ ਦਿਓ ਕਿ ਹੋਰ ਤੁਹਾਡੇ ਆਸੇ-ਪਾਸੇ ਕੌਣ ਟਾਰਗੇਟ ਕੀਤਾ। ਇੱਕ ਸਾਡਾ ਕਲਾਇੰਟ ਆਇਆ ਸੀਗਾ ਇਸ ਵੀਕ, ਉਹਨਾਂ ਨੇ ਦੱਸਿਆ ਕਿ ਇੱਕ ਮਾਈਨਰ ਬੱਚਾ ਜਿਹੜਾ ਸੀਗਾ ਉਹਦੀ ਡੈਥ ਹੋ ਗਈ। ਵਾਟਰ ਕੈਨਨ ਜਿਹੜਾ ਸੀਗਾ ਬਿਮਾਰ ਹੋ ਗਿਆ ਤੇ ਨਹੀਂ ਰਿਕਵਰ ਕਰ ਪਾਇਆ। ਹੁਣ ਤੁਹਾਨੂੰ ਇੱਦਾਂ ਦੀ ਕੰਕਰੀਟ ਐਗਜ਼ਾਮਪਲਸ ਦੇਣੇ ਪੈਣੇ। ਜਿਹੜੇ ਮੁੰਡੇ ਨੇ ਫਾਇਰ ਬ੍ਰਿਗੇਡ ਦੇ ਉੱਤੇ ਚੜ੍ਹ ਕੇ ਵਾਟਰ ਕੈਨਨ ਬੰਦ ਕੀਤਾ ਸੀਗਾ ਉਹਦੀ ਐਗਜ਼ਾਮਪਲ ਦਿਓ। ਤੁਹਾਨੂੰ ਇੱਦਾਂ ਦੇ ਕਾਫੀ ਸਾਰੇ ਐਗਜ਼ਾਮਪਲਸ ਇਕੱਠੇ ਕਰਕੇ ਕਿ ਤੁਹਾਨੂੰ ਕਿਉਂ ਫੇਰ ਹੈਗਾ। ਤੇ ਬਿਨਾਂ ਐਗਜ਼ਾਮਪਲ ਦੇ ਹੁਣ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਹੈ ਉਹਨੂੰ ਬੈਠੇ ਬੈਠੇ ਨਹੀਂ ਪਤਾ ਲੱਗ ਰਿਹਾ ਕਿ ਕਿਹੜੀ ਕੰਟਰੀ ਦੇ ਵਿੱਚ ਕੀ ਹੋ ਰਿਹਾ ਹੈ ਨਾ। ਸਿੰਪਲੀ ਕਿਉਂਕਿ ਫਾਰਮਿੰਗ ਪ੍ਰੋਟੈਸਟ ਚੱਲ ਰਹੇ ਨੇ ਤੇ ਤੁਸੀਂ ਕਹੋ ਕਿ ਸਿੰਪਲੀ ਕਾਪੀ ਪੇਸਟ ਕਰਕੇ ਫਾਰਮਿੰਗ ਪ੍ਰੋਟੈਸਟ ਵਾਲਾ ਦਿਖਾਤਾ ਲਾਇਰ ਨੇ ਤੁਹਾਡੇ ਨੇ, ਉਹਦੇ ਨਾਲ ਤੁਹਾਡਾ ਰੀਓਪਨ ਨਹੀਂ ਹੋ ਸਕਦਾ। ਕਿ ਸਿੰਪਲੀ ਤੁਹਾਨੂੰ ਇਹ ਜ਼ਰੂਰ ਦੱਸਣਾ ਪਊਗਾ ਕਿ ਜਿਹੜਾ ਹਾਰਮ ਹੈਗਾ ਉਹ ਪ੍ਰੋਸੀਕਿਊਸ਼ਨ ਦੇ ਲੈਵਲ ਤੱਕ ਰਾਈਜ਼ ਕਰੂਗਾ। ਇਹ ਨਹੀਂ ਸਿੰਪਲੀ ਕਿ ਫਾਰਮਿੰਗ ਪ੍ਰੋਟੈਸਟ ਚੱਲ ਰਿਹਾ ਤੇ ਡੈਡਲਾਈਨ ਮਾਫ ਕੀਤੀ ਜਾਵੇ। ਜੀ ਜੀ ਬਿਲਕੁਲ। ਸੋ ਇਹ ਜਿਹੜੀ ਉਹ ਸੀਗੀ ਅਤੇ ਅਗਲੀ ਜੇ ਆਪਾਂ ਹੁਣ ਗੱਲ ਕਰੀਏ ਵੀ ਜਿਹੜਾ 1 ਈਅਰ ਬਾਰ ਆ, ਸੋ ਹੁਣ ਜੇ ਆਪਾਂ ਗੱਲ ਕਰੀਏ ਵੀ ਜਿਹੜੇ ਡਿਨਾਈਡ ਕੇਸਿਸ ਨੇ ਜਾਂ ਮੋਸ਼ਨ ਟੂ ਰੀਓਪਨ ਨੇ ਚੇਂਜਡ ਕੰਟਰੀ ਕੰਡੀਸ਼ਨ ਦੇ ਕਰਕੇ, ਸੋ ਉਸ ਮਾਮਲੇ ਦੇ ਵਿੱਚ ਕੀ ਕਰਨਾ ਹੁੰਦਾ ਤੇ ਕੀ ਜਿਹੜਾ ਇਹ ਚੀਜ਼ ਹੈਗੀ ਆ। ਜਦੋਂ ਇਮੀਗ੍ਰੇਸ਼ਨ ਜੱਜ ਥੱਲੇ ਕੇਸ ਡਿਨਾਈ ਕਰਦਾ ਹੈ ਤੁਸੀਂ ਅਪੀਲ ਲਗਾਉਂਦੇ ਹੋ 30 ਦਿਨ ਦੇ ਵਿੱਚ, ਹੈ ਨਾ। ਜਿਹੜੀ ਉਹ ਅਪੀਲ ਹੁੰਦੀ ਆ ਉਹ ਬੇਸਿਕਲੀ ਅਪੀਲ ਹੁੰਦੀ ਹੈ ਇਮੀਗ੍ਰੇਸ਼ਨ ਜੱਜ ਦੇ ਡਿਨਾਇਲ ਡਿਸੀਜਨ ਦੇ ਅਗੇਂਸਟ। ਤੇ ਸੇਮ ਥਿੰਗ ਜਦੋਂ ਤੁਹਾਡਾ ਰਿਮੂਵਲ ਆਰਡਰ ਜਦੋਂ ਤੁਹਾਡਾ ਫਾਈਨਲ ਹੋ ਜਾਂਦਾ ਤੁਸੀਂ ਮੋਸ਼ਨ ਟੂ ਰੀਓਪਨ ਕਰ ਸਕਦੇ ਹੋ ਚੇਂਜ ਸਰਕਮਸਟੈਂਸਿਸ ਦੇ ਥੱਲੇ। ਪਰ ਇਹ ਜਿਹੜੀ ਮੋਸ਼ਨ ਟੂ ਰੀਓਪਨ ਤੁਸੀਂ ਕਰਦੇ ਹੋ ਇਹ 90 ਦਿਨ ਦੇ ਅੰਦਰ ਅੰਦਰ ਤੁਹਾਨੂੰ ਫਾਈਲ ਕਰਨੀ ਹੁੰਦੀ ਹੈ। ਇਹਦੇ ਵਿੱਚ ਤੁਹਾਨੂੰ ਇਹ ਸ਼ੋ ਕਰਨਾ ਹੁੰਦਾ ਹੈ ਕਿ ਐਵੀਡੈਂਸ ਜਿਹੜਾ ਸੀਗਾ ਉਹ ਬੜਾ ਮਟੀਰੀਅਲ ਹੈ, ਪਹਿਲਾਂ ਨਹੀਂ ਸੀਗਾ, ਨਹੀਂ ਲੱਭ ਸਕਦੇ ਸੀਗੇ। ਫੋਰ ਐਗਜ਼ਾਮਪਲ ਐਫੀਡੇਵਿਟ ਤੁਸੀਂ ਨਹੀਂ ਲੱਭ ਪਾਏ, ਵਿਟਨੈਸ ਸਟੇਟਮੈਂਟ ਤੁਸੀਂ ਨਹੀਂ ਲੱਭ ਪਾਏ, ਉਦੋਂ ਨਹੀਂ ਅਵੇਲੇਬਲ ਸੀਗਾ, ਤੁਸੀਂ ਰੀਜ਼ਨਿੰਗ ਉਹਨਾਂ ਨੂੰ ਦਿਓ ਤੇ 90 ਦਿਨ ਦੇ ਅੰਦਰ ਅੰਦਰ ਜੇ ਤੁਸੀਂ ਦੁਬਾਰਾ ਐਵੀਡੈਂਸ ਇਕੱਠੇ ਕਰ ਲੈਂਦੇ ਹੋ ਤੇ ਤੁਸੀਂ ਦੁਬਾਰਾ ਬੋਰਡ ਮੋਰੇ ਜਾ ਕੇ ਆਪਣਾ ਕੇਸ ਰੀਓਪਨ ਕਰ ਸਕਦੇ ਸੀਗੇ, ਹੈ ਨਾ। ਤੇ ਇਹ ਇੱਕ 90 ਡੇ ਦੀ ਸਟੈਂਡਰਡ ਡੈਡਲਾਈਨ ਹੈਗੀ ਆ ਮੋਸ਼ਨ ਟੂ ਰੀਓਪਨ ਦੀ। ਪਰ ਇਹਨੂੰ ਸਿਰਫ ਇੱਕੋ ਐਕਸੈਪਸ਼ਨ ਹੈਗੀ ਕਿ ਚੇਂਜ ਕੰਟਰੀ ਕੰਡੀਸ਼ਨ। ਜੇ ਚੇਂਜ ਕੰਟਰੀ ਕੰਡੀਸ਼ਨ ਦੇਖੀਏ ਫਿਰ ਇਹ ਮੈਟਰ ਨਹੀਂ ਕਰਦੇ 90 ਡੇਜ਼, ਫਿਰ ਭਾਵੇਂ ਜਿੰਨੇ ਮਰਜ਼ੀ ਸਾਲ ਹੋ ਗਏ ਹੁਣ ਤੁਸੀਂ ਆਪਣਾ ਕੇਸ ਰੀਓਪਨ ਕਰ ਸਕਦੇ ਹੋ। ਇਹਦੇ ਵਿੱਚ ਸਾਨੂੰ ਇਹ ਦੱਸਣਾ ਪੈਣਾ ਕਿ ਹੁਣ ਜਿਹੜੀ ਮੈਂ ਪਹਿਲਾਂ ਚੀਜ਼ ਦੱਸੀ 1 ਸਾਲ ਦੀ ਬਾਰ ਵਾਲੀ ਤੇ ਰੀਓਪਨ ਦੋਨਾਂ 'ਚ ਫਰਕ ਕੀ ਹੈਗਾ। ਇੱਕ ਪਹਿਲੇ ਵਾਲੇ ਦੇ ਵਿੱਚ ਇਹ ਹੈ ਕਿ ਇੱਕ ਬੰਦੇ ਨੇ ਕੇਸ ਲਗਾ ਸਕਦਾ ਸੀਗਾ, ਨਹੀਂ ਲਗਾਇਆ ਫॉर ਵਾਟ ਐਵਰ ਰੀਜ਼ਨ, ਉਹਨੂੰ ਲਾਅ ਨੇ ਬਾਰ ਕਰਤਾ ਕਿ ਤੁਸੀਂ ਸਾਲ ਦੇ ਅੰਦਰ ਅੰਦਰ ਕੇਸ ਨਹੀਂ ਲਗਾਇਆ। ਤੁਹਾਡੇ ਪਰਸਨਲ ਸਰਕਮਸਟੈਂਸਿਸ ਜਾਂ ਕੰਟਰੀ ਕੰਡੀਸ਼ਨ ਤੁਹਾਨੂੰ ਪਰਮਿਸ਼ਨ ਦਿੰਦੇ ਕਿ ਤੁਸੀਂ ਸਾਲ ਤੋਂ ਵੱਧ ਵੀ ਤੁਸੀਂ ਅਸਾਈਲਮ ਫਾਈਲ ਕਰੋ, ਐਕਸੈਪਟ ਕਰ ਸਕਦੇ ਨੇ। ਜਿਹੜੀ ਹੁਣ ਆਪਾਂ ਗੱਲ ਕਰ ਰਹੇ ਹਾਂ, ਆਪਾਂ ਇਹ ਗੱਲ ਕਰ ਰਹੇ ਹਾਂ ਕਿ ਬੰਦੇ ਨੇ ਸਾਲ ਦੇ ਅੰਦਰ ਅੰਦਰ ਕੇਸ ਲਗਾਇਆ ਸੀਗਾ, ਉਹਦਾ ਕੇਸ ਡਿਨਾਈ ਹੋ ਗਿਆ ਆਲਰੇਡੀ ਤੇ 90 ਦਿਨ ਦੇ ਅੰਦਰ ਅੰਦਰ ਜਿਹੜੀ ਮੋਸ਼ਨ ਟੂ ਰੀਓਪਨ ਫਾਈਲ ਕਰਨੀ ਹੁੰਦੀ ਉਹਨੇ ਡੈਡਲਾਈਨ ਉਹਦੀ ਨਿਕਲ ਗਈ। ਇਹ ਵਾਲੇ ਬੰਦੇ ਨੂੰ ਇਹ ਦੁਬਾਰਾ ਮੋਸ਼ਨ ਟੂ ਰੀਓਪਨ ਕਿਸ ਸਰਕਮਸਟੈਂਸਿਸ ਦੇ ਅੰਡਰ ਕਰ ਸਕਦਾ। ਹੁਣ ਪਹਿਲੇ ਕੇਸ ਦੇ ਸਾਡੇ ਕੋਲ 2 ਚੋਇਸਿਸ ਸੀਗੀਆਂ, ਤੁਹਾਡੇ ਪਰਸਨਲ ਸਰਕਮਸਟੈਂਸਿਸ ਚੇਂਜ ਹੋ ਜਾਵੇ ਤਾਂ ਵੀ ਤੁਸੀਂ ਕਰ ਸਕਦੇ ਹੋ, ਜਾਂ ਕੰਟਰੀ ਕੰਡੀਸ਼ਨ ਚੇਂਜ ਹੋ ਜਾਵੇ ਤਾਂ ਵੀ ਤੁਸੀਂ ਕਰ ਸਕਦੇ ਹੋ। ਪਰ ਜਿਹੜੀ ਮੋਸ਼ਨ ਟੂ ਰੀਓਪਨ ਹੈ ਉਹ ਸਿਰਫ ਤੁਸੀਂ ਤਾਂ ਕਰ ਸਕਦੇ ਹੋ ਜੇ ਤੁਹਾਡੀ ਕੰਟਰੀ ਕੰਡੀਸ਼ਨਸ ਚੇਂਜ ਹੋਈਆਂ।
ਤੇ ਇਹਦਾ ਕਹਿਣ ਦਾ ਮਤਲਬ ਇਹ ਹੈਗਾ ਕਿ ਇੱਕ ਤਰ੍ਹਾਂ ਤੁਸੀਂ ਦੁਬਾਰਾ ਆਪਣਾ ਅਸਾਈਲਮ ਦਾ ਕੇਸ ਰੀਫਾਈਲ ਕਰ ਰਹੇ ਹੋ। ਮਤਲਬ ਜ਼ਰੂਰੀ ਨਹੀਂ ਹੈਗਾ ਕਿ ਪਹਿਲਾਂ ਤੁਹਾਡਾ ਕਲੇਮ ਵੀ ਸੇਮ ਸੀਗਾ, ਇਹ ਤੁਹਾਡਾ ਕਲੇਮ ਇੱਕ ਡਿਫਰੈਂਟ ਕਲੇਮ ਹੋ ਸਕਦਾ ਹੈ। ਮਤਲਬ ਕਿ ਤੁਹਾਨੂੰ ਪਹਿਲਾਂ ਕਿਸੇ ਹੋਰ ਚੀਜ਼ ਤੋਂ ਖਤਰਾ ਹੋ ਸਕਦਾ ਹੈ ਤੇ ਚੇਂਜ ਕੰਟਰੀ ਕੰਡੀਸ਼ਨ ਕਰਕੇ ਤੁਹਾਨੂੰ ਇੱਕ ਨਵਾਂ ਖਤਰਾ ਪੈਦਾ ਹੋ ਸਕਦਾ ਹੈ। ਮਤਲਬ ਲਾਅ ਇਹ ਕਹਿੰਦਾ ਕਿ ਦੋਨੋਂ ਚੀਜ਼ਾਂ ਅਲੱਗ-ਅਲੱਗ ਹੁੰਦੀਆਂ ਤੇ ਇੱਕ ਤਰ੍ਹਾਂ ਤੁਹਾਨੂੰ ਇਹ ਦੁਬਾਰਾ ਨਵਾਂ ਪੈਰਲਲ ਇੱਕ ਡਿਫਰੈਂਟ ਗਰਾਊਂਡ ਦੇ ਅੰਦਰ ਅਸਾਈਲਮ ਫਾਈਲ ਕਰਨ ਦਾ ਮੌਕਾ ਦਿੰਦੇ ਨੇ। ਹੁਣ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਕੇਸ ਲਾਅ ਆਇਆ ਹੈ ਉਹ ਹੈਗਾ ਮੈਟਰ ਆਫ CWL। ਇਹ ਜਿਹੜਾ ਕੇਸ ਸੀਗਾ ਇਹ 2007 ਦੇ ਵਿੱਚ ਡਿਸਾਈਡ ਹੋਇਆ ਹੈ। ਇਸ ਕੇਸ ਦੇ ਵਿੱਚ ਕੀ ਸੀਗਾ ਕਿ ਐਪਲੀਕੈਂਟ ਨੇ ਕਲੇਮ ਕੀਤਾ ਕਿ ਚਾਈਨਾ ਦੇ ਵਿੱਚ ਫੋਰਸ ਸਟਰੀਲਾਈਜੇਸ਼ਨ ਦੀ ਪਾਲਿਸੀ ਸੀਗੀ ਤੇ ਉਹਨਾਂ ਦੇ 2 ਬੱਚੇ ਆਲਰੇਡੀ ਸੀਗੇ। ਇਹਨਾਂ ਦੀ ਜਿਹੜੀ ਮੋਸ਼ਨ ਸੀਗੀ ਉਹ ਉਹਨਾਂ ਨੇ ਡਿਨਾਈ ਕਰ ਦਿੱਤੀ। ਹੁਣ ਆਰਗੂਮੈਂਟ ਉਹਨਾਂ ਦੀ ਕੀ ਸੀਗੀ ਕਿ ਕੰਟਰੀ ਕੰਡੀਸ਼ਨ ਚੇਂਜ ਹੋ ਗਈਆਂ। ਉਹ ਕਹਿੰਦੇ ਕਿ ਹੁਣ ਮੇਰਾ ਤੀਜਾ ਬੱਚਾ ਇੱਥੇ ਪੈਦਾ ਹੋ ਗਿਆ ਤੇ ਜੇ ਮੈਂ ਵਾਪਸ ਜਾਊਂਗਾ ਮੈਨੂੰ ਉਹ ਪਰਸੀਕਿਊਟ ਕਰੂਗੇ। ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਇਹਨਾਂ ਦੀ ਆਰਗੂਮੈਂਟ ਨਹੀਂ ਮੰਨੀ। ਉਹਨਾਂ ਨੇ ਇਹ ਕਿਹਾ ਕਿ ਤੁਸੀਂ 90 ਦਿਨ ਦੇ ਅੰਦਰ ਫਾਈਲ ਕਰਨਾ ਸੀਗਾ, ਤੁਸੀਂ ਇਹ ਰਿਕੁਆਇਰਮੈਂਟ ਸੈਟੀਸਫਾਈ ਨਹੀਂ ਕਰ ਪਾਏ। ਤੁਹਾਡਾ ਜਿਹੜਾ ਸੈਕੰਡ ਕਲੇਮ ਹੈ ਤੁਹਾਨੂੰ ਇਹ ਜ਼ਰੂਰੀ ਹੈ ਐਸਟੈਬਲਿਸ਼ ਕਰਨਾ ਕਿ ਕੰਟਰੀ ਦੀਆਂ ਕੰਡੀਸ਼ਨ ਚੇਂਜ ਹੋਈਆਂ ਨਾ ਕਿ ਤੁਹਾਡੀਆਂ ਪਰਸਨਲ ਕੰਡੀਸ਼ਨ ਚੇਂਜ ਹੋਈਆਂ। ਤੇ ਬੇਸਿਕਲੀ ਉਹਨਾਂ ਨੇ ਇਹੀ ਕਿਹਾ ਕਿ ਭਾਵੇਂ ਤੁਹਾਨੂੰ ਜੇ ਤੁਹਾਡਾ ਪਹਿਲਾਂ ਵਾਲਾ ਜਿਹੜਾ ਫੀਅਰ ਸੀਗਾ ਪਹਿਲਾਂ ਤੁਹਾਡਾ ਚੱਲ ਰਿਹਾ ਸੀਗਾ, ਹੁਣ ਤੁਹਾਡੇ ਪਰਸਨਲ ਲੈਵਲ ਤੇ ਹਾਲਾਤ ਬਣ ਗਏ, ਤੁਸੀਂ ਡਿਸਾਈਡ ਕੀਤਾ ਆਪਣੇ ਪਰਸਨਲ ਲੈਵਲ ਤੇ ਕਿ ਤੁਸੀਂ ਇੱਕ ਹੋਰ ਬੇਬੀ ਇੱਥੇ ਕਰਨਾ ਹੈ, ਉਹਦਾ ਕੋਈ ਕੰਟਰੀ ਕੰਡੀਸ਼ਨਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਇੱਕ ਹੋਰ ਕੇਸ ਸੀਗਾ ਜ਼ਾਓ ਵਰਸਸ ਗੋਂਜ਼ਾਲੇਸ। ਇਹ 7th ਸਰਕਿਟ ਵੱਲੋਂ ਸੀਗਾ 2005 ਦੇ ਵਿੱਚ। ਇਹਦੇ ਵਿੱਚ ਕੀ ਸੀਗਾ ਕਿ ਇੱਕ ਚਾਈਨੀਜ਼ ਨੈਸ਼ਨਲ ਸੀਗਾ, ਉਹ ਕਹਿੰਦਾ ਕਿ ਪੁਲਿਸ ਨੂੰ ਅਜੇ ਵੀ ਲੱਭ ਰਹੀ ਹੈ। ਆਪਾਂ ਇੱਕ ਜਿੱਦਾਂ ਦੇਖਿਆ ਨਿਊਯਾਰਕ ਦੇ ਵਿੱਚ ਕਾਫੀ ਜ਼ਿਆਦਾ ਰੈਲੀਜ਼ ਵਗੈਰਾ ਕਰਦੇ ਸੀਗੇ। ਇੱਕ ਨਵਾਂ ਰਿਲੀਜਨ ਬਣਿਆ ਸੀਗਾ ਦਾ ਫਾਲੋਂਗ ਗੋਂਗ, ਚਾਈਨੀਜ਼ ਰਿਲੀਜਨ ਸੀਗਾ। ਤੇ ਚਾਈਨਾ ਜਿੱਦਾਂ ਸਾਨੂੰ ਪਤਾ ਹੈ ਕਿ ਦੈਟਸ ਨਾਟ ਅ ਰਿਲੀਜੀਅਸ ਸੁਸਾਇਟੀ। ਜਿਹੜੇ ਵੀ ਰਿਲੀਜੀਅਸ ਆਰਗੇਨਾਈਜੇਸ਼ਨਸ ਨੇ ਉਹਨੂੰ ਕਾਫੀ ਇਨਵੈਸਟੀਗੇਟ ਕਰਦੇ ਨੇ। ਇਹ ਜਿਹੜਾ ਬੰਦਾ ਸੀਗਾ ਇਹਨੇ ਕਾਫੀ ਵੱਧ ਚੜ ਕੇ ਜਿਹੜਾ ਫਾਲੋਂਗ ਗੋਂਗ ਦੀਆਂ ਰੈਲੀ ਸੀਗੀਆਂ, ਕਾਫੀ ਮਿਲੀਅਨਸ ਦੇ ਵਿੱਚ ਲੋਕੀ ਅੱਗੇ ਆਏ ਸੀਗੇ, ਪਾਰਟੀਸਪੇਟ ਕੀਤਾ ਸੀਗਾ। ਉਹ ਕਹਿੰਦਾ ਕਿ ਇਹ ਜਿਹੜੀ ਰੈਲੀਜ਼ ਦੇ ਵਿੱਚ ਪਾਰਟੀਸਪੇਟ ਕਰਨ ਦੇ ਕਾਰਨ ਮੈਨੂੰ ਇਨਕਰੀਜ਼ ਰਿਸਕ ਹੈਗਾ ਚਾਈਨਾ ਦੇ ਵਿੱਚ ਜਾਣ ਕਰਕੇ। ਤੇ ਇਸ ਕੇਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜਾ ਸਿਰਫ ਤੁਹਾਡੇ ਲੈਵਲ ਦੀ ਪਾਰਟੀਸਪੇਸ਼ਨ ਦੇ ਕਰਕੇ ਆਪਾਂ ਤੁਹਾਨੂੰ ਕੇਸ ਨਹੀਂ ਕਰ ਸਕਦੇ। ਤਾਂ ਜੇ ਤੁਸੀਂ ਕੰਟਰੀ ਕੰਡੀਸ਼ਨ ਸ਼ੋਅ ਕਰੋ ਕਿ ਹੋਰ ਵੀ ਫਾਲੋਂਗ ਗੋਂਗ ਦੇ ਜਿਹੜੇ ਪ੍ਰੈਕਟੀਸ਼ਨਰ ਹੈ ਉਹਨਾਂ ਦੇ ਨਾਲ ਉਹਨਾਂ ਨੂੰ ਚਾਈਨੀਜ਼ ਗਵਰਨਮੈਂਟ ਨੇ ਵੱਧ ਚੜ ਕੇ ਪ੍ਰੋਸੀਕਿਊਟ ਕੀਤਾ ਕਿ ਸਿਰਫ ਤੁਹਾਡੇ ਤੇ ਪਰਸਨਲ ਨਹੀਂ ਹੈਗਾ, ਕਿ ਜਿਹੜੇ ਵੀ ਇਸ ਰਿਲੀਜਨ ਦੇ ਲੋਕੀ ਹੈਗੇ ਉਹ ਜੇ ਪ੍ਰੋਸੀਕਿਊਟ ਹੋ ਰਹੇ ਨੇ ਤੇ ਫਿਰ ਆਪਾਂ ਮੰਨ ਸਕਦੇ ਹਾਂ ਕਿ ਸਰਕਾਰ ਦੇ ਕੋਲ ਹੋਰ ਐਡੀਸ਼ਨਲ ਮੋਟਿਵ ਹੈਗੇ ਆ ਇੱਦਾਂ ਦੇ ਲੋਕਾਂ ਨੂੰ ਪ੍ਰੋਸੀਕਿਊਟ ਕਰਨ ਦੇ। ਤੇ ਉਹ ਕਹਿੰਦੇ ਕਿ ਤੁਸੀਂ ਇਹ ਸ਼ੋਅ ਕਰੋ ਕਿ ਜਿਹੜੀ ਗਵਰਨਮੈਂਟ ਹੈਗੀ ਆ ਉਹਨੇ ਵੱਧ ਚੜ ਕੇ ਜ਼ਿਆਦਾ ਕ੍ਰੈਕਡਾਊਨ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਜਿਹੜੀਆਂ ਵੀ ਤੁਸੀਂ ਇੱਥੇ ਐਕਟੀਵਿਟੀਜ਼ ਜਾਂ ਕੁਝ ਵੀ ਤੁਸੀਂ ਇੱਥੇ ਕੀਤਾ ਉਹਦੇ ਕਰਕੇ ਹੋਰ ਜ਼ਿਆਦਾ ਸਖਤਾਈ ਕੀਤੀ। ਉਹਨੂੰ ਆਪਾਂ ਚੇਂਜ ਕੰਟਰੀ ਕੰਡੀਸ਼ਨ ਮੰਨਾਂਗੇ। ਸਿਰਫ ਤੁਹਾਡੇ ਲੈਵਲ ਤੇ ਕੀ ਕੰਮ ਹੋਇਆ, ਤੁਸੀਂ ਕੀ ਪਾਰਟੀਸਪੇਸ਼ਨ ਕੀਤੀ, ਉਹਨੂੰ ਆਪਾਂ ਚੇਂਜ ਇਨ ਕੰਟਰੀ ਕੰਡੀਸ਼ਨ ਨਹੀਂ ਮੰਨਾਂਗੇ। ਤੇ ਜਿਹੜਾ ਫਿਰ ਇਹ ਵਾਲਾ ਕੇਸ ਸੀਗਾ ਜਿਹੜਾ ਆਪਾਂ ਦੱਸਿਆ ਕਿ 3rd ਉਹਨਾਂ ਦਾ ਬੇਬੀ ਹੋ ਗਿਆ, ਉਹਨਾਂ ਦੇ ਵਿੱਚ ਕੋਰਟ ਨੇ ਇਹੀ ਕਿਹਾ ਕਿ ਇਹ ਤਾਂ ਤੁਸੀਂ ਆਪ ਡਿਸਾਈਡ ਕੀਤਾ ਕਿ ਤੁਸੀਂ ਇੱਕ ਹੋਰ ਬੇਬੀ ਕਰਨਾ ਹੈ ਤੇ ਤੁਹਾਨੂੰ ਆਪਾਂ ਦੁਬਾਰਾ ਇੱਕ ਮੌਕਾ ਨਹੀਂ ਦੇਵਾਂਗੇ ਅਸਾਈਲਮ ਫਾਈਲ ਕਰਨ ਦਾ। ਤੁਸੀਂ ਇਹ ਸਾਨੂੰ ਸ਼ੋਅ ਕਰਦੇ ਕਿ ਜਦੋਂ ਕੀ ਹੋਣ ਵਾਲੇ ਸਾਲਾਂ ਦੇ ਵਿੱਚ ਗਵਰਨਮੈਂਟ ਨੇ ਕੋਈ ਇੱਦਾਂ ਦਾ ਪਲਾਨ ਕੀਤਾ, ਕੋਈ ਇੱਦਾਂ ਦੀ ਐਕਟੀਵਿਟੀਆਂ ਕੀਤੀਆਂ ਕਿ ਉਹਨਾਂ ਨੇ ਫੋਰਸ ਕੈਂਪੇਨ ਹੋਰ ਜ਼ਿਆਦਾ ਵਧਾਤੇ ਆਪਣੇ ਸਟਰਲਾਈਜੇਸ਼ਨ ਵਾਲੇ, ਫਿਰ ਆਪਾਂ ਮੰਨਾਂਗੇ ਕਿ ਉਹ ਚੇਂਜ ਸਰਕਮਸਟੈਂਸਿਸ ਹੈਗਾ। ਜੇ ਤੁਹਾਨੂੰ ਸਿਰਫ ਇਕੱਲੇ ਨੂੰ ਤੁਹਾਨੂੰ ਹਾਰਮ ਹੋ ਰਿਹਾ ਉਹਨੂੰ ਆਪਾਂ ਨਹੀਂ ਮੰਨਾਂਗੇ। ਜੀ ਜੀ ਬਿਲਕੁਲ। ਸੋ ਕਹਿਣ ਦਾ ਮਤਲਬ ਹੁਣ ਇਹਦੇ ਵਿੱਚ ਇਹ ਹੈ ਕਿ ਇੱਕ ਤਾਂ ਤੁਹਾਨੂੰ ਇਹਦਾ ਦੱਸਣਾ ਪਊਗਾ ਕਿ ਗਵਰਨਮੈਂਟ ਜ਼ਿਆਦਾ ਵੱਧ ਚੜ ਕੇ ਹੁਣ ਪ੍ਰੋਸੀਕਿਊਟ ਕਰ ਰਹੀ ਹੈ ਲੋਕਾਂ ਨੂੰ। ਦੂਸਰਾ ਇਹ ਹੈ ਕਿ ਤੁਹਾਡੀਆਂ ਜਿਹੜੀਆਂ ਆਰਗੂਮੈਂਟਸ ਹੈਗੀਆਂ, ਹੁਣ ਜਿਹੜਾ ਵੀ ਕੇਸ ਹੈ ਉਹ ਭਾਵੇਂ ਆਪਾਂ ਦੇਖੀਏ ਕਿ ਸਰਕਾਰਾਂ ਦੇ ਵੀ ਜਿਹੜੇ ਕੇਸ ਹੈ ਟਰੰਪ ਐਡਮਿਨਿਸਟ੍ਰੇਸ਼ਨ ਵਾਲੇ ਵੀ ਕਿਸੇ ਨੇ ਚੈਲੰਜ ਕੀਤੇ। ਜਿਹੜੀ ਹਰੇਕ ਚੀਜ਼ ਆਉਂਦੀ ਹੈ ਉਹ ਟੈਕਨੀਕੈਲਿਟੀ ਤੇ ਆ ਜਾਂਦੀ ਹੈ ਕਿ ਤੁਸੀਂ ਮੁੱਦੇ ਕੀ ਰੇਜ਼ ਕਰਦੇ ਹੋ ਤੇ ਟੈਕਨੀਕਲ ਆਰਗੂਮੈਂਟਸ ਕੀ ਪ੍ਰੈਜ਼ੈਂਟ ਕਰਦੇ ਹੋ। ਤੇ ਕਾਫੀ ਵਾਰੀ ਜੱਜ 50-50 ਪੁਆਇੰਟ ਤੇ ਹੁੰਦਾ ਤੇ ਉਹ ਕੇਸ ਅਪਰੂਵ ਵੀ ਕਰ ਸਕਦਾ, ਨਹੀਂ ਵੀ ਕਰ ਸਕਦਾ। ਸੋ ਇਟ ਆਲ ਡਿਪੈਂਡਸ ਔਨ ਕਿ ਤੁਸੀਂ ਜਿਹੜਾ ਤੁਹਾਡਾ ਪੂਰਾ ਪੈਕੇਜ ਹੈ ਉਹਨੂੰ ਤੁਸੀਂ ਕਿਸ ਤਰ੍ਹਾਂ ਪ੍ਰੈਜ਼ੈਂਟ ਕਰਦੇ ਹੋ। ਜੀ ਬਿਲਕੁਲ। ਸੋ ਸਰੋਤਿਓ, ਅੱਜ ਬਹੁਤ ਹੀ ਬਰੀਕੀ ਦੇ ਵਿੱਚ ਜਿਹੜੇ ਅਟਾਰਨੀ ਜੇ ਟਿਰਕੀਆਣਾ ਉਹਨਾਂ ਨੇ ਆਪਾਂ ਨੂੰ ਇਹ ਜਾਣਕਾਰੀਆਂ ਦਿੱਤੀਆਂ ਵੀ ਜਿਹੜੇ ਚੇਂਜ ਸਰਕਮਸਟਾਂਸਿਸ ਅਤੇ ਚੇਂਜ ਕੰਟਰੀ ਕੰਡੀਸ਼ਨ ਇਹਨਾਂ ਦਾ ਜਿਹੜਾ ਆ ਕੀ ਅਸਰ ਰਹਿੰਦਾ ਆ ਅਸਾਈਲਮ ਦੇ ਜਿਹੜੇ ਕੇਸਾਂ ਦੇ ਉੱਤੇ, ਜਿਹੜੇ 1 ਸਾਲ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ ਦੇ ਡਿਨਾਈ ਹੋਣ ਦੇ ਉੱਤੇ ਉਹਨਾਂ ਦੇ ਕੀ ਅਸਾਰ ਨੇ ਜਾਂ ਕੀ ਕੀਤਾ ਜਾ ਸਕਦਾ, ਜਾਂ ਜਿਨ੍ਹਾਂ ਨੂੰ 1 ਸਾਲ ਦੀ ਜਿਹੜੀ ਉਹ ਬਾਰ ਲੱਗੀ ਸੀ ਜਾਂ 1 ਸਾਲ ਦੇ ਵਿੱਚ ਉਹ ਨਹੀਂ ਸੀ ਕਰ ਸਕੇ
ਉਹ ਕਿੱਦਾਂ ਜਿਹੜਾ ਉਹ ਕਰ ਸਕਦੇ ਆ। ਸੋ ਆਪਣੇ ਜੇ ਹੁਣ ਆਪਣੇ ਲੋਕਾਂ ਦੀ ਗੱਲ ਕਰੀਏ ਜਗਵੀਰ ਜੀ, ਤਾਂ ਫਾਰਮਿੰਗ ਪ੍ਰੋਟੈਸਟ ਵਾਲਿਆਂ ਦੇ ਨਾਲ ਸੋ ਕੀ ਇਸ ਦਾ ਜਿਹੜਾ ਇਹ ਦੋਨਾਂ ਚੀਜ਼ਾਂ ਦਾ ਜਿਹੜਾ ਮੁੱਖ ਅਸਰ ਜਿਹੜਾ ਉਹ ਕੀ ਜਿਹੜਾ ਉਹ ਰਹੂਗਾ, ਜਿਨ੍ਹਾਂ ਦੇ ਕੇਸ ਖਾਸ ਕਰਕੇ ਡਿਨਾਈ ਹੋ ਚੁੱਕੇ ਹੋਏ ਆ? ਜਿਹਨਾਂ ਦੇ ਕੇਸ ਡਿਨਾਈ ਹੋ ਗਏ, ਪਹਿਲਾਂ ਤਾਂ ਜਿਹੜੀਆਂ ਕੰਟਰੀ ਕੰਡੀਸ਼ਨ ਰਿਪੋਰਟ ਉਹਨਾਂ ਨੂੰ ਤਿਆਰ ਕਰਨਾ ਪੈਣਾ। ਕੰਟਰੀ ਕੰਡੀਸ਼ਨ ਰਿਪੋਰਟ ਕੀ ਹੁੰਦੀ ਹੈ ਕਿ ਹਰ ਸਾਲ ਇਹ ਕੰਟਰੀ ਕੰਡੀਸ਼ਨ ਡਿਪਾਰਟਮੈਂਟ ਆਫ ਸਟੇਟ ਆਪ ਪਬਲਿਸ਼ ਕਰਦਾ ਹੈ ਨਾ। ਜੀ ਪਰ ਹੁਣ ਤਾਂ ਆਪਾਂ ਅਜੇ ਸਾਲ ਹੋਇਆ ਨਹੀਂ, ਇਹਨਾਂ ਨੂੰ ਤਾਂ ਬੜੀ ਦੇਰ ਲੱਗ ਜਾਣੀ ਹੈ ਸਾਰਾ ਕਰਨ ਲਈ, ਕਿਉਂਕਿ ਇਹਨਾਂ ਦੀ ਸਿਰਫ ਇਹੀ ਨਾਰਥ ਇੰਡੀਆ ਹੀ ਸਿਰਫ ਇਹਨਾਂ ਦੀ ਪ੍ਰਾਇੋਰਟੀ ਨਹੀਂ ਹੈਗੀ। ਇਹਨਾਂ ਨੇ ਹਰੇਕ ਚੀਜ਼ ਹਰੇਕ ਆਪਣੇ ਸੋਰਸਿਸ ਤੋਂ ਛੋਟੀ ਛੋਟੀ ਆਰਗੇਨਾਈਜੇਸ਼ਨਸ ਤੋਂ ਕਲੈਕਟ ਕਰਕੇ ਬਣਾਉਣੀ ਹੈ। ਤੇ ਹੁਣ ਜਿਹੜਾ ਇਹ ਬਰਡਨ ਹੈਗਾ ਇਹ ਤੁਹਾਡੇ ਲਾਇਰ ਦੇ ਉੱਤੇ ਤੇ ਤੁਹਾਡੇ ਉੱਤੇ ਆ ਜਾਂਦਾ ਹੈ ਕਿ ਤੁਸੀਂ ਕੰਟਰੀ ਕੰਡੀਸ਼ਨਸ ਨੂੰ ਕਿਸ ਤਰ੍ਹਾਂ ਪ੍ਰੈਜ਼ੈਂਟ ਕਰਦੇ ਹੋ। ਜੀ ਤੁਹਾਨੂੰ ਬੇਸਿਕਲੀ ਇਹ ਸ਼ੋ ਕਰਨਾ ਪੈਣਾ ਹੈ ਕਿ ਪਹਿਲਾਂ ਕੰਡੀਸ਼ਨਸ ਕੀ ਸੀਗੀਆਂ ਤੇ ਹੁਣ ਕੰਡੀਸ਼ਨਸ ਕੀ ਹੈ, ਇੱਦਾਂ ਕਿਉਂ ਹੋਇਆ। ਦੂਸਰਾ ਤੁਹਾਨੂੰ ਇਹ ਸ਼ੋ ਕਰਨਾ ਪੈਣਾ ਹੈ ਕਿ ਗਵਰਨਮੈਂਟ ਨੇ, ਪੁਲਿਸ ਨੇ ਜਾਂ ਪੋਲੀਟੀਕਲ ਪਾਰਟੀਜ਼ ਨੇ ਕੀ ਹੋਰ ਮਤਲਬ ਕਿ ਸਪੀਡ ਅਪ ਕੀ ਕੀਤਾ, ਮਤਲਬ ਕਿ ਜੋ ਪਹਿਲਾਂ ਉਹ ਕਰ ਰਹੇ ਸੀਗੇ ਉਸ ਤੋਂ ਜ਼ਿਆਦਾ ਉਹਨਾਂ ਨੇ ਕੀ ਕਰਨਾ ਸ਼ੁਰੂ ਕਰਤਾ ਹੈ। ਕਿ ਉਹਨਾਂ ਨੇ ਤੁਹਾਨੂੰ ਤੁਹਾਡੇ ਕੋਲ ਕੋਈ ਇੱਦਾਂ ਦੀਆਂ ਐਗਜ਼ਾਮਪਲਸ ਹੈਗੀਆਂ ਤੁਹਾਡੇ ਲਾਗੇ ਛਾਗੇ ਪਿੰਡਾਂ ਦੇ, ਤੁਹਾਡੇ ਸ਼ਹਿਰਾਂ ਦੇ, ਕਿ ਤੁਹਾਨੂੰ ਕਿਉਂ ਇੱਦਾਂ ਲੱਗਦਾ ਕਿ ਉਹਨਾਂ ਨੇ ਜ਼ਿਆਦਾ ਅਗਰੈਸਿਵਲੀ ਹੁਣ ਕੈਂਪੇਨ ਕਰਨਾ ਸ਼ੁਰੂ ਕਰਤਾ ਫਾਰਮਰਸ ਦੇ ਖਿਲਾਫ ਜਾਂ ਰਿਲੀਜੀਅਸ ਐਕਟੀਵਿਟੀਜ਼ ਦੇ ਖਿਲਾਫ। ਸਪੈਸੀਫਿਕਲੀ ਤੁਹਾਨੂੰ ਇਹ ਦੱਸਣਾ ਪਊਗਾ ਕਿ ਗਵਰਨਮੈਂਟ ਜਿਹੜੇ ਸੀਗੇ, ਇਹ ਜਿਹੜੇ ਸਾਰੇ ਸੰਸਥਾਵਾਂ ਸੀਗੀਆਂ, ਯੂਨੀਅਨ ਸੀਗੀਆਂ, ਇਹਦੇ ਮੈਂਬਰਾਂ ਨੂੰ ਵੱਧ ਚੜ੍ਹ ਕੇ ਟਾਰਗੇਟ ਕਰ ਰਹੇ ਨੇ। ਤੁਹਾਨੂੰ ਹਰੇਕ ਨਿਊਜ਼ ਕਲਿੱਪ ਜਿੰਨਾ ਵੀ ਹੈਗਾ ਸਾਰੀ ਰਿਕਾਰਡਿੰਗ ਰੱਖਣੀ ਚਾਹੀਦੀ ਹੈ। ਜਿੱਥੇ ਵੀ ਤੁਸੀਂ ਦੇਖਦੇ ਹੋ ਕਿ ਕਿਸੇ ਦੀ ਡੈਥ ਹੋਈ ਹੈ, ਕਿਸੇ ਨੂੰ ਇੰਜਰੀ ਲੱਗੀ ਹੈ, ਉਹ ਸਾਰੀ ਤੁਸੀਂ ਕਲਿੱਪਿੰਗਸ ਕਟਿੰਗ ਰੱਖੋ। ਇਹ ਸਾਰਾ ਤੁਹਾਨੂੰ ਪਰਸਨਲ ਲੈਵਲ 'ਤੇ ਤੁਹਾਨੂੰ ਇਕੱਠਾ ਕਰਨਾ ਪਏਗਾ ਤਾਂ ਕਿ ਤੁਸੀਂ ਇਹ ਦੱਸੋ ਕਿ ਇਹਨੂੰ ਇੱਦਾਂ ਦੇ ਹਾਦਸੇ ਸਿਮਿਲਰ ਜਿੱਦਾਂ ਦੀਆਂ ਐਕਟੀਵਿਟੀਜ਼ ਤੁਸੀਂ ਇੱਥੇ ਕਰਦੇ ਹੋ, ਇੱਦਾਂ ਦੀ ਐਕਟੀਵਿਟੀਜ਼ ਵਾਲੇ ਬੰਦਿਆਂ ਨੂੰ ਗਵਰਨਮੈਂਟ ਉੱਥੇ ਬਹੁਤ ਜ਼ਿਆਦਾ ਹਾਈ ਚਾਂਸ ਹੈ ਕਿ ਪ੍ਰੋਸੀਕਿਊਟ ਕਰੂਗੀ। ਜਿਹੜਾ ਹੁਣ ਐਵੀਡੈਂਸ ਹੈ ਇੱਥੇ ਤੁਹਾਡੀਆਂ ਇੱਥੇ ਐਕਟੀਵਿਟੀਜ਼ ਮਲਟੀਪਲ ਲੈਵਲ 'ਤੇ, ਕਿ ਤੁਹਾਡੀ ਇੱਥੇ ਐਕਟੀਵਿਟੀਜ਼ ਕਿਉਂ ਇੰਨੀਆਂ ਇੰਪੋਰਟੈਂਟ ਸੀਗੀਆਂ, ਕਿ ਇੱਦਾਂ ਦਾ ਕੀ ਕੀਤਾ ਤੁਸੀਂ ਕਿ ਸਪੈਸੀਫਿਕਲੀ ਤੁਹਾਨੂੰ ਹੀ ਟਾਰਗੇਟ ਕੀਤਾ ਗਿਆ, ਕਿਸੇ ਹੋਰ ਨੂੰ ਨਹੀਂ। ਕਿਉਂਕਿ ਪ੍ਰੋਟੈਸਟ ਦੇ ਵਿੱਚ ਤਾਂ ਮਿਲੀਅਨਸ ਆਫ ਲੋਕੀ ਪਾਰਟੀਸਪੇਟ ਕਰਦੇ ਨੇ ਤੇ ਉਹਨਾਂ ਦਾ ਕੁਐਸਚਨ ਇਹ ਹੈ ਕਿ ਤੁਸੀਂ ਇੱਦਾਂ ਦਾ ਕਿਉਂ ਕੀਤਾ, ਕਿ ਸਾਰਿਆਂ ਨੂੰ ਛੱਡ ਕੇ ਤੁਹਾਨੂੰ ਹੀ ਕਿਉਂ ਉਹਨਾਂ ਨੇ ਪਾਰਟੀਸਪੇਟ ਕੀਤਾ। ਕਿ ਤੁਸੀਂ ਇੱਥੇ ਇਵੈਂਟਸ 'ਤੇ ਗਏ, ਕਿ ਤੁਸੀਂ ਕੋਈ ਬੈਨਰ ਫੜੇ ਸੀਗੇ, ਕਿ ਤੁਸੀਂ ਕੋਈ ਮੀਡੀਆ ਨੂੰ ਬਿਆਨ ਦਿੱਤਾ, ਕੀ ਤੁਸੀਂ ਕੋਈ ਰਿਪੀਟ ਚੈਰੀਟੇਬਲ ਕੰਟਰੀਬਿਊਸ਼ਨ ਕੀਤੀਆਂ ਜਿਹੜੀਆਂ ਸੰਸਥਾਵਾਂ ਕਿ ਇਹ ਪ੍ਰੋਟੈਸਟ ਨੂੰ ਸਪੋਰਟ ਕਰਦੀਆਂ ਹੈ ਨਾ। ਜੇ ਤੁਸੀਂ ਇਹ ਸਾਰਾ ਕੁਝ ਤੁਸੀਂ ਡਾਕੂਮੈਂਟ ਕਰ ਪਾਓ ਕਿ ਤੁਸੀਂ ਸਪੈਸੀਫਿਕਲੀ ਤੁਹਾਡੀ ਪਾਰਟੀਸਪੇਸ਼ਨ ਕਰਕੇ ਤੁਹਾਨੂੰ ਸਪੈਸੀਫਿਕਲੀ ਟਾਰਗੇਟ ਕੀਤਾ ਜਾ ਸਕਦਾ ਹੈ, ਜਾਂ ਫਿਰ ਤੁਹਾਡੇ ਰਿਲੇਟਿਵ, ਫੈਮਿਲੀ ਮੈਂਬਰ, ਫਰੈਂਡ ਜਾਂ ਕੋ ਵਰਕਰ ਜਾਂ ਕੋ ਪਾਰਟੀ ਮੈਂਬਰਸ, ਉਹਨਾਂ ਨੇ ਉੱਥੇ ਇਸ ਤਰੀਕੇ ਨਾਲ ਪਾਰਟੀਸਪੇਸ਼ਨ ਕੀਤਾ ਕਿ ਉਹਨਾਂ ਨੂੰ ਆਲਰੇਡੀ ਟਾਰਗੇਟ ਕੀਤਾ ਜਾ ਰਿਹਾ ਹੈ। ਜੇ ਤੁਸੀਂ ਇਹ ਦੋ ਚੀਜ਼ਾਂ ਸ਼ੋਅ ਕਰ ਦੋਗੇ ਤਾਂ ਫਿਰ ਤੁਸੀਂ ਕੰਟਰੀ ਕੰਡੀਸ਼ਨਸ ਜਿਹੜੀਆਂ ਉੱਥੇ ਹਾਲਾਤ ਹੋਏ ਕੰਟਰੀ ਕੰਡੀਸ਼ਨਸ ਅਤੇ ਜਿਹੜੇ ਇੱਥੇ ਤੁਹਾਡੀ ਐਕਟੀਵਿਟੀਜ਼ ਹੈ ਤੁਹਾਡੇ ਪਰਸਨਲ ਸਰਕਮਸਟੈਂਸਿਸ, ਇਹ ਤੁਸੀਂ ਦੋਨੋਂ ਚੀਜ਼ਾਂ ਨੂੰ ਮਿਲਾ ਕੇ ਆਪਣਾ ਕੇਸ ਪ੍ਰੈਜ਼ੈਂਟ ਕਰ ਸਕਦੇ ਹੋ ਕਿ ਤੁਹਾਡਾ ਰੀਓਪਨ ਕੀਤਾ ਜਾਵੇ ਅਤੇ ਤੁਹਾਡੇ 1 ਈਅਰ ਦੀ ਜਿਹੜੀ ਡੈਡਲਾਈਨ ਹੈ ਜਾਂ ਤੁਹਾਡਾ ਜਿਹੜਾ ਡਿਨਾਈਡ ਕੇਸਾਂ ਨੂੰ ਰੀਓਪਨ ਕੀਤਾ ਜਾਵੇ। ਜੀ ਜੀ ਬਿਲਕੁਲ। ਸੋ ਸਰੋਤਿਓ, ਜੇ ਤੁਸੀਂ ਵੀ ਜਿਹੜੇ ਆਪਣੇ ਕਿਸੇ ਵੀ ਇਮੀਗ੍ਰੇਸ਼ਨ ਦੇ ਕੇਸ ਦੇ ਬਾਰੇ ਤੁਸੀਂ ਸਲਾਹ ਲੈਣਾ ਚਾਹੁੰਦੇ ਆ ਤਾਂ ਤੁਸੀਂ ਅਟਾਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਇਹਨਾਂ ਦੇ ਆਫਿਸ ਦੇ ਵਿੱਚ ਜਿਹੜਾ ਸੰਪਰਕ ਕਰ ਸਕਦੇ ਆ, ਕਿਉਂਕਿ ਰੇਡੀਓ ਦੇ ਉੱਤੇ ਤੁਸੀਂ ਕੋਈ ਜਨਰਲ ਜਿਹੜੇ ਰੈਗੂਲਰ ਸਵਾਲ ਜਿਹੜੇ ਉਹ ਪੁੱਛ ਸਕਦੇ ਆ। ਹਰ ਇੱਕ ਜਿਹੜੀ ਗੱਲ ਆ ਉਹ ਰੇਡੀਓ ਦੇ ਉੱਤੇ ਨਹੀਂ ਹੋ ਸਕਦੀ, ਕਿਉਂਕਿ ਬਾਕੀ ਵੀ ਸਰੋਤਿਆਂ ਨੇ ਜਿਹੜੀ ਉਹ ਗੱਲ ਕਰਨੀ ਹੁੰਦੀ ਹੈ। ਅਤੇ ਆਪਾਂ ਬੇਨਤੀ ਵੀ ਕਰਦੇ ਹਾਂ ਆਪਣੇ ਜਿਹੜੇ ਸਰੋਤਿਆਂ ਨੂੰ ਜਿਹੜੇ ਇਹਨਾਂ ਨੇ ਹੁਣ ਸ਼ੋਅ ਦੇ ਵਿੱਚ ਕਾਲ ਕਰਕੇ ਪੁੱਛਣਾ, ਇੱਕ ਸਵਾਲ ਜਿਹੜਾ ਉਹ ਪੁੱਛੋ ਤਾਂ ਜੋ ਵੱਧ ਤੋਂ ਵੱਧ ਆਪਾਂ ਆਪਣੇ ਜਿਹੜੇ ਸਰੋਤਿਆਂ ਦੇ ਸਵਾਲ ਜਿਹੜੇ ਉਹ ਲੈ ਸਕੀਏ। ਅਤੇ ਜੇ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਅਪੁਆਇੰਟਮੈਂਟ ਬਣਾਉਣਾ ਚਾਹੁੰਦੇ ਹੋ, ਗੱਲ ਕਰਨਾ ਚਾਹੁੰਦੇ ਹੋ ਇਹਨਾਂ ਦੇ ਨਾਲ, ਇਹਨਾਂ ਨੂੰ ਕਾਲ ਕਰ ਸਕਦੇ ਹੋ 4159090503 415-909-0503 ਦੇ ਉੱਤੇ ਇਹਨਾਂ ਦੇ ਨਾਲ ਇਹਨਾਂ ਦੇ ਆਫਿਸ ਦੇ ਵਿੱਚ ਅਪੁਆਇੰਟਮੈਂਟ ਕਰ ਸਕਦੇ ਹੋ। ਅਤੇ ਹੁਣ ਜੇ ਤੁਸੀਂ ਰੇਡੀਓ ਦੇ ਉੱਤੇ ਕਾਲ ਕਰਕੇ ਇਹਨਾਂ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਇੱਕ ਹੁਣ ਅਸੀਂ ਬ੍ਰੇਕ ਲੈਣੀ ਹੈ। ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜਾ ਜੀ ਉਹ ਤੁਸੀਂ ਫਿਰ ਕਾਲ ਕਰ ਸਕਦੇ ਹੋ। ਨੰਬਰ ਹੈ 408-272 5200 4082725200 ਦੇ ਉੱਤੇ। ਅਤੇ ਜਗਵੀਰ ਜੀ ਆਪਾਂ ਲੈਂਦੇ ਇੱਕ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਦੇ ਮੁੜ ਕੇ ਫਿਰ ਵਾਪਸ ਹਾਜ਼ਰ। ਇੱਕ ਮੈਂ ਚੀਜ਼ ਐਡ ਕਰੂੰਗਾ ਕੁਐਸਚਨਸ ਤੋਂ ਪਹਿਲਾਂ ਜੀ। ਜਿਹੜੇ ਕੇਸਿਸ ਹੈ, ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਮੋ ਰਿਹਾ, ਇਹ ਆਪਾਂ ਕਿਸੇ ਵੀ ਸਟੇਟ ਦੇ ਕਿੱਥੇ ਵੀ ਤੁਹਾਡਾ ਕੇਸ ਡਿਨਾਈ ਹੋਇਆ ਆਪਾਂ ਕਿਸੇ ਵੀ ਸਟੇਟ ਵਾਲਾ ਕੇਸ ਆਪਾਂ ਲੈ ਸਕਦੇ ਹਾਂ, ਕਿਉਂਕਿ ਇਹ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਦੇ ਮੋਰੇ ਜਾਊਗਾ। ਠੀਕ ਹੈ। ਦੂਸਰਾ, ਜਿਹੜੇ ਆਪਾਂ ਕੇਸ ਲੈਂਦੇ ਹਾਂ ਆਪਾਂ ਸਿਰਫ ਜੈਨੂਇਨ ਕੇਸ ਲਵਾਂਗੇ ਜਿਹਦੇ ਵਿੱਚ ਕਿ ਐਪਲੀਕੈਂਟ ਸਾਨੂੰ ਪ੍ਰੂਵ ਕਰੂਗਾ ਕਿ ਉਹਦੇ ਨਾਲ ਹਾਰਮ ਹੋਇਆ ਜਾਂ ਉਹਦੇ ਘਰਦਿਆਂ ਨਾਲ ਹਾਰਮ ਹੋਇਆ।
ਮੇਰਾ ਕੰਮ ਇਹ ਨਹੀਂ ਹੈਗਾ ਕਿ ਮੈਂ ਤੁਹਾਨੂੰ ਦੱਸਾਂ ਕਿ ਕੇਸ ਕਿੱਦਾਂ ਬਣੂਗਾ। ਮੇਰਾ ਕੰਮ ਇਹ ਹੈ ਕਿ ਜੇ ਤੁਹਾਡੇ ਨਾਲ ਕੁਛ ਇੱਦਾਂ ਦਾ ਹੋਇਆ ਫਿਰ ਤੁਸੀਂ ਮੈਨੂੰ ਪ੍ਰੈਜ਼ੈਂਟ ਕਰ ਦਿਓ ਕਿ ਤੁਹਾਡੇ ਨਾਲ ਇੱਦਾਂ ਦੀ ਚੀਜ਼ ਹੋਈ ਹੈ, ਉਹ ਵਾਲਾ ਸਿਰਫ ਜੈਨੂਇਨ ਜਿਹੜਾ ਕਲੇਮ ਹੈ ਉਹ ਮੈਂ ਫਾਈਲ ਕਰ ਸਕਦਾ। ਫ੍ਰਿਵਲਸ ਅਸਾਈਲਮ ਕੇਸਿਸ ਆਪਾਂ ਨਹੀਂ ਫਾਈਲ ਕਰ ਸਕਦੇ। ਸੋ ਇਹ ਜ਼ਰੂਰ ਯਾਦ ਰੱਖਿਓ ਕਿਉਂਕਿ ਸਾਨੂੰ ਕਾਲ ਵੋਲਿਊਮ ਬੜੀ ਜ਼ਿਆਦਾ ਆ ਜਾਂਦੀ ਹੈ। ਕਈ ਵਾਰੀ ਲੋਕੀ ਸਿੰਪਲੀ ਸੋਚਦੇ ਨੇ ਕਿ ਰੇਡੀਓ ਤੇ ਨਿਊਜ਼ ਦਿੱਤੀ ਸੀਗੀ ਤੇ ਫਾਰਮਿੰਗ ਪ੍ਰੋਟੈਸਟ ਚੱਲ ਰਿਹਾ ਹੈ ਕਿ ਸਾਡਾ ਵੀ ਕੇਸ ਰੀਓਪਨ ਕਰ ਦਿਓ, ਹਨਾ। ਤੇ ਜਿਹੜਾ ਬਰਡਨ ਆਫ ਪ੍ਰੂਫ ਹੈਗਾ ਇਹ ਤੁਹਾਡੇ ਉੱਤੇ ਹੈਗਾ ਕਿ ਜੈਨੂਇਨਲੀ ਤੁਹਾਡੇ ਨਾਲ ਇਹ ਸਾਰੀਆਂ ਚੀਜ਼ਾਂ ਹੋਈਆਂ। ਇਹ ਜਿਹੜੀਆਂ ਚੀਜ਼ਾਂ ਤੁਸੀਂ ਐਫੀਡੇਵਿਟਸ ਰਾਹੀਂ, ਨਿਊਜ਼ ਕਲਿੱਪ ਰਾਹੀਂ, ਜਿੱਦਾਂ ਮੈਂ ਦੱਸਿਆ ਸਾਰਾ ਵਿਟਨੈਸ ਸਟੇਟਮੈਂਟ ਰਾਹੀਂ ਇਹ ਪ੍ਰੂਵ ਤੁਹਾਨੂੰ ਕਰਨੀਆਂ ਪਊਗੀਆਂ। ਜਿਹੜਾ ਸਾਡਾ ਕੰਮ ਹੁੰਦਾ ਉਹ ਸਿਰਫ ਹੁੰਦਾ ਕਿ ਟੈਕਨੀਕਲ ਆਰਗੂਮੈਂਟ ਪ੍ਰੈਜ਼ੈਂਟ ਕਰਨ ਦਾ। ਸੋ ਇਹ ਕਾਫੀ ਜਿੱਦਾਂ ਸਾਨੂੰ ਕਾਲਸ ਆਈਆਂ, ਹਰੇਕ ਨੂੰ ਮੈਂ ਬਾਰੀ ਸਾਰਿਆਂ ਨੂੰ ਇਹੀ ਚੀਜ਼ ਕਿ ਨਹੀਂ ਤੁਹਾਡਾ ਐਲੀਜੀਬਲ ਨਹੀਂ ਹੈਗਾ, ਤੁਸੀਂ ਇਹਨੂੰ ਐਲੀਜੀਬਲ ਨਹੀਂ ਹੋ। ਤੇ ਇਸ ਲਈ ਮੈਂ ਜ਼ਰੂਰੀ ਸਮਝਿਆ ਕਿ ਮੈਂ ਰੇਡੀਓ ਤੇ ਅਨਾਉਂਸ ਕਰਾਂ ਕਿ ਇਹ ਜਿਹੜਾ ਬਰਡਨ ਆਫ ਪ੍ਰੂਫ ਹੈ ਸਿਰਫ ਉਹ ਵਾਲੇ ਬੰਦੇ ਲਈ ਹੈ ਕਿ ਜਿਹੜਾ ਬੰਦੇ ਦੇ ਨਾਲ ਹਾਰਮ ਹੋਇਆ ਹੈ ਜਾਂ ਉਹਦੇ ਘਰ ਦੇ ਨਾਲ ਹਾਰਮ ਹੋਇਆ ਹੈ ਐਕਚੁਅਲ ਦੇ ਵਿੱਚ। ਠੀਕ ਹੈ ਜੀ, ਜੀ ਬਿਲਕੁਲ। ਸੋ ਬਿਲਕੁਲ। ਤੇ ਆਓ ਹੁਣ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਤੇ ਆਪਾਂ ਫਿਰ ਤੁਹਾਡੇ ਜਿਹੜੇ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ 408 272 5200। ਰੇਡੀਓ ਯੂਐਸ ਦੇ ਸੁਣਨ ਵਾਲੇ ਸਾਰਿਆਂ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪਰਮਾਤਮਾ ਸਾਰਿਆਂ ਨੂੰ ਬਹੁਤ ਹੀ ਬਹੁਤ ਖੁਸ਼ੀਆਂ ਦੇਵੇ। ਹੈਲੋ ਸੰਦੀਪ, ਕੀ ਹਾਲ ਆ ਤੇਰਾ ਤੇ ਕਿਵੇਂ ਲੱਗੀ ਅਮਰੀਕਾ? ਅਮਰੀਕਾ ਤਾਂ ਬਹੁਤ ਸੋਹਣੀ ਆ, ਘੁੰਮ ਫਿਰ ਵੀ ਬਹੁਤ ਲੈ ਆਇਆ, ਪਰ ਹੁਣ ਕੋਈ ਕੰਮ ਦਵਾ ਕੇ ਦਓ, ਏਦਾਂ ਗੱਲ ਨਹੀਂ ਬਣਨੀ। ਲੈ ਇਹ ਵੀ ਕੋਈ ਗੱਲਾਂ ਚੋਂ ਗੱਲ ਆ, ਇਹ ਵੀ ਮੁਸ਼ਕਿਲ ਅੱਜ ਹੀ ਆਸਾਨ ਕਰ ਦਿੰਨੇ ਆ। ਤੂੰ ਕਾਲ ਕਰ MGA ਲਿਕਰ ਵਾਲਿਆਂ ਨੂੰ। ਇਹਨਾਂ ਨੂੰ ਫ੍ਰੈਜ਼ਨੋ ਏਰੀਆ ਦੇ ਵਿੱਚ ਮੈਨੇਜਰ ਅਤੇ ਕਲਰਕ ਦੀਆਂ ਪੋਜੀਸ਼ਨਸ ਦੇ ਲਈ ਬੰਦਿਆਂ ਦੀ ਜ਼ਰੂਰਤ ਆ। ਖੁੱਲੇ ਘੰਟੇ ਕੰਮ ਕਰੀ ਤੇ ਪਰ ਆਵਰ ਵੀ ਬਹੁਤ ਵਧੀਆ ਦਿੰਦੇ ਆ। ਕਲਰਕ ਦੀ ਪੋਜੀਸ਼ਨ ਦੇ ਲਈ $13 ਪ੍ਰਤੀ ਘੰਟਾ ਅਤੇ ਮੈਨੇਜਰ ਦੀ ਪੋਜੀਸ਼ਨ ਦੇ ਲਈ $15 ਪ੍ਰਤੀ ਘੰਟਾ। MGA ਲਿਕਰ ਵਾਲਿਆਂ ਨੂੰ ਉਹਨਾਂ ਦੇ ਫ੍ਰੈਜ਼ਨੋ ਏਰੀਆ ਦੇ ਵਿੱਚ ਮਲਟੀਪਲ ਲਿਕਰ ਸਟੋਰਸ ਦੇ ਉੱਤੇ ਕੰਮ ਕਰਨ ਦੇ ਲਈ ਬੰਦਿਆਂ ਦੀ ਜ਼ਰੂਰਤ ਹੈ। ਘੱਟੋ ਘੱਟ 2 ਸਾਲ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਪੋਜੀਸ਼ਨ ਦੇ ਹਿਸਾਬ ਨਾਲ $3-4,000 ਬਣਾ ਸਕਦੇ ਹੋ। ਜੇ ਕਿਸੇ ਨੇ ਲਿਕਰ ਸਟੋਰ ਤੇ ਗੈਸ ਸਟੇਸ਼ਨ ਵੇਚਣਾ ਜਾਂ ਖਰੀਦਣਾ ਹੋਵੇ ਉਹ ਵੀ ਕੰਟੈਕਟ ਕਰ ਸਕਦੇ ਹਨ। ਹੋਰ ਜਾਣਕਾਰੀ ਲਈ ਕਾਲ ਗੁਰਪ੍ਰੀਤ ਸਰਾਏ 5596960005 ਜਾਂ ਪਵਨਦੀਪ ਸਿੰਘ 5599303325। थोड़ा तिखा थोड़ा मिठा जिहा कुछ खाण ਨੂੰ ਜੀ ਕਰੇ ਤਾਂ ਨਿਊ ਇੰਡੀਆ ਸਵੀਟ ਐਂਡ ਸਪਾਈਸੀ ਫ੍ਰੈਜ਼ਨੋ ਜ਼ਰੂਰ ਵਿਜ਼ਿਟ ਕਰੋ, ਜਿੱਥੇ ਤੁਹਾਨੂੰ ਮਿਲੇਗੀ ਪੰਜਾਬੀ ਇੰਡੀਅਨ ਫਿਊਜ਼ਨ ਗਰੋਸਰੀ, ਮਸਾਲੇ, ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ, ਆਰਗੈਨਿਕ ਸਮਾਨ ਤੇ ਨਾਲ ਹੀ ਹਰ ਤਰ੍ਹਾਂ ਦੀ ਮਿਠਾਈ, ਖੋਏ ਵਾਲੀਆਂ ਪਿੰਨੀਆਂ ਤੇ ਵਿਆਹ ਦੀ ਭਾਜੀ, ਬਲੈਂਕਟ ਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਨੇ। ਤੇ ਹਾਂ, ਇਹਨਾਂ ਦੇ ਚਾਟ ਕਾਰਨਰ ਤੇ ਚਟਪਟੀ ਚਾਟ, ਗੋਲ ਗੱਪੇ, ਮਸਾਲਾ ਡੋਸਾ ਤੇ ਸਭ ਕੁਝ ਮਿਲੇਗਾ। ਪਰੌਂਠਾ, ਤੰਦੂਰੀ ਕੁਲਚਾ, ਵੈਜੀਟੇਰੀਅਨ ਖਾਣਾ ਭਾਵੇਂ ਪੈਕ ਕਰਾਓ ਤੇ ਜਾਂ ਟੇਕ ਆਊਟ ਲਓ। ਕਿਸੇ ਵੀ ਫੰਕਸ਼ਨ ਲਈ ਖਾਣਾ ਵੀ ਆਰਡਰ ਕਰ ਸਕਦੇ ਹੋ। ਮੱਕੀ ਦੀ ਰੋਟੀ, ਸਰੋਂ ਦਾ ਸਾਗ, ਤਾਜ਼ਾ ਗੰਨੇ ਦਾ ਰਸ ਵੀ ਮਿਲਦਾ ਹੈ। ਟਰੱਕਾਂ ਵਾਲੇ ਵੀਰ ਤਾਜ਼ਾ ਤੇ ਸਵਾਦ ਖਾਣਾ ਆਰਡਰ ਕਰ ਸਕਦੇ ਨੇ ਤੇ ਪਾਰਕਿੰਗ ਵੀ ਖੁੱਲੀ ਹੈ। New India Sweet and Spicy 3225 West Shaw Avenue, Suite 103 Fresno। ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਾਲ ਕਰੋ New India Sweet and Spicy ਜਸਵਿੰਦਰ ਸਿੰਘ ਹੁਰਾਂ ਨੂੰ 559-225-2824 5592252824। ਰੱਖਣਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋ ਕਾਰਪੋਰੇਸ਼ਨ, ਬਿਜ਼ਨਸ, ਪਰਸਨਲ ਇਨਕਮ ਟੈਕਸ, ਰੀਅਲ ਏਸਟੇਟ, ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ, ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਵਰਕ ਪਰਮਿਟ, ਆਰਬਨ ਵੀਜ਼ਾ, I-360, ਐਡਜਸਟਮੈਂਟ ਆਫ ਸਟੇਟਸ, ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਜਾਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖਰਾ ਟੈਕਸ ਐਂਡ ਇਮੀਗ੍ਰੇਸ਼ਨ 3073 ਵੈਸਟ ਐਸ਼ਲੈਂਡ ਐਵੇਨਿਊ, ਫ੍ਰੈਜ਼ਨੋ। ਕਾਲ 5592439200। ਇਹਨਾਂ ਦੀ ਵੈਬਸਾਈਟ rakhratexservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ 0G81976।
ਫ੍ਰੈਸਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ 999 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ ਨਾਨ ਵੈਜ ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ ਫ੍ਰੈਸਨੋ 6735 ਨਾਰਥ ਫਰਸਟ ਸਟਰੀਟ ਫ੍ਰੈਸਨੋ। ਹੋਰ ਜਾਣਕਾਰੀ ਦੀ ਕਾਲ ਸੋਢੀ 5597619641 559 761 9641। ਗਿੱਲ ਇਮੀਗ੍ਰੇਸ਼ਨ ਕੰਸਲਟੈਂਟਸ, ਇਹਨਾਂ ਦਾ ਤੁਸੀਂ ਫੈਮਿਲੀ ਪਟੀਸ਼ਨ, ਪਾਸਪੋਰਟ, ਵੀਜ਼ਾ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ, ਐਫੀਡੇਵਿਟ ਆਫ ਸਪੋਰਟ, ਰੀ-ਐਂਟਰੀ ਪਰਮਿਟ, ਵਰਕ ਪਰਮਿਟ, ਇੰਡੀਅਨ ਪਾਸਪੋਰਟ ਲਈ ਸਿਲੰਡਰ ਸਰਟੀਫਿਕੇਟ ਲੈਣਾ, ਰੀਨਿਊ ਕਰਵਾਉਣਾ, OCI ਕਾਰਡ, ਇੰਡੀਆ ਲਈ ਵੀਜ਼ਾ, ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876 559 412 2876। ਐਡਰੈਸ 4709 ਅਲ कैपिटान स्यूट 103 फ्रेस्नो और विजिट ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਮਾਹੀ ਗਿੱਲ ਤੇ ਪੰਜਾਬੀ ਰੇਡੀਓ USA ਦੇ ਲਿਸਨਰਸ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਦਾ। ਇਹ ਜਿਹੜਾ ਪ੍ਰੋਗਰਾਮ ਆਪਣੇ ਨਾਲ ਇਮੀਗ੍ਰੇਸ਼ਨ ਦੇ ਅਟਰਨੀ ਜਗਵੀਰ ਜੇ ਟੇਟਕੀਆਣਾ ਜੀ ਜਿਹੜੇ ਜੁੜੇ ਹੋਏ ਨੇ। ਜਗਵੀਰ ਜੀ ਆਇਆਂ ਨੂੰ ਇੱਕ ਵਾਰੀ ਫੇਰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਤੁਹਾਡੀਆਂ ਕਾਲਸ ਹੁਣ ਆਪਾਂ ਲਵਾਂਗੇ ਤੇ ਕਾਲ ਜਿਹੜੀਆਂ ਲੈਣ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਬੇਨਤੀ ਅਪੀਲ ਕਰਨਾ ਚਾਹੁੰਦਾ ਹਾਂ, ਆਪਣੀਆਂ ਜਿਹੜੀਆਂ ਜਿਹੜਾ ਸਵਾਲ ਆ ਛੋਟੇ ਪੁੱਛਿਓ ਤੇ ਜਲਦੀ ਜਿਹੜਾ ਉਹ ਸਵਾਲ ਜਿਹੜਾ ਪੁੱਛਿਓ, ਇੱਕ ਅੱਧਾ ਹੀ ਸਵਾਲ ਜਿਹੜਾ ਪੁੱਛਣ ਦੀ ਕੋਸ਼ਿਸ਼ ਕਰੋ ਤਾਂ ਜੋ ਵੱਧ ਤੋਂ ਵੱਧ ਆਪਣੇ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਆਪਾਂ ਗੱਲ ਕਰ ਸਕੀਏ, ਉਹਨਾਂ ਦੇ ਸਵਾਲ ਜਿਹੜੇ ਲੈ ਸਕੀਏ, ਕਿਉਂਕਿ ਬਹੁਤ ਸਾਰੇ ਜਿਹੜੇ ਕਾਲਰ ਫਿਰ ਵਰਨਾ ਸਮਾਂ ਦੀ ਘਾਟ ਹੋਣ ਕਰਕੇ ਫਿਰ ਉਹ ਰਹਿ ਜਾਂਦੇ ਨੇ। ਤੇ ਆਓ ਆਪਾਂ ਕਾਲਰਸ ਆ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਜਸਪਾਲ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਜਸਪਾਲ ਸਿੰਘ ਬੋਲ ਰਿਹਾ ਜੀ। ਸਵਾਲ ਪੁੱਛੋ। I-30 ਅਪਰੂਵ ਹੋ ਗਿਆ ਲਾਸਟ ਸਾਲ ਅਪ੍ਰੈਲ ਦੇ ਵਿੱਚ ਤੇ ਡਿਪੋਜ਼ਿਟ ਕਰ ਦਿੱਤੇ ਨੇ ਸਾਰੀ ਫੀਸਾਂ ਦੇ ਡਾਕੂਮੈਂਟਸ। ਅਸੀਂ ਵੇਟ ਕਰ ਰਹੇ ਹਾਂ ਮੈਡੀਕਲ ਤੇ ਇੰਟਰਵਿਊ ਵਾਸਤੇ, ਕੋਈ ਹਾਲੇ ਰਿਪਲਾਈ ਨਹੀਂ ਆਇਆ। 1 ਸਾਲ ਦਾ ਟਾਈਮ। ਕਿਹਦੇ ਲਈ ਫਾਈਲ ਕੀਤਾ ਸੀਗਾ? I-30 ਕਿਹਦੇ ਲਈ ਫਾਈਲ ਕੀਤਾ? ਰਿਲੇਟਿਵ ਕੌਣ ਆ? ਬੱਚਾ ਵਾ, ਵਾਈਫ ਆ, ਕੌਣ? ਵਾਸਤੇ ਕੀਤਾ, ਮੇਰੇ ਮੁੰਡੇ ਨੇ ਆਪਣੀ ਵਾਈਫ ਵਾਸਤੇ ਕੀਤਾ ਜੀ। ਸਿਟੀਜ਼ਨ ਨੇ ਕੀਤਾ ਨਾ? ਹਾਂਜੀ। ਜਿਹੜੇ ਸਿਟੀਜ਼ਨ ਦੇ ਵਾਈਫ ਹੈ ਉਹ ਸਬਜੈਕਟ ਨਹੀਂ ਹੈਗੇ ਪ੍ਰੋਕਲੇਮੇਸ਼ਨ ਦੇ ਲਈ ਬੈਨ ਦੇ ਥੱਲੇ ਦੇ, ਤੁਸੀਂ ਉਹਨਾਂ ਨੂੰ ਫੋਲੋ ਅਪ ਜ਼ਰੂਰ ਕਰ ਸਕਦੇ ਹੋ। ਨਹੀਂ, ਹੁਣ ਅਸੀਂ ਕੀ ਕਰਨਾ ਚਾਹੀਏ? ਸਾਨੂੰ 1 ਸਾਲ ਦਾ ਟਾਈਮ ਦਿੱਤਾ ਤੇ 1 ਸਾਲ ਮਾਰਚ ਵਿੱਚ ਜਿਹੜਾ ਖਤਮ ਹੋ ਜਾਣਗੇ। ਫੀਸਾਂ ਜਮ੍ਹਾਂ ਕਰਾ ਦਿੱਤੀਆਂ ਨੇ ਤੇ ਬਾਕੀ ਇੰਟਰਵਿਊ ਤੇ ਮੈਡੀਕਲ। DS-260 ਜਮ੍ਹਾਂ ਕਰਤਾ ਸੀਗਾ? ਕਿਹੜਾ? DS-260 ਮੇਰੇ ਖਿਆਲ ਨਹੀਂ ਕੀਤਾ। ਨਹੀਂ, ਫੀਸਾਂ ਤਾਂ ਫਿਰ ਤਾਂ ਤੁਸੀਂ ਵੇਟ ਕਾਹਦੀ ਕਰ ਰਹੇ ਹੋ? ਮਤਲਬ DS-260 ਤੋਂ ਬਿਨਾਂ ਤਾਂ ਨਹੀਂ ਪ੍ਰੋਸੈਸ ਅੱਗੇ ਜਾਊਗਾ। ਲੇਕਿਨ ਅਸੀਂ ਸਾਰੀ ਫੀਸਾਂ ਸਰ ਜਮ੍ਹਾਂ ਕਰਾ ਦੀ, ਉਹਨਾਂ ਦਾ ਲੈਟਰ ਵੀ ਆ ਗਿਆ। DS-260 ਤੁਸੀਂ ਕਹਿ ਰਹੇ ਹੋ? ਜੀ ਹਾਂਜੀ। ਅੱਛਾ, ਇੱਕ ਫਾਰਮ ਤੇ ਜਮ੍ਹਾਂ ਕਰਾਇਆ ਸਮਥਿੰਗ 8 ਕੁਝ ਜਿਹੜਾ। ਨਹੀਂ, ਉਹ ਤੁਸੀਂ ਨਾ ਜੇ ਡਾਕੂਮੈਂਟ ਜਮ੍ਹਾਂ ਕਰਾਏ ਨੇ NVC ਨੂੰ, ਅੱਗੇ ਫਿਰ DS-260 ਇੱਕ ਫਾਰਮ ਹੁੰਦਾ ਜਿਹੜੀ ਐਕਚੁਅਲ ਐਪਲੀਕੇਸ਼ਨ ਹੁੰਦੀ ਹੈ ਜਿਹਦੇ ਨਾਲ ਕਿ ਇੰਟਰਵਿਊ ਵਗੈਰਾ ਸੈੱਟ ਹੁੰਦੀ ਹੈ। ਇੰਟਰਵਿਊ ਦੀ ਫੀਸ ਵੱਖਰੀ ਆ। ਤੁਸੀਂ ਨਾ travel.state.gov ਤੇ ਜਾਓ, ਉਹਨਾਂ ਨੇ ਸਟੈਪਸ ਲਿਖੇ ਹੋਏ ਨੇ ਸਾਰੇ, ਆਪਣੇ 1 to 10 ਸਾਰੇ ਲਿਖੇ ਹੋਏ ਨੇ। ਤੁਸੀਂ ਅਜੇ ਪੂਰੇ ਸਟੈਪਸ ਕੰਪਲੀਟ ਨਹੀਂ ਕੀਤੇ, ਤੁਸੀਂ ਅੱਧ 'ਚ ਹੀ ਹੋ ਜੇ, ਜਾ ਕੇ ਤੁਸੀਂ ਸਟੈਪਸ ਨੂੰ ਦੁਬਾਰਾ ਫੋਲੋ ਕਰੋ। ਜੀ, ਥੈਂਕ ਯੂ ਜੀ। ਕਿਹੜਾ ਫਾਰਮ ਤੁਸੀਂ ਕਿਹਾ ਜੀ? ਕੋਈ DS-260 ਇਹ ਨਾਲੇ ਨਾ ਆਪਾਂ ਸਾਰੇ ਹੀ ਆਪਣੇ ਜਿਹੜੇ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ, ਚਲੋ ਠੀਕ ਹੈ ਤੁਸੀਂ ਆਪੇ ਕਰ ਰਹੇ ਆ, ਦੈਟਸ ਓਕੇ, ਗੁੱਡ ਆ। ਜੇ ਤੁਹਾਨੂੰ ਲੱਗਦਾ ਵੀ ਤੁਸੀਂ ਕਰ ਸਕਦੇ ਆ ਜ਼ਰੂਰ ਕਰੋ, ਪਰ ਸਲਾਹ ਜਿਹੜੀ ਇੱਕ ਵਾਰੀ ਇੱਕ ਇਮੀਗ੍ਰੇਸ਼ਨ ਦੇ ਵਕੀਲ ਦੀ ਲੈ ਲਓ, ਐਟਲੀਸਟ ਚੈੱਕ ਲਿਸਟ ਲੈ ਲਓ। ਜ਼ਿਆਦਾ ਡਾਲਰ ਤੁਸੀਂ ਨਹੀਂ ਖਰਚਣੇ, ਦੈਟਸ ਓਕੇ, ਅੰਡਰਸਟੈਂਡ ਕਰਦੇ ਆ ਸਾਰੇ ਜਾਣੇ, ਪਰ ਇੰਨੇ ਕੁ ਤੁਸੀਂ ਜਿਹੜੇ ਉਹ ਖਰਚ ਲਓ ਵੀ ਤੁਹਾਨੂੰ ਪਤਾ ਹੋਵੇ ਵੀ ਪ੍ਰੋਸੈਸ ਜਿਹੜਾ ਉਹ ਪੂਰਾ ਤੁਸੀਂ ਕਿੱਦਾਂ ਜਿਹੜਾ ਉਹ ਕਰਨਾ ਹੈ। ਐਟਲੀਸਟ ਤੁਸੀਂ ਵਕੀਲ ਦੀ ਜਿਹੜੀ ਇਸ ਹਿਸਾਬ ਦੇ ਨਾਲ ਜਿਹੜੀ ਉਹ ਤੁਸੀਂ ਸਲਾਹ ਜਿਹੜੀ ਉਹ ਜ਼ਰੂਰ ਲੈ ਲਓ, ਤਾਂ ਜੋ ਬਾਅਦ ਦੇ ਵਿੱਚ ਇੱਦਾਂ ਨਾ ਹੋਵੇ ਵੀ ਦੇਰੀ ਜਿਹੜੀ ਉਹ ਹੋ ਜਾਵੇ, ਤੁਸੀਂ ਜਿਹੜੇ ਵਿੱਚ ਵਿਚਾਲੇ ਜਿਹੜੇ ਉਹ ਲਟਕੇ ਕਿਤੇ ਨਾ ਰਹਿ ਜਿਓ। ਤੇ ਜੀ, ਤੇ ਆਪਾਂ ਅਗਲੇ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਨੇ ਅਮਨਦੀਪ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ ਜਿਹੜਾ ਵਰਕ
ਵਰਕ ਪਰਮਿਟ ਆ, ਉਹਦੀ ਜਿਹੜੀ ਫੀਸ ਆ ਰਿਨਿਊਬਲ ਦੀ $410 ਤਾਂ ਪਲੱਸ $85, ਉਹਦੇ ਚੈੱਕ ਸੈਪਰੇਟ ਭੇਜਣੇ ਚਾਹੀਦੇ ਜਾਂ ਫਿਰ ਇਕੱਠਾ ਇੱਕ ਚੈੱਕ ਭੇਜਣਾ ਚਾਹੀਦਾ? ਤੁਸੀਂ ਚੈੱਕ ਸੈਪਰੇਟ ਭੇਜੋਗੇ। ਕੀ ਹੋ ਰਿਹਾ ਹੈ ਕਿ ਜਿੱਦਾਂ ਮੈਂ ਦੱਸਿਆ ਸੀਗਾ ਕਿ ਇਹਨਾਂ ਦੀ ਕਾਫੀ ਜ਼ਿਆਦਾ ਜਿੱਦਾਂ ਨਵੀਂ ਲਿਟੀਗੇਸ਼ਨ ਸੀਗੀ ਕਾਸਾ ਦੀ ਤੇ ਏਐਸਐਫ ਦੀ। ਪਹਿਲਾਂ ਤਾਂ ਇਹਨਾਂ ਨੇ ਫੀਸ ਲਗਾਈ ਸੀਗੀ, ਪਰ ਉਹ ਲਿਟੀਗੇਸ਼ਨ ਦੇ ਬਾਅਦ ਇਹਨਾਂ ਨੇ ਕਿਹਾ ਕਿ ਜਿਹੜੇ ਇਹਦੇ ਮੈਂਬਰ ਹੈ ਉਹਨਾਂ ਨੂੰ ਫੀਸ ਲਾਉਣ ਦੀ ਲੋੜ ਨਹੀਂ ਹੈਗੀ। ਪਰ ਆਪਾਂ ਕੀ ਦੇਖ ਰਹੇ ਨੇ ਕਿ ਜਿਹੜੇ ਨੌਨ ਮੈਂਬਰਸ ਹੈਗੇ ਨੇ, ਜੇ ਤੁਸੀਂ 495 ਦਾ ਚੈੱਕ ਪਾ ਰਹੇ ਹੋ ਉਹ ਵੀ ਉਹ ਰਿਜੈਕਟ ਕਰ ਰਹੇ ਨੇ, ਜੇ ਤੁਸੀਂ ਇਕੱਲਾ 410 ਦਾ ਕਰ ਰਹੇ ਹੋ ਉਹ ਵੀ ਰਿਜੈਕਟ ਕਰ ਰਹੇ ਨੇ। ਤੁਸੀਂ ਨਾਲ ਇੱਕ $85 ਦਾ ਚੈੱਕ ਲਾਓ ਅਤੇ $85 ਦੇ ਚੈੱਕ ਉੱਤੇ ਤੁਸੀਂ ਇੱਕ ਯੈਲੋ ਸਟਿੱਕੀ ਨੋਟ ਸਟੇਪਲ ਕਰਕੇ ਲਗਾਓ ਅਤੇ ਉਹਦੇ ਵਿੱਚ ਲਿਖੋ ਕਿ ਇਹ ਮੈਂ ਐਡੀਸ਼ਨਲ ਚੈੱਕ ਤੁਹਾਨੂੰ ਭੇਜ ਰਿਹਾ ਐਜ਼ ਅ ਕੌਸ਼ਨ। ਤੁਸੀਂ ਇਹਨੂੰ ਜੇ ਨਹੀਂ ਕੈਸ਼ ਕਰਨਾ ਇਹਨੂੰ ਨਾ ਕੈਸ਼ ਕਰੋ, ਪਰ ਮੈਂ ਤੁਹਾਨੂੰ ਫੁੱਲ ਫੀ ਭੇਜ ਰਿਹਾ, ਮੇਰੀ ਐਪਲੀਕੇਸ਼ਨ ਵਾਪਸ ਨਾ ਭੇਜੋ। ਜੇ ਤੁਸੀਂ ਇਕੱਠਾ ਕੰਬਾਈਨਡ ਚੈੱਕ ਲਾਓਗੇ ਉਹਨਾਂ ਨੇ ਵਾਪਸ ਭੇਜ ਦੇਣੀ। ਹਾਂਜੀ, ਜਿਹਦਾ ਪੁਰਾਣਾ ਕੇਸ ਲੱਗਾ ਹੋਇਆ ਹੈਗਾ ਜਿੱਦਾਂ ਰਿਨਿਊਬਲ ਦਾ, ਜਿੱਦਾਂ ਮੇਰਾ 2015 ਤੋਂ ਚੱਲ ਰਿਹਾ ਆ। ਪ੍ਰੋਬਲਮ ਕੀ ਹੈਗੀ ਕਿ ਪ੍ਰੋਬਲਮ ਇਹ ਹੈ ਜਿਹੜੇ ਇਹਨਾਂ ਨੇ ਫਾਈਲਿੰਗ ਕਲਰਕਸ ਵਗੈਰਾ ਸਟਾਫ ਵਗੈਰਾ ਨੇ, ਕਿਉਂਕਿ ਐਡਮਿਨਿਸਟ੍ਰੇਸ਼ਨ ਚੇਂਜ ਹੋਣ ਲੱਗੀ ਹੈ, ਇਹ ਪਰਵਾਹ ਨਹੀਂ ਕਰਦੇ, ਕਈ ਵਾਰੀ ਗਲਤ ਅਨਫੇਅਰ ਡਿਨਾਇਲ ਦੇ ਦਿੰਦੇ ਨੇ। ਤੁਸੀਂ ਚੈੱਕ ਲਾ ਦਿਓ, ਜੇ ਤੁਹਾਡਾ $85 ਨਾਲ ਕੀ ਫਰਕ ਪੈਂਦਾ ਤੁਹਾਨੂੰ। ਠੀਕ ਆ ਜੀ ਜੀ, ਥੈਂਕ ਯੂ ਜੀ, ਮਿਹਰਬਾਨੀ। ਅਗਲੇ ਜਿਹੜੇ ਕਾਲਰ ਨੇ ਜੁੜੇ ਆਪਣੇ ਨਾਲ, ਰਾਜ ਜੀ। ਸਤਿ ਸ਼੍ਰੀ ਅਕਾਲ ਰਾਜ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਵੀਰ ਜੀ, ਮੇਰਾ ਕੁਐਸਚਨ ਸੀਗਾ, ਜਦੋਂ ਮੈਂ ਵਰਕ ਪਰਮਿਟ ਅਪਲਾਈ ਕੀਤਾ ਸੀ ਤੇ ਮੈਨੂੰ ਉਹਨਾਂ ਦੀ ਲੈਟਰ ਆਈ ਸੀ ਵੀ 1 ਨਵੰਬਰ ਨੂੰ ਉਹਨਾਂ ਨੇ ਰਿਸੀਵ ਕਰ ਲਈ ਜੀ ਮੇਰੀ ਐਪਲੀਕੇਸ਼ਨ, ਤੇ ਮੇਰਾ ਜਿਹੜਾ ਵਰਕ ਪਰਮਿਟ ਉਹ ਫੈਬਰਰੀ 'ਚ ਖਤਮ ਹੋ ਰਿਹਾ, ਜਿੱਦਾਂ ਫਸਟ ਵੀਕ ਦੇ ਵਿੱਚ। ਤੇ ਮੈਂ ਐਜ਼ ਏ ਮੇਰਾ ਪ੍ਰੋਫੈਸ਼ਨਲ ਟਰੱਕ ਡਰਾਈਵਰ ਹੈਗਾ, ਤੇ ਮੈਂ ਆਪਣਾ ਲਾਇਸੈਂਸ ਰੀਨਿਊ ਕਰਵਾ ਸਕਦਾ ਜੀ ਉਸ ਲੈਟਰ ਦੇ ਬੇਸ ਤੇ? ਤੁਸੀਂ ਕਿਹੜੀ ਸਟੇਟ 'ਚ ਰਹਿੰਦੇ? ਕੈਲੀਫੋਰਨੀਆ 'ਚ। ਕੈਲੀਫੋਰਨੀਆ 'ਚ ਤਾਂ ਤੁਸੀਂ ਦੇਖੋ, ਟਰੱਕ ਡਰਾਈਵਰ ਦਾ ਨਹੀਂ ਮੈਨੂੰ ਪਤਾ ਭਾਜੀ। ਡੂ ਯੂ ਹੈਵ ਐਨੀ ਕਮੈਂਟਸ? ਮੈਨੂੰ ਦੂਜਾ ਤਾਂ ਪਤਾ AB60 ਦੇ ਥੱਲੇ ਤੁਸੀਂ ਕਰਾ ਸਕਦੇ ਹੋ। ਇਹਨਾਂ ਦਾ ਭਾਜੀ ਤੁਸੀਂ ਟਰਾਈ ਕਰ ਸਕਦੇ ਹੋ, ਗਰੰਟੀ ਨਹੀਂ ਕੋਈ ਇਹਨਾਂ ਨੇ ਕਰਕੇ ਦੇਣਾ ਕਿ ਨਹੀਂ। DMV ਦੇ ਨਾਲ ਹੀ ਗੱਲ ਕਰਕੇ ਦੇਖੋ ਜੀ। ਸੋ ਨਹੀਂ, ਮੇਰੇ ਕੋਲ ਵੀ ਕੋਈ ਇਸ ਦੇ ਬਾਰੇ ਇਨਫੋਰਮੇਸ਼ਨ ਨਹੀਂ ਹੈਗੀ, ਸੌਰੀ ਜੀ। ਜਿਹੜਾ ਜੇ ਕੋਈ ਹੋਰ ਸੁਣ ਰਿਹਾ, ਜਿਹੜਾ ਨਾਰਮਲ ਲਾਇਸੈਂਸ ਹੈ, ਜੇ ਕਿਸੇ ਨੇ ਉਹ ਰਿਨਿਊ ਕਰਾਉਣਾ, ਉਹ ਤੁਹਾਨੂੰ DMV ਦੇ ਰੈਗੂਲਰ ਪ੍ਰੋਗਰਾਮ 'ਚ ਜਾਣ ਦੀ ਲੋੜ ਨਹੀਂ। ਇੱਕ AB60 ਪ੍ਰੋਗਰਾਮ ਹੈਗਾ, ਉਹਦੇ ਥੱਲੇ ਬਿਨਾਂ ਪੇਪਰਾਂ ਦੇ ਤੁਸੀਂ ਡਰਾਈਵਰ ਲਾਇਸੈਂਸ ਰਿਨਿਊ ਕਰਾ ਸਕਦੇ ਹੋ। ਜਿਹੜਾ ਟਰੱਕ ਵਾਲਾ ਕਮਰਸ਼ੀਅਲ ਵਾਲਾ ਹੈ, ਉਹ ਤੁਸੀਂ DMV ਨਾਲ ਟਰਾਈ ਕਰ ਸਕਦੇ ਹੋ। ਮੈਨੂੰ ਆਮ ਨਾਟ ਸ਼ੋਰ ਕਿ ਉਹ ਰਿਸੀਟ 'ਤੇ ਕਰੂਗੇ ਕਿ ਨਹੀਂ ਕਰੂਗੇ ਜੀ। ਜੇ ਕਿਸੇ ਨੇ ਇੱਦਾਂ ਕਰਵਾਇਆ ਆ ਜਾਂ ਕਿਸੇ ਨੇ ਟਰਾਈ ਕੀਤਾ ਸੀ, ਜੇ ਕਿਸੇ ਨੂੰ ਪਤਾ ਵੀ ਆ ਤੇ ਉਹ ਵੀ ਆ ਕੇ ਜਿਹੜਾ ਜ਼ਰੂਰ ਦੱਸ ਸਕਦੇ ਹੋ ਵੀ DMV ਵਾਲਿਆਂ ਨੇ ਕੀ ਆਖਿਆ ਸੀ, ਉਹਨਾਂ ਨੇ ਕਰਨ ਦਿੱਤਾ ਜਾਂ ਨਹੀਂ ਕਰਨ ਦਿੱਤਾ। ਅਗਲੇ ਜਿਹੜੇ ਕਾਲਰ ਆ ਆਪਣੇ ਨਾਲ ਜੁੜੇ, ਸੁਰਜੀਤ ਜੀ। ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਹਾਂਜੀ, ਮੇਰੀ ਬੇਟੀ ਨੇ ਨਾ ਆਪਣੇ ਭੈਣ ਭਰਾਵਾਂ ਦਾ ਭਰਿਆ ਆ, ਜਿੱਦਾਂ ਉਹ ਹੁਣ ਕੱਢਦੇ ਆ ਕਿ ਨਹੀਂ, ਹਜੇ 9 ਦਾ ਭਰਿਆ ਆ। ਉਹ ਤਾਂ ਜੀ 2005 ਤੇ 6 ਵਾਲੇ ਚੱਲ ਰਹੇ ਨੇ, ਉਹਨਾਂ ਨੂੰ ਵੇਟ ਕਰਨੀ ਪਊਗੀ 5 ਸਾਲ। ਇਮੀਗ੍ਰੇਸ਼ਨ ਵਾਲੇ ਤਾਂ ਕੱਢਦੇ ਆ, ਮਤਲਬ ਕਿ ਹਾਂਜੀ, ਬਸ ਵੇਟ ਕਰਨੀ ਪੈਣੀ ਹੈ, ਆ ਜਾਣਾ ਤੁਹਾਡਾ ਜੀ। ਹੋ ਰਿਹਾ ਹੈ ਜਿੱਦਾਂ ਹੋ ਰਿਹਾ ਹੈਗਾ ਹੁਣ। ਹਾਂਜੀ, ਸੁਣ ਲਓ ਮਾਤਾ ਜੀ, ਸੁਣ ਲਓ। ਉਹ ਕਹਿ ਰਹੇ ਨੇ ਵੀ ਚੱਲ ਰਿਹਾ ਆ, ਪਰ ਸਮਾਂ ਲੱਗ ਰਿਹਾ ਆ। ਅਜੇ 2004-5 ਦਾ ਚੱਲਦਾ ਹੈ, 5-6 ਦਾ ਚੱਲਦਾ ਹੈ, ਇੱਥੇ ਚੱਲਦਾ 5-6 ਦਾ ਚੱਲਦਾ। ਸੋ ਜੇ 9 'ਚ ਭਰਿਆ ਆ ਤਾਂ ਅਜੇ 5 ਸਾਲ ਜਿਹੜਾ ਤੁਹਾਨੂੰ ਇੰਤਜ਼ਾਰ ਹੋਰ ਕਰਨਾ ਪੈਣਾ ਹੈਗਾ ਆ। ਅਗਲੇ ਜਿਹੜੇ ਕਾਲਰ ਨੇ, ਮਨਦੀਪ ਜੀ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਸਵਾਲ ਹੈ ਕਿ ਜੇ ਅਸੀਂ ਵਰਕ ਪਰਮਿਟ ਰੀਨਿਊ ਕਰਾਉਣਾ ਹੈ, ਉਹ 6 ਮੰਥ ਪਹਿਲਾਂ ਹੀ ਕਰਵਾਉਣਾ ਪਏਗਾ ਜਾਂ ਉਸ ਤੋਂ ਵੀ ਪਹਿਲਾਂ ਕਰਾ ਸਕਦੇ? ਰੈਗੂਲੇਸ਼ਨ ਦੇ ਅਕੋਰਡਿੰਗ ਜੇ ਟੈਕਨੀਕੈਲਿਟੀ 'ਚ ਜਾਓ ਤਾਂ ਤੁਸੀਂ 6 ਮੰਥ ਪਹਿਲਾਂ ਹੀ ਕਰਾ ਸਕਦੇ ਹੋ, ਪਰ ਹਾਂਜੀ ਪਹਿਲਾਂ ਵੀ ਤੁਸੀਂ ਕਈ ਵਾਰੀ ਕਰਦੇ ਹੋ ਤਾਂ ਕਰ ਲੈਂਦੇ ਨੇ ਐਪਲੀਕੇਸ਼ਨ ਐਕਸੈਪਟ, ਪਰ ਦੈਟ ਇਜ਼ ਯੋਰ ਰਿਸਕ। ਉਹ ਵਾਪਸ ਮੋੜ ਸਕਦੇ ਨੇ, ਉਹ ਕਹਿੰਦੇ ਨੇ ਕਿ ਅਰਲੀ ਫਾਈਲ ਕਰਤੀ ਹੈ ਤੇ ਤੁਸੀਂ ਐਗਜ਼ੈਕਟ ਡਾਟ 6 ਮੰਥਸ 'ਤੇ ਫਾਈਲ ਕਰੋ। ਜੀ, ਕਾਫੀ ਵਾਰੀ ਕਈਆਂ ਜੀ ਵਾਪਸ ਕਰ ਦਿੰਦੇ ਆ। ਸਾਨੂੰ ਅਰਲੀ ਪਹਿਲਾਂ ਜਿੱਦਾਂ ਸਾਰੀਆਂ ਬੰਦ ਸੀ ਸਭ ਕੁਝ, ਇਹ ਤਾਂ ਨਹੀਂ ਕਿ ਉਹ ਕਹਿਣਗੇ। ਜੇ ਤੁਸੀਂ ਟਰਾਈ ਕਰਨਾ, ਪੰਗਾ ਲੈਣਾ, ਲੈ ਲਓ, ਪਰ ਹੋਣਾ ਕੀ ਹੈ ਕਿ 2-3 ਮਹੀਨੇ ਬਾਅਦ ਜੇ ਵਾਪਸ ਮੁੜਦੀ ਤਾਂ ਟਾਈਮ ਬਹੁਤ ਖਰਾਬ ਹੋ ਜਾਣਾ। ਜੀ 6 ਮਹੀਨੇ ਪਹਿਲਾਂ ਹੀ ਕਰੀਏ ਜੀ, 6 ਮਹੀਨੇ ਪਹਿਲਾਂ ਹੀ ਕਰੋ ਤੁਸੀਂ। ਓਕੇ ਜੀ, ਥੈਂਕ ਯੂ ਜੀ। ਸੋ ਬਿਲਕੁਲ ਜਿੱਦਾਂ ਇਹਨਾਂ ਨੇ ਕਿਹਾ, ਕਿਉਂਕਿ ਡਿਲੇ ਅੱਜ ਕੱਲ੍ਹ ਚੱਲ ਰਹੇ ਆ, ਸੋ ਉਹਨਾਂ ਨੇ ਇੱਦਾਂ ਦੀਆਂ ਚੀਜ਼ਾਂ ਦੀ ਪ੍ਰੋਸੈਸਿੰਗ ਤਾਂ ਨਹੀਂ ਸੀ ਬੰਦ ਕੀਤੀ, ਰਾਈਟ? ਕੋਵਿਡ ਦੇ ਕਰਕੇ ਇਹ ਚੀਜ਼ਾਂ ਤਾਂ ਉਹ ਅਪਲਾਈ ਹੋ ਰਹੀਆਂ ਸੀਗੀਆਂ ਵਿਦ ਇਨ ਅਮਰੀਕਾ। ਪ੍ਰੋਸੈਸਿੰਗ ਤਾਂ ਕਿਸੇ ਚੀਜ਼ ਦੀ ਵੀ ਨਹੀਂ ਬੰਦ ਕੀਤੀ, ਕਿਉਂਕਿ ਪੈਸੇ ਚਾਹੀਦੇ ਆ ਤੇ ਪੈਸੇ ਲੈ ਕੇ ਡਿਲੇ ਹੀ ਕੀਤਾ। ਪ੍ਰੋਸੈਸਿੰਗ ਤਾਂ ਜਿਹੜੇ ਫੈਮਿਲੀ ਵਾਲੇ ਵੀ ਕੇਸ ਆ, ਉਹ ਵੀ ਕਲਾਇੰਟ ਨੇ ਦੱਸਿਆ ਕਿ ਫੀਸ ਵਗੈਰਾ ਵੀ ਲੈ ਲਈ ਗਈਆਂ, ਤਾਂ ਕਹਿੰਦੇ ਇੰਟਰਵਿਊ ਨਹੀਂ ਦੇਣੀ।
ਜੀ ਸੋ ਬਿਲਕੁਲ ਸੋ ਜਦੋਂ ਟੈਕਨੀਕਲ ਹਿਸਾਬ ਦੇ ਨਾਲ ਜੇ 6 ਮਹੀਨੇ ਆ ਜਾਂ 3 ਮਹੀਨੇ ਆ ਜਿਹਦਾ ਜਿੱਦਾਂ ਵੀ ਕੇਸ ਦਾ ਹੈਗਾ ਆ ਉਹ ਉਦੋਂ ਹੀ ਜਿਹੜਾ ਅਪਲਾਈ ਕਰੇ ਤਾਂ ਜੋ ਰਿਜੈਕਸ਼ਨ ਦੀ ਵਾਪਸ ਆਉਣ ਦੀ ਜਿਹੜੀ ਉਹ ਸਿਚੁਏਸ਼ਨ ਨਾ ਬਣੇ। ਮਹਿੰਦਰ ਸਿੰਘ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਹੈਲੋ ਜੀ ਜੀ ਵੀਰ ਜੀ, ਮੇਰਾ ਕੁਐਸਚਨ ਹੈ, ਮੇਰੇ ਫਾਦਰ ਸਾਹਿਬ ਇੰਡੀਆ ਗਏ ਨੇ ਤੇ ਉਹਨਾਂ ਨੂੰ 22 ਜਨਵਰੀ ਨੂੰ 1 ਸਾਲ ਹੋ ਜਾਣਾ। ਪਹਿਲਾਂ ਉਹਨਾਂ ਦੀ ਟਿਕਟ ਕੈਂਸਲ ਹੋ ਗਈ, ਉਹਨਾਂ ਕੋਲੇ ਗ੍ਰੀਨ ਕਾਰਡ ਹੋਲਡਰ ਨੇ। ਹੁਣ ਉਹਨਾਂ ਦਾ ਪਾਸਪੋਰਟ ਰੀਨਿਊ ਕਰਾਉਣ ਦੇ ਚੱਕਰਾਂ 'ਚ ਥੋੜਾ ਲੇਟ ਹੋ ਰਿਹਾ। ਕੀ ਆਪਸ਼ਨ ਹੈਗੀ ਆ ਜੀ ਉਹ 22 ਜਨਵਰੀ ਤੋਂ ਬਾਅਦ ਰਿਟਰਨ ਕਰ ਸਕਦੇ ਆ ਬੈਕ ਇਨ USA? ਉਹਦੇ ਲਈ ਕੀ ਆਪਸ਼ਨ? ਭਾਜੀ ਕੋਵਿਡ ਤੋਂ ਪਹਿਲਾਂ ਵੀ ਕਈ ਵਾਰੀ ਜਦੋਂ ਲੋਕੀ 1 ਸਾਲ ਤੋਂ ਵੱਧ ਰਹਿ ਜਾਂਦੇ ਸੀਗੇ, ਹੁਣ ਲਾਅ ਦੇ ਵਿੱਚ ਲਿਖਿਆ ਹੋਇਆ ਕਿ ਗ੍ਰੀਨ ਕਾਰਡ ਕੈਂਸਲ ਹੋ ਜਾਊਗਾ, ਪਰ ਕਈ ਵਾਰੀ ਆਪਾਂ ਦੇਖਿਆ ਬਹੁਤ ਮਤਲਬ ਮੈਜੋਰਿਟੀ ਆਫ ਟਾਈਮ ਜੇ ਥੋੜ੍ਹਾ ਬਹੁਤ ਟਾਈਮ ਉੱਪਰ ਹੁੰਦਾ ਸੀਗਾ ਉਹਨਾਂ ਨੂੰ ਆਉਣ ਦਿੰਦੇ ਸੀਗੇ। ਕੋਵਿਡ ਦੇ ਕਰਕੇ ਆਈ ਹੋਪ ਕਿ ਜਿਹੜੇ ਆਫਿਸਰ ਆ ਉਹ ਰੀਜ਼ਨੇਬਲ ਲਓਗੇ, ਲਾਅ ਨੂੰ ਸਟ੍ਰਿਕਟਲੀ ਇਨਫੋਰਸ ਨਹੀਂ ਕਰੋਗੇ। ਆਫਿਸਰ ਦੀ ਡਿਸਕ੍ਰੈਸ਼ਨ ਹੁੰਦੀ ਹੈ, ਤੁਸੀਂ ਟਰਾਈ ਕਰ ਸਕਦੇ ਹੋ, ਪਰ ਜੇ ਨਹੀਂ ਆਉਣ ਦਿੱਤਾ ਉਹਨਾਂ ਨੂੰ ਤਾਂ ਫਿਰ ਉਹਨਾਂ ਨੂੰ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਲੈਣਾ ਪਊਗਾ। ਅਤੇ ਮੇਰੇ ਹਿਸਾਬ ਨਾਲ ਜਦੋਂ ਤੁਸੀਂ ਦੱਸਿਆ ਕਿ ਟਾਈਮਲਾਈਨ ਜੋ ਤੁਸੀਂ ਦੱਸ ਰਹੇ ਹੋ ਟਰਾਈ ਕਰ ਸਕਦੇ ਹੋ, ਆ ਸਕਦੇ ਨੇ। ਕਿਉਂਕਿ ਉਹਨਾਂ ਦੀ ਪਹਿਲੀ ਟਿਕਟ ਸੀ ਉਹ ਕੈਂਸਲ ਹੋ ਗਈ ਸੀ, ਬਾਅਦ ਵਿੱਚ ਇਹਨਾਂ ਨੇ ਬੰਦ ਕਰਤਾ ਸੀ। ਜਦੋਂ ਬਾਅਦ 'ਚ ਹਾਂਜੀ ਲੱਗਿਆ ਉਦੋਂ ਤੱਕ ਪਾਸ ਐਗਜ਼ੈਕਟਲੀ ਤੁਸੀਂ ਉਹ ਸਾਰਾ ਪ੍ਰੂਫ ਨਾ ਆਪਣੇ ਨਾਲ ਲੈ ਜਾਓ ਜਦੋਂ ਆਓਗੇ ਤੁਸੀਂ, ਅਤੇ ਪ੍ਰੂਫ ਸਾਰਾ ਆਪਣੇ ਨਾਲ ਲੈ ਜਾਓ, ਅਤੇ ਮੇਰੇ ਹਿਸਾਬ ਨਾਲ ਤਾਂ ਆਫਿਸਰ ਜੇ ਰੀਜ਼ਨੇਬਲ ਆ ਧਿਆਨ ਦੇਊਗਾ। ਜੀ ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰ ਸੁਰਜੀਤ ਕੌਰ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਜੀ ਜੀ ਪੁੱਤ ਮੇਰੇ ਭਰੇ ਹੋਏ ਆ ਆਪਣੇ ਬੱਚਿਆਂ ਦੇ 2008 ਦੇ। ਮੈਨੂੰ ਕੁਛ ਨਹੀਂ ਪਤਾ ਲੱਗਦਾ ਵਿੱਚੋਂ ਵੀ ਕਦੋਂ ਪੇਪਰ ਨਿਕਲਣਗੇ। 2008 ਵਾਲਾ ਤਾਂ ਤੁਸੀਂ ਉਹਨਾਂ ਨੂੰ ਜੁਲਾਈ 2008 ਚੱਲ ਰਿਹਾ। ਤੁਸੀਂ ਹੁਣ ਕੋਵਿਡ ਦੇ ਵਿੱਚ ਇਸ ਸਾਲ ਤਾਂ ਕੁਛ ਨਹੀਂ ਹੋਇਆ। ਜੇ ਕੋਵਿਡ ਵਾਲਾ ਬੈਨ ਜਦੋਂ ਹਟ ਜਾਂਦਾ ਮਾਰਚ 31 ਤੋਂ ਬਾਅਦ ਤੁਸੀਂ ਫੋਲੋ ਅਪ ਕਰੋ, ਤੁਹਾਡਾ ਅਗਲੇ ਸਾਲ 1.5 ਸਾਲ ਦੇ ਅੰਦਰ ਤੁਹਾਡਾ ਨੰਬਰ ਆ ਸਕਦਾ। ਅਜੇ ਚੌਥੇ ਮਹੀਨੇ 13 ਸਾਲ ਹੋ ਜਾਣੇ ਭਰਿਆਂ ਨੂੰ, ਜਾਣੀ ਚੌਥੇ ਮਹੀਨੇ ਦੇ 2008 ਦੇ ਚੌਥੇ ਮਹੀਨੇ ਦੇ ਭਰੇ ਹੋਏ ਆ। ਮਾਤਾ ਜੀ ਵਕੀਲ ਕੀਤਾ ਸੀਗਾ? ਨਹੀਂ ਕੁਛ ਨਹੀਂ ਕੀਤਾ। ਫਿਰ ਇਹੀ ਆ ਨਾ, ਇਹੋ ਜਿਹੇ ਮਾਮਲਿਆਂ ਦੇ ਵਿੱਚ ਚਲੋ ਠੀਕ ਆ ਤੁਸੀਂ ਨਹੀਂ ਕੀਤਾ ਉਦੋਂ ਓਕੇ ਆ, ਪਰ ਹੁਣ ਇਦਾਂ ਦੀਆਂ ਚੀਜ਼ਾਂ ਦੇ ਲਈ ਤੁਸੀਂ ਕਰ ਲਓ, ਦੈਟਸ ਓਕੇ। ਆਪਾਂ ਹੁਣ 13 ਸਾਲ ਵਾਹਵਾ ਕਮਾਈਆਂ ਕਰ ਲਈਆਂ, ਕੋਈ ਨਹੀਂ ਇਸ ਚੀਜ਼ ਵਾਲੇ ਪਾਸੇ ਨੂੰ ਜਿਹੜਾ ਆ ਉਹ ਨਾਲ ਦੇ ਨਾਲ ਤੁਸੀਂ ਲਾਓ, ਤਾਂ ਜੋ ਤੁਹਾਡੇ ਜਿਹੜੇ ਬੱਚਿਆਂ ਦਾ ਜਿਹੜਾ ਤੁਸੀਂ ਕੀਤਾ ਹੋਇਆ ਆ ਵੀ ਉਹ ਇੱਥੇ ਜਿਹੜੇ ਹੋ ਆ ਸਕਣ। ਕਈ ਵਾਰੀ ਛੋਟੀ ਜਿਹੀ ਗੱਲ ਤੋਂ, ਐਡਰੈਸ ਚੇਂਜ ਤੋਂ, ਨੋਟਿਸ ਨਹੀਂ ਪਹੁੰਚਿਆ, ਇੱਦਾਂ ਦੀਆਂ ਚੀਜ਼ਾਂ ਕਰਕੇ ਜਿਹੜੀ ਅਣਗਹਿਲੀ ਆ ਨਾ ਉਹ ਭਾਰੀ ਪੈ ਜਾਂਦੀ ਆ, ਅਤੇ ਇੰਨੇ ਵਰ੍ਹਿਆਂ ਦੀ ਜਿਹੜੀ ਵੇਟ ਆ, ਸਬਰ ਆ, ਉਹ ਜਿਹੜਾ ਵਿੱਚ ਹੀ ਉੱਤੇ ਪਾਣੀ ਫਿਰ ਜਾਂਦਾ ਹੈ। ਜੀ ਇਹ ਜੀ ਜੁਲਾਈ 2008 ਦੇ ਚੱਲ ਰਹੇ ਨੇ। ਤੁਸੀਂ ਤੁਹਾਡਾ ਜਿੱਦਾਂ ਤੁਸੀਂ ਦੱਸਿਆ ਅਪ੍ਰੈਲ 2008 ਦਾ ਚੱਲਿਆ, ਤੁਹਾਡਾ ਡੇਟ ਤਾਂ ਤੁਹਾਡੀ ਕਰੰਟ ਆ ਸਕਦਾ ਨੰਬਰ, ਪਰ ਮਾਰਚ 31 ਤੱਕ ਉਹਨਾਂ ਨੇ ਬੈਨ ਲਗਾਇਆ ਹੋਇਆ ਹੈ। ਮਾਰਚ 31 ਤੋਂ ਬਾਅਦ ਜਦੋਂ ਇਹ ਖੁੱਲ੍ਹਦੇ ਨੇ ਤੁਸੀਂ ਉਹਨਾਂ ਨੂੰ ਤੁਰੰਤ ਫੋਲੋ ਅਪ ਕਰੋ, ਜਾਂ ਸਾਨੂੰ ਹਾਇਰ ਕਰੋ ਜਾਂ ਕਿਸੇ ਨੂੰ ਵੀ ਹਾਇਰ ਕਰੋ ਫੋਰ ਦੈਟ ਮੈਟਰ। ਪਰ ਇਹ ਹੈ ਕਿ ਤੁਹਾਡਾ ਸਾਲ ਦੇ ਅੰਦਰ ਅੰਦਰ ਕੇਸ ਆ ਸਕਦਾ ਨੰਬਰ ਉਹਨਾਂ ਦਾ। ਜੀ ਅਤੇ ਆਪਣੇ ਨਾਲ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਬਹੁਤ ਵਧੀਆ ਐਜੂਕੇਸ਼ਨਲ ਪ੍ਰੋਗਰਾਮ ਆ। ਤੇ ਜੇ ਜੀ ਦੇ ਰਾਜਕਨਵੀਰ ਸਿੰਘ ਜੀ, ਮੈਂ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ ਇਹਨਾਂ ਨੂੰ ਥੋੜ੍ਹਾ ਜਿਹਾ ਕਲੈਰੀਫਾਈ ਕਰਨਾ ਵੀ ਆਪਾਂ ਪੰਜਾਬੀ ਰੇਡੀਓ USA ਵੱਲੋਂ ਕੋਈ ਇਹ ਨਹੀਂ ਪ੍ਰਮੋਟ ਕਰ ਰਹੇ ਵੀ ਨਵੇਂ ਬੰਦੇ ਜਿਹੜੇ ਆ ਕਿਸਾਨ ਅੰਦੋਲਨ ਵਾਲੇ ਵਿੱਚ ਹਿੱਸਾ ਲੈ ਕੇ ਤਾਂ ਤੁਸੀਂ ਬਾਰਡਰ ਕ੍ਰਾਸ ਕਰਨ ਦੀ ਸੋਚ ਕੇ ਤਾਂ ਇੱਥੇ ਪੋਲੀਟੀਕਲ ਅਸਾਈਲਮ ਲੈਣ ਦੀ ਕੋਸ਼ਿਸ਼ ਕਰੋ। ਜਿਹੜੇ ਰੂਲ ਹੈਗੇ ਆ ਉਹ ਡਿਫਰੈਂਟ ਆ। ਇੱਕ ਵਾਰੀ ਫਿਰ ਮੈਂ ਜੇ ਨੂੰ ਰਿਕੁਐਸਟ ਕਰੂੰਗਾ ਵੀ ਜਿਹੜੇ ਬੰਦੇ ਮਕਸੀਕੋ ਆਉਂਦੇ ਆ ਉਹਨਾਂ ਨੂੰ ਮਕਸੀਕੋ ਜਾਂ ਕੈਨੇਡਾ 'ਚ ਅਪਲਾਈ ਕਰਨਾ ਪੈਣਾ, ਅਤੇ ਬਾਰਡਰ ਕੋਈ ਨਹੀਂ ਕ੍ਰਾਸ ਕਰ ਸਕਦਾ। ਹਾਂ ਜਿਹੜੇ ਬੰਦੇ ਇੱਥੇ ਹੈਗੇ ਆ ਉਹਨਾਂ ਦਾ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਆ, ਉਹਦੇ 'ਚ ਕੋਈ ਚੇਂਜ ਆਉਂਦੀ ਆ, ਮੰਨ ਲਓ ਵੀ ਉਹਨੇ ਕਿਸੇ ਨੂੰ ਡੋਨੇਸ਼ਨ ਦਿੱਤੀ ਆ, ਉੱਥੇ ਉਹਦੇ ਘਰ ਵਾਲੇ ਚੱਕ ਲਏ ਆ ਜਾਂ ਕੁਛ, ਸੋ ਉੱਦਾਂ ਦੇ ਜਿਹੜੀ ਆ ਉਹ ਅਮੈਂਡਮੈਂਟ ਹੋ ਸਕਦੀ ਆ। ਸੋ ਇਹ ਜ਼ਰੂਰ, ਕਿਉਂਕਿ ਸਾਡੇ ਪੰਜਾਬੀ ਰੇਡੀਓ USA ਦੇ ਆਫਿਸ ਸਾਰਾ ਦਿਨ ਹੀ ਕਾਲਾਂ ਆਈ ਜਾਂਦੀਆਂ ਇੰਡੀਆ ਤੋਂ, ਭਾਜੀ ਅਸੀਂ ਆਉਣਾ ਆ, ਅਸੀਂ ਮੋਰਚੇ 'ਚ ਗਏ ਹੋ ਆ, ਅਸੀਂ ਅਪਲਾਈ ਕਰ ਸਕਦੇ ਹਾਂ। ਸੋ ਇਹ ਥੋੜ੍ਹਾ ਜਿਹਾ ਇੱਕ ਵਾਰੀ ਜੀ ਕਲੀਅਰ ਕਰ ਦਿਓ ਸਾਰਿਆਂ ਨੂੰ, ਹੈ ਨਾ। ਕੋਈ ਐਵੇਂ ਪੈਸੇ ਨਾ ਐਵੇਂ ਵਿਚਾਰਾ ਉੱਥੇ ਫਸ ਨਾ ਜਾਵੇ ਬਾਰਡਰ 'ਤੇ। ਠੀਕ ਹੈ ਜੀ ਜੀ ਬਿਲਕੁਲ। ਹਰਜੋਤ ਜੀ, ਮੈਂ ਜਦੋਂ ਆਪਣਾ ਨਾ ਪਹਿਲਾਂ ਵਾਲਾ ਸੈਗਮੈਂਟ ਐਂਡ ਹੋਇਆ ਸੀ, ਮੈਂ ਇਸੇ ਟੌਪਿਕ 'ਤੇ ਚਲੋ ਚੰਗਾ ਹੋਇਆ ਤੁਸੀਂ ਕਰ ਲਿਆ, ਮੈਂ ਥੋੜ੍ਹੀ ਜਿਹੀ ਡਿਟੇਲ 'ਚ ਖੁਦ ਗੱਲ ਕਰਨਾ ਚਾਹੁੰਦਾ ਐਜ਼ ਅ ਲਾਇਰ। ਹੁਣ ਕੀ ਹੁੰਦਾ ਕਿ ਆਪਾਂ ਲੋਕਾਂ ਦੀ ਹੈਲਪ ਆਪਾਂ ਪੂਰੀ ਕਰਦੇ ਹਾਂ, ਜਿਹੜੇ ਵੀ ਲੋੜਵੰਦ ਨੇ। ਤੁਸੀਂ ਕੁਛ ਚੀਜ਼ਾਂ ਯਾਦ ਰੱਖੋ, ਕੋਈ ਵੀ ਬੰਦਾ ਜਿਹੜਾ ਸਪੈਸ਼ਲੀ US ਦੇ ਵਿੱਚ ਹੈਗਾ, ਲਾਇਰ ਭਾਵੇਂ ਨੋਨ ਲਾਇਰ ਹੈ, ਉਹ ਕਿਸੇ ਬੰਦੇ ਨੂੰ ਆਉਣ ਦੇ ਵਿੱਚ ਇੱਥੇ ਸਲਾਹ ਨਹੀਂ ਦੇ ਸਕਦਾ। ਇਲੀਗਲ ਏਲੀਅਨ ਸਮਗਲਿੰਗ
ਉਹਦੀ ਬੜੀ ਵੱਡੀ ਸਜ਼ਾ, ਤੇ ਆਪਾਂ ਕੋਈ ਵੀ ਕਿਸੇ ਨੂੰ ਨਾ ਹੀ ਐਡਵਾਈਸ ਦੇ ਰਹੇ ਹਾਂ ਕਿ ਕੋਈ ਉੱਥੋਂ ਦੀ ਆਵੇ, ਨਾ ਹੀ ਕਿਸੇ ਨੂੰ ਦੱਸ ਰਹੇ ਹਾਂ ਕਿ ਆਪਣੇ ਇਲੀਗਲ ਤਰੀਕੇ ਨਾਲ, ਗੈਰ ਕਾਨੂੰਨੀ ਤਰੀਕੇ ਨਾਲ ਆਓ। ਜਿਹੜਾ ਸਾਡਾ ਕੰਮ ਹੈ, ਜਿਹੜੀ ਸਾਡਾ ਆਪਾਂ ਰੇਡੀਓ ਤੇ ਕੀ ਕਰ ਰਹੇ ਹਾਂ, ਆਪਾਂ ਸਿਰਫ ਇੱਕ ਇਨਫੋਰਮੇਸ਼ਨ ਦੇ ਰਹੇ ਹਾਂ ਤਾਂ ਕਿ ਲੋਕੀ ਮਿਸਗਾਈਡ ਨਾ ਹੋਣ, ਕਿਉਂਕਿ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਚੇਂਜ ਸਰਕਮਸਟੈਂਸਿਸ, ਪੈਸੇ ਬਣਾਉਣ ਲਈ ਲੋਕਾਂ ਨੇ ਲੈਫਟ ਐਂਡ ਰਾਈਟ ਚੇਂਜ ਸਰਕਮਸਟੈਂਸਿਸ ਫਾਈਲ ਕਰਦੇ ਰਹਿਣਾ। ਇੱਦਾਂ ਦਾ ਕੁਛ ਨਹੀਂ ਹੈਗਾ ਕਿ ਅੱਜ ਦਾ ਜਿਹੜਾ ਸ਼ੋਅ ਸੀਗਾ ਸਪੈਸੀਫਿਕਲੀ ਦੱਸਿਆ ਕਿ ਜ਼ਰੂਰੀ ਨਹੀਂ ਹੈਗਾ ਕਿ ਉਹਨਾਂ ਨੇ ਗ੍ਰਾਂਟ ਕਰਨਾ ਹੀ ਕਰਨਾ, ਕਾਫੀ ਜ਼ਿਆਦਾ ਟੈਕਨੀਕੈਲਿਟੀਜ਼ ਹੁੰਦੀਆਂ, ਤੇ ਇਹ ਸਿਰਫ ਉਹ ਲੋਕਾਂ ਦੇ ਲਈ ਆਪਾਂ ਗੱਲ ਕਰ ਰਹੇ ਹਾਂ ਜਿਹੜੇ ਯੂਐਸ ਦੇ ਬਾਰਡਰ ਦੇ ਅੰਦਰ ਹੈਗੇ ਆਲਰੇਡੀ। ਤੇ ਆਪਾਂ ਕਿਸੇ ਨੂੰ ਵੀ ਇਹ ਸਲਾਹ ਨਹੀਂ ਦੇ ਸਕਦੇ, ਨਾ ਹੀ ਦੇ ਸਕਦੇ ਹਾਂ, ਨਾ ਹੀ ਦੇਵਾਂਗੇ ਕਿ ਉਹ ਇੱਥੇ ਆ ਕੇ ਅਸਾਈਲਮ ਅਪਲਾਈ ਕਰੋ ਗੈਰ ਕਾਨੂੰਨੀ ਤਰੀਕੇ ਨਾਲ, ਜਾਂ ਈਵਨ ਫॉर दैट मैटर ਟੂਰਿਸਟ ਵੀਜ਼ੇ ਨਾਲ। ਜੀ ਜੀ, ਥੈਂਕ ਯੂ। ਤੇ ਜਿਹੜੇ ਅਸਾਈਲਮ ਦੇ ਕਲੇਮਸ ਵੀ ਹੈ, ਕਿਸੇ ਵੀ ਲਾਇਰ ਨਾਲ ਜਦੋਂ ਤੁਸੀਂ ਇੰਟਰੈਕਟ ਕਰਦੇ ਹੋ, ਭਾਵੇਂ ਤੁਸੀਂ ਮੇਰੇ ਨਾਲ ਕਰਦੇ ਹੋ, ਭਾਵੇਂ ਤੁਸੀਂ ਕਿਸੇ ਨਾਲ ਕਰਦੇ ਹੋ, ਹਰੇਕ ਲਾਅ ਆਫਿਸ ਦੀ, ਹਰੇਕ ਲਾਅ ਫਰਮ ਦੀ ਇੱਕ ਰਿਕੁਆਇਰਮੈਂਟ ਹੈਗੀ ਕਿ ਤੁਸੀਂ ਆ ਕੇ ਪਹਿਲਾਂ ਆਪਣੀ ਸਟੇਟਮੈਂਟ ਦੱਸਣੀ ਹੈ ਕਿ ਤੁਹਾਡੀ ਕੀ ਸਟੇਟਮੈਂਟ ਹੈਗੀ ਹੈ। ਕੋਈ ਵਕੀਲ ਦੇ ਹੱਥ ਇੱਦਾਂ ਦਾ ਨਹੀਂ ਹੈਗਾ ਕਿ ਵਕੀਲ ਨੇ ਤੁਹਾਡਾ ਕੋਈ ਕੇਸ ਬਣਾ ਕੇ ਦੇ ਦੇਣਾ, ਉਹ ਇਲੀਗਲ ਹੈ, ਉਹਦੇ ਨਾਲ ਵਕੀਲ ਜੇਲ੍ਹ ਦੇ ਵਿੱਚ ਜਾਊਗਾ, ਵਕੀਲ ਦਾ ਲਾਇਸੈਂਸ ਕੈਂਸਲ ਹੋਊਗਾ। ਤੇ ਕੋਈ ਵੀ ਵਕੀਲ ਜਿਹੜਾ ਹੈਗਾ ਉਹ ਕਿਸੇ ਦੇ ਨਾਲ ਵੀ ਇਸ ਤਰ੍ਹਾਂ ਦੀ ਕੋਈ ਪਾਰਟੀਸਪੇਟ ਨਹੀਂ ਕਰਦਾ। ਸੋ ਸਾਡਾ ਜਿਹੜਾ ਇਹ ਪ੍ਰੋਗਰਾਮ ਜਿਹੜਾ ਹੈਗਾ ਸਿਰਫ ਇੱਕ ਇਨਫੋਰਮੇਸ਼ਨਲ ਪ੍ਰੋਗਰਾਮ ਹੈ ਰੇਡੀਓ 'ਤੇ, ਤਾਂ ਕਿ ਤੁਸੀਂ ਮਿਸਗਾਈਡ ਨਾ ਹੋ, ਤੇ ਜਿਹੜੇ ਲੋਕੀ ਵਾਕਈ ਇੱਦਾਂ ਕਰ ਰਹੇ ਨੇ ਉਹਨਾਂ ਨੂੰ ਪਤਾ ਹੋਵੇ ਕਿ ਇੱਦਾਂ ਦੀ ਕੋਈ ਚੀਜ਼ ਹੈਗੀ ਹੈ, ਤੇ ਉਹ ਇੱਥੇ ਕੇਸ ਡਿਨਾਈ ਹੋਣ ਤੋਂ ਬਾਅਦ ਫਾਲਤੂ ਨਾ ਬੈਠੇ ਰਹਿਣ। ਕਿ ਜਿਹੜੀ ਵਿੰਡੋ ਆਫ ਅਪਰਚੁਨਿਟੀ ਹੈਗੀ ਹੈ ਉਹ 3 ਤੋਂ 6 ਮਹੀਨੇ ਹੈ, 3 ਤੋਂ 6 ਮਹੀਨੇ ਦੇ ਵਿੱਚ ਉਹਨਾਂ ਨੂੰ ਕੇਸ ਲਗਾਉਣਾ ਪਊਗਾ। ਸੋ ਇਸ ਤੋਂ ਇਲਾਵਾ ਆਪਾਂ ਕਿਸੇ ਨੂੰ ਨਹੀਂ ਉਕਸਾ ਰਹੇ ਕਿ ਤੁਸੀਂ ਇੱਥੇ ਬਾਰਡਰ ਦੇ ਵਿੱਚ ਆਓ ਜਾਂ ਗੈਰ ਕਾਨੂੰਨੀ ਤਰੀਕੇ ਨਾਲ ਆ ਕੇ ਕੇਸ ਫਾਈਲ ਕਰੋ। ਜੀ, ਤੇ ਇਹ ਵੀ ਇੱਕ ਵਾਰੀ ਜਗਵੀਰ ਜੀ ਦੱਸ ਦਿਓ ਵੀ ਜਿਹੜਾ ਮੈਕਸੀਕੋ ਰਿਮੇਨ ਇਨ ਮੈਕਸੀਕੋ ਪਾਲਿਸੀ ਜਿਹੜੀ ਉਹ ਅਜੇ ਵੀ ਚੱਲ ਰਹੀ ਆ, ਵੀ ਜੇ ਤੁਸੀਂ ਉੱਧਰੋਂ ਦੀ ਆ ਰਹੇ ਤਾਂ ਪਹਿਲਾਂ ਤੁਹਾਨੂੰ ਉੱਥੇ ਅਪਲਾਈ ਕਰਨਾ ਪੈਣਾ, ਉੱਥੇ ਕੈਂਸਲ ਹੋਇਆ ਹੋਵੇ, ਫਿਰ ਤੁਸੀਂ ਇੱਥੇ ਅਸਾਈਲਮ ਲਈ ਅਪਲਾਈ ਕਰ ਸਕਦੇ ਹੋ। ਜੀ, ਸਾਡੇ ਨਾ ਇੱਕ ਕਲਾਇੰਟ ਨੇ ਆ ਕੇ ਦੱਸਿਆ ਸੀਗਾ, ਉਹਨਾਂ ਨੇ ਰਿਕੁਐਸਟ ਵੀ ਕੀਤੀ ਸੀ, ਮੇਰੇ ਦਿਮਾਗ ਤੋਂ ਨਿਕਲ ਗਿਆ। ਉਹਨਾਂ ਨੇ ਕੀ ਦੱਸਿਆ ਸੀਗਾ ਕਿ ਕਹਿੰਦੇ ਕਿ ਉਹਨਾਂ ਦੇ ਨਾ ਰਿਸ਼ਤੇਦਾਰਾਂ ਨੂੰ ਉੱਥੇ ਜਿਹੜੇ ਏਜੰਟ ਆ ਉਹ ਬੜੇ ਐਕਟਿਵ ਹੋਏ ਨੇ, ਹੁਣ ਉਹ ਕਹਿ ਰਹੇ ਨੇ ਕਿ ਲੱਖਾਂ ਦੇ ਵਿੱਚ ਕਿ ਇੰਨੇ ਪੈਸੇ ਦੇ ਦਿਓ। ਅਮਰੀਕਾ ਦੇ ਵਿੱਚ ਤਾਂ ਹੁਣ ਇੱਦਾਂ ਹੋ ਗਿਆ, ਕੇਸ ਆਪਣੇ ਪਾਸ ਹੋ ਜਾਣੇ ਨੇ। ਉਹ ਬਿਲਕੁਲ ਝੂਠ ਹੈਗਾ, ਕੋਈ ਕਿਸੇ ਏਜੰਟ ਉਜੰਟ ਦੇ ਆਖੇ ਲੱਗ ਕੇ ਇੱਥੇ ਨਾ ਆਵੇ, ਕੋਈ ਇੱਦਾਂ ਦੀ ਪਾਲਿਸੀ ਚੇਂਜ ਨਹੀਂ ਹੋਈ, ਪਾਲਿਸੀ ਸਾਰੀ ਸੇਮ ਹੀ ਹੈ। ਇਨਫੈਕਟ ਉਹ ਤੋਂ ਉੱਤੇ ਸਟ੍ਰਿਕਟ ਹੀ ਹੋਈ ਹੈ ਪਾਲਿਸੀ। ਜਿਹੜਾ ਇਹਨਾਂ ਨੇ ਨਵਾਂ ਰੂਲ ਬਣਾਇਆ ਉਹਦੇ ਅਕੋਰਡਿੰਗ ਇਹ ਹੈ ਕਿ ਜੋ ਕੋਈ ਤੀਜੀ ਕੰਟਰੀ 'ਚੋਂ ਆਉਂਦਾ ਪਹਿਲਾਂ ਉਹਦਾ ਉੱਥੇ ਅਸਾਈਲਮ ਫਾਈਲ ਕਰਨਾ ਜ਼ਰੂਰੀ ਹੈ। ਜਿਹੜੀ ਆਪਾਂ ਸਿਰਫ ਗੱਲ ਕਰ ਰਹੇ ਹਾਂ, ਆਪਾਂ ਸਿਰਫ ਇੰਨੀ ਗੱਲ ਕਰ ਰਹੇ ਹਾਂ ਕਿ ਇੱਕ ਚੇਂਜ ਸਰਕਮਸਟੈਂਸਿਸ ਕੰਟਰੀ ਕੰਡੀਸ਼ਨ ਡਾਕਟਰੀਨ ਕਾਫੀ ਪਹਿਲਾਂ ਤੋਂ ਹੀ ਐਗਜ਼ਿਸਟ ਕਰਦੀ ਸੀਗੀ। ਹੁਣ ਜਿਹੜੇ ਹਾਲਾਤ ਬਣਦੇ ਨੇ ਉਹਦੇ ਵਿੱਚ ਕਈ ਲੋਕਾਂ ਦਾ ਫਾਇਦਾ ਹੋ ਸਕਦਾ ਹੈ। ਇਹ ਕੋਈ ਇੱਦਾਂ ਨਹੀਂ ਹੈਗਾ ਕਿ ਬੜੇ ਜ਼ਿਆਦਾ ਮਾਸ ਵੋਲਿਊਮ 'ਤੇ ਤੁਸੀਂ ਕਿਸੇ ਏਜੰਟ ਉਜੰਟ ਦੇ ਆਖੇ ਲੱਗ ਕੇ 2 ਨੰਬਰ 'ਚ ਇੱਥੇ ਬਿਲਕੁਲ ਨਾ ਆਓ, ਇੱਦਾਂ ਦਾ ਕੁਛ ਨਹੀਂ ਹੈਗਾ। ਬਾਰਡਰ ਕੋਈ ਨਹੀਂ ਟੱਪ ਸਕਦਾ, ਉੱਥੇ ਟੈਂਟ ਲਾਏ ਹੋਏ ਨੇ ਉਹਨਾਂ ਨੇ, ਉੱਥੇ ਬਿਠਾਉਂਦੇ ਨੇ। ਜੇ ਤੁਸੀਂ ਆ ਵੀ ਜਾਂਦੇ ਹੋ ਗਲਤ ਤਰੀਕੇ ਦੇ ਨਾਲ, ਜੇ ਇਹਨਾਂ ਦੀ ਪਾਲਿਸੀ ਚੇਂਜ ਨਹੀਂ ਹੁੰਦੀ ਤੇ ਤੁਹਾਡੀ ਅਸਾਈਲਮ ਤੇ ਬਾਹਰ ਹੈਗੀ ਆ, ਜੱਜ ਤੁਹਾਨੂੰ ਅਸਾਈਲਮ ਗ੍ਰਾਂਟ ਨਹੀਂ ਕਰ ਸਕਦਾ ਜੇ ਤੁਸੀਂ ਉੱਥੇ ਫਾਈਲ ਨਹੀਂ ਕੀਤਾ। ਜੇ ਲਾਅ ਉਹ ਵਾਪਸ ਲੈ ਲੈਂਦੇ ਨੇ ਬਾਈਡਨ ਐਡਮਿਨਿਸਟ੍ਰੇਸ਼ਨ, ਫਿਰ ਜਿਹੜੇ ਲਾਅ ਪਹਿਲਾਂ ਵਾਂਗੂ ਹੋ ਜੂਗੇ। ਜਿਹੜਾ ਲਾਅ ਹੈ ਜਨਵਰੀ ਦੇ ਵਿੱਚ ਆਲਰੇਡੀ ਇਫੈਕਟ 'ਚ ਜਾ ਰਿਹਾ ਹੈਗਾ, ਤੇ ਰੇਡੀਓ ਤੁਸੀਂ ਸੁਣਦੇ ਰਹੋ, ਆਪਾਂ ਦੱਸਦੇ ਰਹਾਂਗੇ ਕਿ ਰਿਮੇਨ ਇਨ ਮੈਕਸੀਕੋ ਪਾਲਿਸੀ ਵਾਲਾ ਅੱਗੇ ਕਿੱਦਾਂ ਡਿਵੈਲਪਮੈਂਟ ਹੁੰਦੀ ਹੈ ਇਹਦੇ ਉੱਤੇ। ਜੀ ਥੈਂਕ ਯੂ ਜੀ, ਬੜੀ ਮਿਹਰਬਾਨੀ ਜੀ, ਸ਼ੁਕਰੀਆ। ਤੇ ਆਪਾਂ ਅਗਲੇ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਵੀ ਜਿਹੜੀ ਗੱਲ ਕਰਦੇ ਹਾਂ, ਜੁੜੇ ਹੋਏ ਨੇ ਜੀ ਆਪਣੇ ਨਾਲ ਰਾਜ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਜੀ, ਮੈਂ ਰਾਜ ਬੋਲਦਾ ਜੀ। ਜੀ ਭਾਜੀ ਮੈਂ 2 ਇਨਫੋਰਮੇਸ਼ਨਾਂ ਦੇਣੀਆਂ ਤੇ ਇੱਕ ਮੇਰਾ ਕੁਐਸਚਨ ਹੈ ਜੀ। ਪਹਿਲੀ ਇਨਫੋਰਮੇਸ਼ਨ ਭਾਜੀ ਪੁੱਛ ਕੇ ਗਏ ਸੀ ਕਿ ਆਪਣਾ ਲਾਇਸੈਂਸ ਰਿਨਿਊ ਹੋ ਸਕਦਾ ਜੀ। ਉਹ ਬਿਲਕੁਲ ਜਿਹੜੀ ਰਿਸੀਵਿੰਗ ਲੈਟਰ ਆਈ ਹੈ ਉਹਨਾਂ ਨੂੰ ਉਹ ਲੈ ਕੇ ਜਾ ਸਕਦੇ ਡੀਐਮਵੀ, ਤੇ 2 ਮਹੀਨਿਆਂ ਦਾ ਲਾਇਸੈਂਸ ਉਹਨਾਂ ਨੂੰ ਰਿਨਿਊ ਕਰ ਦੇਣਗੇ। ਠੀਕ ਹੈ ਜੀ, ਥੈਂਕ ਯੂ। ਤੇ ਦੂਜੀ 2 ਮਹੀਨਿਆਂ ਤੋਂ ਬਾਅਦ ਭਾਜੀ ਫਿਰ ਕੀ ਕਰਦੇ ਆ? 2 ਮਹੀਨਿਆਂ ਤੋਂ ਭਾਜੀ ਵੇਟ ਕਰਦੇ, ਜਦੋਂ ਆ ਜਾਏਗੀ ਉਹਨਾਂ ਦੀ ਅਪਰੂਵਲ ਲੈਟਰ ਫਿਰ ਰਿਨਿਊ ਕਰ ਦਿੰਦੇ ਆ 2 ਸਾਲ ਲਈ ਭਾਜੀ। ਚਲੋ ਅਪਰੂਵਲ ਤਾਂ 6 ਮਹੀਨੇ ਲੱਗ ਰਹੇ ਨੇ, ਫਿਰ 2 ਮਹੀਨੇ ਤੋਂ ਬਾਅਦ ਨਹੀਂ ਉਹਦਾ ਫਿਰ 2 ਮਹੀਨਿਆਂ ਦੀ ਐਕਸਟੈਂਸ਼ਨ ਔਰ ਰਸੀਦ ਦੇ ਦੇਣਗੇ। ਅੱਛਾ, 2 ਮਹੀਨਿਆਂ ਦੀ ਕਰੀ ਜਾਊਗੇ, ਠੀਕ ਹੈ। ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ। ਹਾਂਜੀ। ਤੇ ਦੂਜਾ ਪੁੱਛਦੇ ਆ ਜੀ, ਮੇਰੇ ਫਰੈਂਡ ਦਾ ਬ੍ਰਦਰ ਸੀ, ਉਹ ਮੈਕਸੀਕੋ ਫਸਿਆ ਹੋਇਆ ਸੀ ਜੀ ਇਦਾਂ ਹੀ, ਤੇ ਉੱਥੇ ਏਜੰਟ ਨੇ ਉਹਨਾਂ ਕੋਲ ਅਸਾਈਲਮ ਕੈਂਸਲ ਕਰਾਉਣ ਦੇ ਕਿ ਜਿਹੜਾ ਅਸਾਈਲਮ ਉੱਥੇ ਲਾਉਣਾ ਸੀ ਉਹ ਕੈਂਸਲ ਕਰਾਉਣ ਦੇ ਪਤਾ ਨਹੀਂ ਕਿੰਨੇ ਲੱਖ ਰੁਪਇਆ ਲੈ ਲਿਆ। ਅਸਾਈਲਮ ਫਿਰ ਨਹੀਂ ਕੈਂਸਲ ਹੋਇਆ, 6 ਮਹੀਨੇ ਹੋ ਗਏ ਉੱਥੇ ਬੈਠਾ ਜੀ। ਉਹ ਵੀ ਪੈਸੇ ਲੋਕ ਇਦਾਂ ਨਾ ਫਸਾਉਣ ਉੱਥੇ, ਉਹ ਵੀ ਝੂਠ ਬੋਲ ਕੇ। ਉੱਥੇ ਵੀ ਤੁਹਾਨੂੰ ਪਤਾ ਕਰਪਸ਼ਨ ਬਹੁਤ ਜ਼ਿਆਦਾ ਹੈ ਜੀ ਉੱਥੇ ਵੀ। ਜੀ ਬੜੇ ਮਾੜੇ ਹਾਲ ਹੈ ਉੱਥੇ। ਕੋਈ ਵੀ ਅਜੇ ਮੈਂ ਕਿਹਾ ਕੋਈ ਵੀ ਨਾ ਆਵੇ 2 ਨੰਬਰ 'ਚ, ਮੈਂ ਕਿਹਾ ਸਿੱਧੀ ਜੀ ਗੱਲ ਹੈ ਜੀ। ਰਾਜ ਜੀ ਮੈਨੂੰ ਲੱਗਦਾ ਲਾਈਨ ਉਹਨਾਂ ਦੀ ਡਰੋਪ ਹੋ ਗਈ ਆ। ਤੇ ਬਿਲਕੁਲ ਥੈਂਕ ਯੂ ਇਹਨਾਂ ਦਾ ਇਨਫੋਰਮੇਸ਼ਨ ਦੇਣ ਦੇ ਲਈ। ਦੇਖੋ ਡੈਫੀਨੇਟਲੀ ਇਹ ਕਿਉਂਕਿ ਆਪਾਂ ਜਾਣਦੇ ਹੀ ਹਾਂ ਵੀ ਮੈਕਸੀਕੋ ਕਾਫੀ ਕਰਪਟ ਕੰਟਰੀਆਂ 'ਚ ਉਹਦਾ ਜਿਹੜਾ ਉਹ ਨਾਮ ਕਿਤੇ ਨਾ ਕਿਤੇ ਜਿਹੜਾ ਉਹ ਆਉਂਦਾ ਹੈਗਾ ਆ।
ਤੇ ਬਿਲਕੁਲ ਉੱਥੇ ਅਸਾਈਲਮ ਕੈਂਸਲ ਕਰਨ ਦੇ ਨਾਂ ਦੇ ਉੱਤੇ ਏਜੰਟਾਂ ਨੇ ਇਸ ਤਰੀਕੇ ਦੇ ਨਾਲ ਵੀ ਜਿਹੜੀ ਆ ਉਹ ਤੁਹਾਡੇ ਨਾਲ ਜਿਹੜੀ ਠੱਗੀ ਮਾਰਨ ਦੀ ਕੋਸ਼ਿਸ਼ ਕਰਨੀ ਹੈ। ਤਾਂ ਆਲਰੇਡੀ ਪਹਿਲੋਂ ਹੀ ਜਿਹੜੀ ਆ ਉਹ ਮਾਰਨ ਹੀ ਡਏ ਆ, ਉੱਤੋਂ ਜਾਨ ਨੂੰ ਜਿਹੜਾ ਲੋਕਾਂ ਦੇ ਨੂੰ ਖਤਰਾ ਜਿਹੜਾ ਉਹ ਪਾਉਂਦੇ ਆ, ਲੁਭਾਵਣੇ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਉਹ ਦਿਖਾ ਕੇ ਵੀ ਇੱਦਾਂ ਕਰ ਦਾਂਗੇ, ਤੁਹਾਨੂੰ ਇੱਦਾਂ ਪਹੁੰਚਾ ਦਾਂਗੇ। ਤੁਹਾਨੂੰ ਕਿਹੜਾ ਪਤਾ ਲੱਗਣਾ ਕਿ ਉਹਨਾਂ ਨੇ ਐਕਚੁਅਲ ਅਸਾਈਲਮ ਫਾਈਲ ਕੀਤਾ, ਸਪੀਕਿੰਗ ਕੰਟਰੀ ਆ, ਤੁਹਾਡੇ ਕੋਲ ਪੈਸੇ ਲੈ ਲੈਣ ਉੱਥੇ ਕਿ ਤੁਹਾਡਾ ਅਸਾਈਲਮ ਲੈ ਕੇ ਘਰੇ ਪ੍ਰਿੰਟ ਕਰੀ ਜਾਣ ਉੱਥੇ। ਹਾਂਜੀ, ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਏਦਾਂ ਦਾ ਅਟੈਂਪਟ ਕਰਨ ਦਾ। ਜੀ ਜੀ, ਅਗਲੇ ਜਿਹੜੇ ਕਾਲਰ ਨੇ ਮਨਦੀਪ, ਸਤਿ ਸ਼੍ਰੀ ਅਕਾਲ ਮਨਦੀਪ। ਹੈਲੋ, ਹਾਂਜੀ ਹੈਲੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਸਵਾਲ ਹੈ ਜੀ? ਸਰ ਮੈਂ ਪੁੱਛਣਾ ਸੀ, ਮੇਰਾ ਐਕਚੁਅਲੀ SIJ ਮੇਰਾ ਆਇਆ ਸੀ ਗ੍ਰੀਨ ਕਾਰਡ ਲਾਸਟ ਮੰਥ ਜੀ। ਤੇ ਮੈਂ ਪੁੱਛਣਾ ਕਿ ਮੈਂ ਇੰਡੀਆ ਜਾ ਸਕਦਾ? ਹਾਂਜੀ, ਜੇ ਤੁਹਾਡਾ SIJ ਪਟੀਸ਼ਨ ਅਪਰੂਵ ਹੋ ਗਈ, ਗ੍ਰੀਨ ਕਾਰਡ ਤੁਹਾਡੇ ਹੱਥ 'ਚ ਜਾ ਸਕਦੇ ਹੋ, ਬਿਲਕੁਲ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੋ, ਕੋਈ ਇੰਡੀਆ ਤੇ ਰੋਕ ਨਹੀਂ। ਹਾਂਜੀ, ਤੇ ਕੁਛ ਮਤਲਬ ਮੈਨੂੰ ਰੋਕਣਗੇ ਤਾਂ ਨਹੀਂ, ਜਿੱਦਾਂ ਪੋਲੀਟੀਕਲ ਅਸਾਈਲਮ ਵਾਲਿਆਂ ਨੂੰ ਰੋਕ ਲੈਂਦੇ ਆ ਕਈ ਯਾਰ, ਗ੍ਰੀਨ ਕਾਰਡ ਵਾਲਿਆਂ ਨੂੰ ਜੋ ਗ੍ਰੀਨ ਕਾਰਡ ਆਉਂਦਾ। ਤੁਸੀਂ ਪੋਲੀਟੀਕਲ ਅਸਾਈਲਮ ਤੇ ਨਹੀਂ ਨਾ ਅਪਲਾਈ ਕੀਤਾ ਸੀਗਾ? ਨਹੀਂ, ਉਹ ਅਪਲਾਈ ਹੀ ਨਹੀਂ ਕੀਤਾ। ਨਹੀਂ, ਮੈਂ ਸਟੂਡੈਂਟ ਵੀਜ਼ੇ ਤੇ ਆਇਆ ਸੀ। ਦੇਖੋ ਕੀ ਹੈ ਕਿ ਜਿਹੜਾ ਜਿੱਦਾਂ ਹੁਣ ਬੰਦਾ ਤੁਸੀਂ ਜਿੱਦਾਂ ਕੱਚੇ ਰਹੇ ਹੋ ਹਨਾ ਕਈ ਦੇਰ, ਨਾਰਮਲੀ 10 ਇਅਰ ਦੀ ਬਾਅਦ। ਮੈਂ ਕੱਚਾ ਰਿਹਾ ਨਹੀਂ, ਮੈਂ ਕਦੀ ਨਹੀਂ ਵੀਜ਼ੇ ਤੇ ਆਇਆ, ਮੈਂ ਸਟੂਡੈਂਟ ਨਹੀਂ, ਮੈਂ ਸਟੂਡੈਂਟ। ਤੁਹਾਨੂੰ ਤਾਂ ਕੋਈ ਪ੍ਰੋਬਲਮ ਨਹੀਂ। ਮੈਂ ਇਹ ਦੱਸ ਰਿਹਾ ਸੀਗਾ ਕਿ ਜੇ ਕੋਈ ਭਾਵੇਂ ਬੰਦਾ ਕੱਚਾ ਵੀ ਹੋਵੇ, ਇੱਕ ਵਾਰੀ ਜਦੋਂ ਗ੍ਰੀਨ ਕਾਰਡ ਮਿਲ ਜਾਂਦਾ, ਪਰਮਾਨੈਂਟ ਰੈਜ਼ੀਡੈਂਟ ਹੋ ਜਾਂਦਾ, ਉਹਨੂੰ ਕੋਈ ਪ੍ਰੋਬਲਮ ਨਹੀਂ ਹੈ। ਤੇ ਮਤਲਬ ਕੋਈ ਬਾਰ ਕੁਝ ਨਹੀਂ ਲੱਗੇਗਾ? ਕੋਈ ਬਾਰ ਨਹੀਂ ਲੱਗੂਗੀ। ਤੇ ਜਦੋਂ ਨੈਚੁਰਲਾਈਜੇਸ਼ਨ ਅਪਲਾਈ ਕਰਾਂਗੇ ਉਦੋਂ ਕਹਿਣਗੇ ਨਹੀਂ ਕਿ ਤੁਸੀਂ ਇੰਡੀਆ ਤੋਂ ਆਏ ਸੀ ਤੇ ਫਿਰ ਤੁਸੀਂ ਚਲੇ ਗਏ ਉੱਥੇ ਹੀ, ਤੁਹਾਨੂੰ ਉੱਥੇ ਪੇਰੈਂਟਸ ਤੋਂ ਖਤਰਾ ਸੀ ਜਾਂ ਕੁਛ ਏਦਾਂ ਦਾ? ਦੇਖੋ ਮੈਨੂੰ ਤੁਹਾਡੇ ਕੇਸ ਦਾ ਪਤਾ ਨਹੀਂ, ਪਰ ਹੁਣ ਜਿਹੜੇ SIJ ਪਟੀਸ਼ਨ ਹੈਗੇ ਆ, ਉਹ ਕੀ ਹੈਗਾ ਕਿ ਗਾਰਡੀਅਨ ਲਗਾ ਦਿੰਦੇ ਨੇ ਮਾਈਨਰ ਬੱਚਿਆਂ ਦੇ, ਜਿਹੜਾ ਕਿ ਇੱਥੇ ਛੋਟੇ ਹੁੰਦੇ ਨੇ, ਇੱਥੇ ਉਹਨਾਂ ਦੇ ਪੇਰੈਂਟਸ ਜਾਂ ਗਾਰਡੀਅਨ ਨਹੀਂ ਹੁੰਦੇ ਨੇ, ਇੱਕ ਤਰ੍ਹਾਂ ਜਿਹਨੂੰ ਯਤੀਮ ਕਹਿੰਦੇ ਨੇ ਹਨਾ ਜੀ। ਹੁਣ ਜਿਹੜੀ SIJ ਜਿਹੜੇ ਕੇਸਿਸ ਸੀਗੇ, ਇਹਦੇ ਵਿੱਚ ਫਰਾਡ ਵੀ ਬੜਾ ਸੀਗਾ। ਆਪਾਂ 7-8 ਸਾਲ ਪਹਿਲਾਂ ਦੇਖਿਆ ਸੀਗਾ ਨਿਊਯਾਰਕ ਦੇ ਵਿੱਚ ਕਾਫੀ ਇਨਕੁਆਇਰੀ ਸੀਗੀ ਕਿ ਉਹਨਾਂ ਨੇ ਪੁੱਛਿਆ ਕਿ ਤੁਸੀਂ ਦੱਸੋ ਕਿ ਤੁਸੀਂ ਗਾਰਡੀਅਨ ਦੇ ਨਾਲ ਕਿੰਨੀ ਦੇਰ ਰਹੇ, ਤੇ ਤੁਹਾਡੇ ਕੋਲ ਉਹ ਸਾਰਾ ਪੇਪਰ ਵਰਕ ਹੋਣਾ ਚਾਹੀਦਾ ਕਿ ਕਿੱਦਾਂ ਤੁਸੀਂ ਗਾਰਡੀਅਨ, ਕਿੱਥੇ ਤੁਹਾਡੀ ਗ੍ਰਾਂਟ ਹੋਈ, ਕਿੰਨੀ ਦੇਰ ਰਹੇ, ਕਿੰਨੇ ਤੁਹਾਡੀ ਟੇਕ ਕੇਅਰ ਕੀਤੀ। ਤੇ ਆਫ ਕੋਰਸ ਜੇ ਮੈਂ ਕਿਹਾ ਉਹਨਾਂ ਨੂੰ ਇਹ ਪਤਾ ਲੱਗੂਗਾ ਕਿ ਇਹ ਗਾਰਡੀਅਨ ਦਾ ਕੇਸ ਝੂਠਾ, ਇਹ ਤਾਂ ਆਪਣੇ ਘਰਦਿਆਂ ਨਾਲ ਹਰ ਰੋਜ਼ ਗੱਲ ਕਰਦਾ ਸੀਗਾ, ਇੰਡੀਆ ਜਾਊਗਾ, ਉੱਥੇ ਘਰਦਿਆਂ ਨੂੰ ਮਿਲਣ ਜਾ ਰਿਹਾ, ਫੋਟੋਆਂ ਖਿਚਾ ਰਿਹਾ, ਤਾਂ ਆਫ ਕੋਰਸ ਉਹ ਪੁੱਛ ਸਕਦੇ ਨੇ ਉਹਨੂੰ। ਜੀ ਜੀ, ਅਗਲੇ ਤੁਸੀਂ ਇੱਕ ਕੇਸ ਲਾਇਆ ਜਿਹੜੇ ਅਡੋਪਸ਼ਨ, ਉਹੀ ਗੱਲ ਹੋ ਗਈ ਨਾ, ਅਡੋਪਸ਼ਨ ਗਾਰਡੀਅਨ ਵਾਲੇ ਤੁਸੀਂ ਕਹੋਗੇ ਦੂਜੀ ਫੈਮਿਲੀ ਜਾ ਰਹੇ ਆ, ਪੁਰਾਣੀ ਫੈਮਿਲੀ ਨਾਲ ਨਾਤਾ ਤੋੜ ਲਿਆ, ਪਰ ਹੁਣ ਇਮੀਗ੍ਰੇਸ਼ਨ ਕੀ ਕਰ ਸਕਦੀ, ਉਹਨਾਂ ਕੋਲ ਤਾਂ ਕੋਈ ਇਨਫੋਰਮੇਸ਼ਨ ਨਹੀਂ, ਉਹਨਾਂ ਨੇ ਤੁਹਾਡੀ ਫੇਸ ਵੈਲਿਊ ਡਾਕੂਮੈਂਟਸ ਤੇ ਜਾਣਾ। ਪਰ ਹਾਂਜੀ, ਜੇ ਬਾਅਦ 'ਚ ਕੋਈ ਉਹਨਾਂ ਦੀ ਨਿਗਾਹ ਦੇ ਵਿੱਚ ਇੱਦਾਂ ਦੀ ਇਨਫੋਰਮੇਸ਼ਨ ਲਾਈਟ ਦੇ ਵਿੱਚ ਆਉਂਦੀ ਹੈ ਕਿ ਤੁਸੀਂ ਝੂਠ ਬੋਲਿਆ ਸੀਗਾ, ਤੁਹਾਡਾ ਗਾਰਡੀਅਨ ਵਾਲਾ ਕੇਸ ਸੀਗਾ ਹੀ ਨਹੀਂ, ਤੁਸੀਂ ਬਣਾਇਆ ਗਿਆ, ਤੇ ਤੁਹਾਨੂੰ ਪ੍ਰੋਬਲਮ ਹੋ ਸਕਦੀ ਹੈ। ਜੀ ਜੀ, ਅਗਲੇ ਜਿਹੜੇ ਕਾਲਰ ਆ ਆਪਣੇ ਨਾਲ ਜੁੜੇ, ਬਲਜਿੰਦਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਵਕੀਲ ਸਾਹਿਬ ਤੋਂ ਇੱਕ ਜਾਣਕਾਰੀ ਲੈਣੀ ਛੋਟੀ ਜੀ। ਜੀ ਭਾਜੀ, ਮੇਰੀ ਜਿਸ ਤਰ੍ਹਾਂ ਤਰੀਕ ਸੀ ਫਰਵਰੀ 'ਚ, ਤੇ ਪਤਾ ਨਹੀਂ ਕਰੋਨਾ ਕਰਕੇ ਚਾਹੇ ਕੋਈ ਹੋਰ ਕਾਰਨ ਕਰਕੇ ਅੱਗੇ ਚਲ ਗਈ ਹੈ 2 ਸਾਲ ਜੀ। ਤੇ ਮੇਰੀ ਜਿਸ ਤਰ੍ਹਾਂ ਫੈਮਿਲੀ ਇੰਡੀਆ ਆ, ਕੋਈ ਆਪਸ਼ਨ ਹੈਗਾ ਵੀ ਮੈਂ ਕੋਈ ਐਪਲੀਕੇਸ਼ਨ ਦੇ ਸਕਾਂ ਵੀ ਮੇਰੀ ਫਾਸਟ ਟਰੈਕ ਤੇ ਲਾਇਆ ਜਾਏ ਕੇਸ? ਹਾਂਜੀ ਬਿਲਕੁਲ ਦੇ ਸਕਦੇ ਹੋ। ਆਪਣੇ ਵਕੀਲ ਕੋ ਮੋਸ਼ਨ ਟੂ ਐਡਵਾਂਸ ਫਾਈਲ ਕਰਨ, ਤੇ ਕਿਉਂ ਕਰਨੀ ਹੈ, ਕਿਉਂ ਵਾਲਾ ਰੀਜ਼ਨ ਵੀ ਦਿਓ ਕਿ ਇੰਡੀਆ 'ਚ ਜੋ ਵੀ ਹਾਲਾਤ ਵਗੈਰਾ ਚੱਲ ਰਹੇ ਨੇ, ਜੇ ਤੁਹਾਨੂੰ ਇਫੈਕਟ ਹੁੰਦਾ ਉਹਦਾ, ਤੇ ਤੁਸੀਂ ਦੱਸੋ ਕਿ ਉਹਦੇ ਕਰਕੇ ਤੁਹਾਨੂੰ ਡਰ ਹੈ। ਮੈਨੂੰ ਇਹ ਨਹੀਂ ਪਤਾ ਤੁਹਾਡਾ ਹੁਣ ਕਲੇਮ ਕੀ ਹੈ, ਪਰ ਬਿਲਕੁਲ ਤੁਸੀਂ ਦੇ ਸਕਦੇ ਹੋ ਐਪਲੀਕੇਸ਼ਨ। ਹਾਂਜੀ, ਅਸਾਈਲਮ ਹੀ ਜੇ ਮੇਰਾ ਕੇਸ ਤੇ। ਹਾਂਜੀ ਬਿਲਕੁਲ ਕਰ ਸਕਦੇ ਹੋ ਤੁਸੀਂ, ਅਸਾਈਲਮ ਦੇ ਐਪਲੀਕੇਸ਼ਨ ਲਗਾ ਸਕਦੇ ਹੋ। ਸੋ ਇਹ ਐਪਲੀਕੇਸ਼ਨ ਇਸ ਤਰੀਕੇ ਦੇ ਨਾਲ ਤੇਜ਼ ਕਰਵਾਉਣ ਦੇ ਨਾਲ ਇਹਨਾਂ ਦੇ ਅਸਾਈਲਮ ਦੇ ਕੇਸ ਦੀ ਤਰੀਕ ਪਹਿਲੋਂ ਆਊਗੀ, ਜਾਂ ਉਸ ਤੋਂ ਬਾਅਦ ਦੇ ਵਿੱਚ ਹੀ ਪਰਿਵਾਰ ਦਾ ਕੁਝ ਬਣ ਸਕਦਾ ਹੈ? ਰਾਈਟ, ਹਾਂਜੀ, ਨਹੀਂ ਤਰੀਕ ਦਾ ਹੀ ਆਪਾਂ ਦੇਖ ਸਕਦੇ ਹਾਂ, ਤਰੀਕ ਪਹਿਲਾਂ ਆਊਗੀ, ਤੇ ਉਹਨਾਂ ਦੀ ਰੀਜ਼ਨਿੰਗ ਫਿਰ ਇਹੀ ਹੈ ਕਿ ਪਰਿਵਾਰ ਉੱਥੇ ਹੈ, ਤੇ ਇਸ ਕਰਕੇ ਉਹਨਾਂ ਨੇ ਬੇਸਿਕਲੀ ਇਹੀ ਹੈ ਨਾ ਕਿ ਤੁਹਾਨੂੰ ਜੇ ਕਿਸੇ ਨੂੰ ਖਤਰਾ ਹੋਵੇ, ਉਹਨਾਂ ਦੀ ਆਰਗੂਮੈਂਟ ਇਹੀ ਹੈ ਕਿ ਤੁਸੀਂ ਤਾਂ ਇੱਥੇ ਰਹਿ ਰਹੇ ਹੋ, ਤੁਹਾਨੂੰ ਕੀ ਹੋਰ ਚਾਹੀਦਾ ਸਾਡੇ ਤੋਂ, ਹਨਾ। ਤੇ ਤੁਹਾਡੀ ਆਰਗੂਮੈਂਟ ਇਹ ਹੈ ਕਿ ਕੇਸ ਇਹ ਰੀਜ਼ਨ ਦੇ ਕਰਕੇ ਮੈਂ ਚਾਹੁੰਦਾ ਕਿ ਮੇਰਾ ਤੇਜ਼ ਕੀਤਾ ਜਾਵੇ, ਤੇ ਕਰ ਵੀ ਲੈਂਦੇ ਨੇ, ਮੰਨ ਲੈਂਦੇ ਨੇ ਰਿਕੁਐਸਟ। ਜੀ ਜੀ, ਅਗਲੇ ਜਿਹੜੇ ਆਪਣੇ ਕਾਲਰ ਜੁੜੇ ਨੇ ਜੀ, ਇੱਕ ਜੋਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਇਹ ਪੁੱਛਣਾ ਸੀਗਾ, ਮੈਂ ਸੈਪਟੰਬਰ 'ਚ ਸਿਟੀਜ਼ਨ ਭਰੀ ਆ, ਤੇ ਮੈਂ ਆਪਣਾ ਨਾਮ ਚੇਂਜ ਕਰਾਉਣਾ ਸੀਗਾ, ਤੇ ਮੇਰਾ ਸੈਪਟੰਬਰ 'ਚ ਭਰੀ ਆ, ਕਦੋਂ ਤੱਕ ਇੰਟਰਵਿਊ ਆਉਣ ਦੇ ਚਾਂਸ ਹੈਗੇ ਆ? ਤੇ ਦੂਸਰਾ, ਨਾਮ ਚੇਂਜ ਕਰਾਉਣ ਲਈ ਮੈਂ ਆਲਰੇਡੀ ਫਾਰਮ 'ਚ ਫਿਲ ਕਰਤਾ ਸੀਗਾ ਕਿ ਨਾਮ ਚੇਂਜ ਕਰਾਉਣਾ, ਤੇ ਮੈਨੂੰ ਕੋਈ ਹੋਰ ਫਾਰਮੈਲਿਟੀ ਵੀ ਕਰਨੀ ਪਏਗੀ?
ਜੀ ਤੁਸੀਂ ਨਾਮ thank you. ਆਪਣਾ ਕੀ ਮੈਰਿਟਲ ਨੇਮ ਚੇਂਜ ਕਰਾਣਾ ਕਿ ਕੋਈ ਹੋਰ ਰੀਜ਼ਨ ਕਰਕੇ ਚੇਂਜ ਕਰਾਣਾ? ਨਹੀਂ ਸਿਰਫ ਲਾਸਟ ਨੇਮ ਚੇਂਜ ਕਰਾਣਾ, ਵੈਸੇ ਹੀ ਹੋਰ ਰੀਜ਼ਨ ਕਰਕੇ। ਵਿਆਹ ਵਾਲੇ ਤੋਂ ਇਲਾਵਾ ਹੈ ਨਾ? ਹਾਂਜੀ ਹਾਂਜੀ, ਸਿਰਫ ਲਾਸਟ ਨੇਮ ਚੇਂਜ ਕਰਾਣਾ, ਫਸਟ ਨੇਮ ਤੁਸੀਂ ਜਿਹੜੀ ਵੀ ਸਟੇਟ 'ਚ ਹੈਗੇ ਨਾ, ਤੁਸੀਂ ਐਦਾਂ ਸਿੱਧੇ ਨਾਮ ਚੇਂਜ ਨਹੀਂ ਕਰ ਸਕਦੇ ਸਿਟੀਜ਼ਨਸ਼ਿਪ ਦੇ ਵਿੱਚ। ਹਰੇਕ ਸਟੇਟ ਦੇ ਵਿੱਚ ਭਾਵੇਂ ਉਹ US ਸਿਟੀਜ਼ਨ ਹੀ ਕਿਉਂ ਨਹੀਂ ਹੈਗਾ, ਨੇਮ ਚੇਂਜ ਕਰਨ ਦੀਆਂ ਫਾਰਮੈਲਿਟੀਜ਼ ਹੁੰਦੀਆਂ ਲੋਕਲ ਕੋਰਟ ਦੇ ਵਿੱਚ ਆ ਕੇ, ਨੋਟਿਸ ਪਬਲੀਕੇਸ਼ਨ ਰਿਕੁਆਇਰਮੈਂਟ ਵਗੈਰਾ। ਤੁਸੀਂ ਜਿਹੜਾ ਇਹ ਤੁਹਾਡਾ ਜਦੋਂ ਤੁਸੀਂ ਇੰਟਰਵਿਊ 'ਤੇ ਜਾਣਾ, ਤੁਹਾਡੇ ਕੋਲ ਉਹਨਾਂ ਨੇ ਇਹ ਪੁੱਛਣਾ ਕਿ ਤੁਸੀਂ ਦੱਸੋ ਕਿ ਤੁਸੀਂ ਇਹ ਫਾਰਮੈਲਿਟੀਜ਼ ਕੰਪਲੀਟ ਕੀਤੀਆਂ ਕਿ ਨਹੀਂ ਕੀਤੀਆਂ। ਤੁਸੀਂ ਜਿਹੜੀ ਵੀ ਕਾਊਂਟੀ 'ਚ ਹੈਗੇ, ਤੁਸੀਂ ਉੱਥੇ ਜਾ ਕੇ ਆਪਣਾ ਨਾ ਸਰਚ ਕਰੋ ਕਿ ਕੀ ਫਾਰਮੈਲਿਟੀਜ਼, ਕਿਹੜੇ ਫਾਰਮ ਭਰਨਾ ਆ ਜਾਂ ਕੀ ਕਰਨਾ ਆ। ਜੀ ਹਾਂਜੀ, ਤੇ ਉਹ ਸਾਰਾ ਤੁਹਾਡੀ ਜਿਹੜੀ ਫਾਰਮੈਲਿਟੀਜ਼ ਹੈ ਇੰਟਰਵਿਊ ਤੋਂ ਪਹਿਲਾਂ ਕੰਪਲੀਟ ਹੋਣੀਆਂ ਚਾਹੀਦੀਆਂ। ਓਕੇ, ਤੇ ਕਦੋਂ ਤੇ ਜਿਹੜੇ ਵਿਆਹ ਵਾਲੇ ਇਹੀ ਲਿਸਨਰਸ ਨੂੰ ਇਹ ਦੱਸਦੇ ਕਿ ਜਿਹੜੇ ਵਿਆਹ ਦੇ ਕਰਕੇ ਨਾਮ ਚੇਂਜ ਹੁੰਦਾ, ਉਹਦੇ ਵਾਸਤੇ ਕੋਈ ਫਾਰਮੈਲਿਟੀ ਨਹੀਂ ਹੈਗੀ, ਉਹ ਤਾਂ ਆਬਵੀਅਸ ਅੰਡਰਸਟੂਡ ਹੈ। ਜੀ ਓਕੇ ਜੀ, ਥੈਂਕ ਯੂ ਜੀ। ਮਤਲਬ ਉਹਦੇ ਵਾਸਤੇ ਕੋਈ ਫਾਰਮੈਲਿਟੀ ਨਹੀਂ ਹੈਗੀ, ਵਿਆਹ ਦੇ ਕਰਕੇ ਨਹੀਂ ਆ, ਉੱਦਾਂ ਜੇ ਕਰਨਾ ਆ ਤੇ ਫਿਰ ਉਹਦੇ ਵਾਸਤੇ ਹੈਗੀਆਂ। ਓਕੇ ਜੀ, ਤੇ ਮੇਰਾ ਕਦੋਂ ਤੱਕ, ਮੈਂ ਕੈਲੀਫੋਰਨੀਆ 'ਚ ਹੈਗੀ ਹਾਂ, ਕਦੋਂ ਤੱਕ ਚਾਂਸ ਹੈਗੇ ਆ ਕਿ ਇੰਟਰਵਿਊ ਆ ਸਕਦੀ ਹੈ? ਸੈਪਟੰਬਰ 'ਚ ਭਰੀ ਹੈ ਮੈਂ 2020 ਜੀ, ਘੱਟੋ ਘੱਟ 1 ਸਾਲ। ਓਕੇ, ਥੈਂਕ ਯੂ ਜੀ। ਸੋ ਤੁਹਾਡੇ ਕੋਲ ਟਾਈਮ ਹੈਗਾ ਆ ਪੂਰਾ, ਵੀ ਜੇ ਤੁਸੀਂ ਆਪਣੇ ਨਾਮ ਚੇਂਜ ਕਰਨ ਵਾਲੀਆਂ ਫਾਰਮੈਲਿਟੀਜ਼ ਕਰਨੀਆਂ ਉਹ ਤੁਸੀਂ ਪੂਰੀਆਂ ਕਰ ਸਕਦੇ ਹੈਗੇ ਆ। ਤੇ ਬਿਲਕੁਲ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਆਪਾਂ ਸਮਾਪਤ ਹੈ। ਤੇ ਜਗਵੀਰ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਜਿਹੜਾ ਜੀ ਉਹ ਧੰਨਵਾਦ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਜਿੱਦਾਂ ਹਰਜੋਤ ਸਿੰਘ ਜੀ ਵੀ ਕਰਕੇ ਗਏ ਆ, ਜੇ ਟਿਰਕੇਣਾ ਹੋਣਾ ਨੇ ਵੀ, ਅਟਰਨੀ ਹੋਣਾ ਨੇ ਵੀ ਕਿਹਾ ਆ ਵੀ ਝੂਠੇ ਕੇਸ ਵਾਲੀਆਂ ਗੱਲਾਂ ਜਿਹੜੀਆਂ ਉਹ ਨਾ ਇਹਨਾਂ ਦੇ ਨਾਲ ਕਾਲ ਕਰਕੇ ਜਿਹੜਾ ਉਹਨਾਂ ਨੂੰ ਕਹੋ ਵੀ ਇੱਦਾਂ ਇੱਦਾਂ ਕਰ ਦਿਓ ਅਤੇ ਇੱਦਾਂ ਹੋ ਜਾਓ। ਜਿੱਦਾਂ ਇਹਨਾਂ ਨੇ ਕਿਹਾ ਵੀ ਜਿਹਦਾ ਸਹੀ ਬਣਦਾ ਆ ਉਹਨਾਂ ਦੀ ਜਿਹੜੀ ਉਹ ਜ਼ਰੂਰ ਡੈਫੀਨੇਟਲੀ ਉਸ ਦੇ ਵਿੱਚ ਉਹ ਮਦਦ ਕਰ ਸਕਦੇ ਆ। ਅਤੇ ਇੱਧਰੋਂ ਇਹ ਨਹੀਂ ਆਖਿਆ ਜਾ ਰਿਹਾ ਵੀ ਫਾਰਮਰ ਪ੍ਰੋਟੈਸਟ ਚੱਲ ਰਿਹਾ ਅਤੇ ਇਸ ਕਰਕੇ ਤੁਸੀਂ ਬਾਰਡਰ ਟੱਪ ਕੇ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਉਹ ਆ ਜਾਓ। ਜਿਹਦੇ ਜੈਨੂਅਨ ਕੇਸ ਹੈਗਾ ਆ, ਜਿਹੜਾ ਆਲਰੇਡੀ ਇੱਥੇ ਹੈਗਾ ਆ। ਜੇ ਕਿਸੇ ਦਾ ਉਹ ਡਿਨਾਈ ਹੋਇਆ ਜਾਂ 1 ਸਾਲ ਦੀ ਬਾਹਰ ਵਾਲੀ ਗੱਲ ਸੀ, ਉਹਨਾਂ ਸਥਿਤੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਜੇ ਤੁਹਾਡੇ ਸਰਕਮਸਟਾਂਸ ਚੇਂਜ ਹੋਏ ਨੇ, ਕੰਟਰੀ ਕੰਡੀਸ਼ਨ ਚੇਂਜ ਦੇ ਨਾਲ ਤੁਹਾਡੇ ਅਸਾਈਲਮ ਦੇ ਕੇਸ ਦੇ ਉੱਤੇ ਕੁਛ ਫਰਕ ਜਿਹੜਾ ਉਹ ਪੈ ਸਕਦਾ ਹੈ, ਅਤੇ ਉਹ ਚੀਜ਼ਾਂ ਜ਼ਰੂਰ ਤੁਸੀਂ ਡੈਫੀਨੇਟਲੀ ਉਹ ਇੱਕ ਰਾਹ ਜਿਹੜਾ ਉਹ ਜ਼ਰੂਰ ਦੇਖ ਸਕਦੇ ਹੈਗੇ ਆ। ਅਤੇ ਟਿਰਕੇਣਾ ਜੀ, ਜਾਂਦੇ ਜਾਂਦੇ ਤੁਸੀਂ ਇਸ ਦੇ ਉੱਤੇ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ? ਬਹੁਤ ਜੀ, ਮੇਜਰ ਮੋਸਟਲੀ ਟਿੱਪਣੀ ਤਾਂ ਨਹੀਂ ਕਹੂੰਗਾ, ਮੈਂ ਇਹੀ ਕਹੂੰਗਾ ਕਿ ਆਈ ਹੋਪ ਕਿ ਜਿਹੜਾ ਇਹ ਸਾਰਾ ਜਿਹੜਾ ਸੈਗਮੈਂਟ ਸੀਗਾ, ਆਪਾਂ ਕੇਸ ਲਾਅ ਵਗੈਰਾ ਡਿਸਕਸ ਕੀਤੇ, ਇਹ ਸਾਰਾ ਡਿਸਕਸ ਕਰਨ ਦਾ ਮੇਰਾ ਪਰਪਸ ਸਿਰਫ ਇੱਕੋ ਹੀ ਹੈ ਕਿ ਸਾਡੀ ਜਿਹੜੀ ਕਮਿਊਨਿਟੀ ਹੈ ਨਾ, ਉਹ ਕਈ ਵਾਰੀ ਬੜਾ ਜ਼ਿਆਦਾ ਇੱਦਾਂ ਚੱਲਦੀ ਕਿ ਅੱਛਾ ਕੇਸ ਹੋ ਜਾਣਾ, ਪਾਸ ਹੋ ਜਾਣਾ, ਅਮਰੀਕੀ ਸਰਕਾਰ ਇੱਦਾਂ ਦੇ ਰਹੀ ਹੈ। ਇਹ ਕੇਸ ਡਿਸਕਸ ਕਰਨ ਦਾ ਪਰਪਸ ਇਹ ਸੀਗਾ ਕਿ ਇੱਦਾਂ ਨਹੀਂ ਹੁੰਦਾ। ਤੁਸੀਂ ਦੇਖੋ ਕਿ ਜੱਜ ਟੂ ਜੱਜ, ਪਰਸਨ ਟੂ ਪਰਸਨ ਉਹ ਤੁਹਾਨੂੰ ਇੱਕ ਆਰਗੂਮੈਂਟਸ ਦੇਣੀਆਂ ਪੈਂਦੀਆਂ, ਉਹਦੇ ਬੇਸ 'ਤੇ ਉਹ ਦੇਖ ਕੇ ਕੇਸ ਬਾਏ ਕੇਸਿਸ ਉਹ ਦੱਸੂਗਾ। ਇਹੀ ਪ੍ਰੋਟੈਸਟ ਦੇ ਵਿੱਚ ਕਈਆਂ ਦੇ ਕੇਸ ਰੀਓਪਨ ਹੋ ਗਏ, ਕਈਆਂ ਦੇ ਨਹੀਂ ਵੀ ਹੋ ਗਏ, ਹੈ ਨਾ। ਅਤੇ ਇਹਨੂੰ ਰੀਓਪਨ ਕਰਨ ਲਈ ਇਹ ਸਾਰੀ ਜਿਹੜੀ ਐਵੀਡੈਂਸ ਸੀਗਾ, ਜਿਹੜਾ ਸਾਰਾ ਦੱਸਣ ਦਾ ਕਿ ਕਿਹੜੇ ਕੇਸ ਰੀਓਪਨ ਹੁੰਦੇ ਨੇ, ਕਿਹੜੇ ਨਹੀਂ ਕੇਸ ਰੀਓਪਨ ਹੁੰਦੇ ਨੇ। ਹੁਣ ਕਈ ਇੱਦਾਂ ਦੇ ਵੀ ਲੋਕ ਆ, ਆਫਿਸ ਉਹਨਾਂ ਨੇ ਆਏ, ਉਹ ਕਹਿੰਦੇ ਕਿ ਆਪਾਂ ਤਾਂ ਹਰੇਕ ਰੈਲੀ ਅਟੈਂਡ ਕੀਤੀ, ਆਪਾਂ ਕਦੋਂ ਤੋਂ ਰੈਫਰੈਂਡਮ ਵਗੈਰਾ, ਆਪਾਂ ਬੜੀਆਂ ਚੀਜ਼ਾਂ ਆਪਾਂ ਅਟੈਂਡ ਕਰ ਰਹੇ ਨੇ, ਪਰ ਸਾਡੇ ਕੋਲ ਪ੍ਰੂਫ ਕੋਈ ਨਹੀਂ ਹੈਗਾ। ਹੁਣ ਜੇ ਤੁਹਾਡੇ ਕੋਲ ਪ੍ਰੂਫ ਕੋਈ ਨਹੀਂ ਹੈਗਾ ਅਤੇ ਮਤਲਬ ਕਿ ਤੁਸੀਂ ਕੁਛ ਨਹੀਂ ਸ਼ੋਅ ਕਰ ਸਕਦੇ। ਡਜ਼ ਨਾਟ ਮੈਟਰ ਕਿ ਤੁਸੀਂ ਕਿੱਦਾਂ ਦੇ ਬੰਦੇ ਹੋ, ਤੁਹਾਡੀ ਦਿਲ ਦੇ ਵਿੱਚ ਕੀ ਹੈਗਾ ਨਾ। ਜਿਹੜਾ ਲਾਅ ਹੈਗਾ ਉਹ ਐਵੀਡੈਂਸ ਦੇ ਬੇਸ 'ਤੇ ਚੱਲਦਾ ਹੈ। ਅਤੇ ਤੁਹਾਨੂੰ ਇਹ ਜਿਹੜਾ ਜਿੱਦਾਂ ਮੈਂ ਦੱਸਿਆ ਕਿ ਵਿੰਡੋ ਬੜੀ ਸ਼ਾਰਟ ਹੈ, 6 ਮਹੀਨੇ ਦੀ। ਤੁਸੀਂ ਐਵੀਡੈਂਸ ਹੁਣ ਤੋਂ ਹੀ ਤੁਸੀਂ ਇਕੱਠਾ ਕਰੋ। ਇਹ ਕੋਈ ਇੱਦਾਂ ਨਹੀਂ ਕਿ ਤੁਸੀਂ ਕਹੋਗੇ ਕਿ ਸੋਚਾਂਗੇ, ਦੇਖਾਂਗੇ ਅਗਲੇ ਸਾਲ, ਫਿਰ ਤਾਂ ਉਹੀ ਗੱਲ ਹੋ ਗਈ ਸਾਲ ਵਾਲੀ ਡੈਡਲਾਈਨ ਦੀ ਚੇਂਜ। ਤੁਸੀਂ ਸਾਲ ਵੇਟ ਨਹੀਂ ਕਰ ਸਕਦੇ, ਤੁਹਾਨੂੰ ਪਹਿਲਾਂ ਕਰਨਾ ਪਊਗਾ। ਅਤੇ ਸਿਰਫ ਪ੍ਰੋਟੈਸਟ ਦੇ ਜਨਰਲ ਫੋਟੋਗ੍ਰਾਫਸ ਵਗੈਰਾ ਨਾਲ ਨਹੀਂ, ਤੁਹਾਨੂੰ ਆਪਣੀ ਅਤੇ ਘਰਦਿਆਂ ਦੀ ਪਾਰਟੀਸਪੇਸ਼ਨ, ਡਾਇਰੈਕਟ ਇਨਵੋਲਵਮੈਂਟ ਦੱਸਣੀ ਪਊਗੀ ਅਤੇ ਐਸਟੈਬਲਿਸ਼ ਕਰਨਾ ਪਊਗਾ ਕਿ ਜੈਨੂਅਨ ਕਲੇਮ ਹੈਗਾ। ਮੈਡੀਕਲ ਡਾਕੂਮੈਂਟੇਸ਼ਨ ਰਾਹੀਂ, ਐਫੀਡੇਵਿਟਸ ਰਾਹੀਂ, ਚੈਰੀਟੇਬਲ ਕੰਟਰੀਬਿਊਸ਼ਨ ਜਿਹੜੀਆਂ ਕੀਤੀਆਂ ਉਹਦੀ ਰਿਸੀਟਸ ਰਾਹੀਂ, ਜਿੱਥੇ ਤੁਸੀਂ ਗਏ ਹੋ, ਬੈਨਰਸ ਵਗੈਰਾ, ਤੁਹਾਡੀ ਫੋਟੋਗ੍ਰਾਫਸ ਰਾਹੀਂ। ਅਤੇ ਆਈ ਹੋਪ ਇਹ ਇਨਫੋਰਮੇਸ਼ਨ ਕਿਸੇ ਨਾ ਕਿਸੇ ਲਈ ਜ਼ਰੂਰ ਯੂਜ਼ਫੁਲ ਹੋਵੇਗੀ। ਜੀ ਬਿਲਕੁਲ। ਅਤੇ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਅਟਾਰਨੀ ਜਗਵੀਰ ਟਿਰਕੇਣਾ ਜੀ। ਅਤੇ ਇੱਕ ਵਾਰੀ ਫਿਰ ਜਾਂਦੇ ਜਾਂਦੇ ਇਹਨਾਂ ਦਾ ਮੈਂ ਨੰਬਰ ਦੱਸਦਾ ਜਾਵਾਂ, ਜੇ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਗੱਲ ਕਰਨਾ ਚਾਹੁੰਦੇ ਹੋ, ਅਪਾਇੰਟਮੈਂਟ ਬਣਾਉਣਾ ਚਾਹੁੰਦੇ ਹੋ, ਉਹ ਇਹਨਾਂ ਦਾ ਫ਼ੋਨ ਨੰਬਰ ਹੈ 4159090503, 415-909-0503। ਅਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ, ਹੈਪੀ ਵੀਕਐਂਡ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਜੀ, ਅਤੇ ਸੋ ਅਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।